ਦੇ ਵੱਖ-ਵੱਖ ਖੰਡਾਂ ਤੋਂ ਟੀਵੀ 84 ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਮੈਂ ਮਨਵੀਰ ਸਿੰਘ ਪ੍ਰੋਗਰਾਮ ਗੁਫ਼ਤਗੂ ਦੇ ਵਿੱਚ ਜੀ ਆਇਆਂ ਆਖਦਾ ਹੋਇਆ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਤੁਸੀਂ ਜਾਣਦੇ ਹੋ ਕਿ ਆਪਾਂ ਪਿਛਲੇ ਕਾਫੀ ਸਮੇਂ ਤੋਂ ਕੱਲੂ ਘਾਰੇ ਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੋਗਰਾਮ ਆ ਉਹ ਲਿਖੇ ਹੋਏ ਨੇ ਔਰ ਹਰ ਰੋਜ਼ ਅਸੀਂ ਤੁਹਾਨੂੰ ਇੱਕ ਅਲੱਗ ਸ਼ਖਸੀਅਤ ਦੇ ਨਾਲ ਮਿਲਾਉਂਦੇ ਆ ਜਿਨ੍ਹਾਂ ਦਾ ਇਸ ਕੱਲੂ ਘਾਰੇ ਦੇ ਵਿਤਰਾਨ ਤੋਂ ਬਾਅਦ ਜਾਂ ਪਹਿਲਾਂ ਜਿਹੜਾ ਸਿੱਖ ਜੱਦੋ-ਜਹਿਦ ਦਾ ਸਫ਼ਰ ਆ ਉਹਦੇ ਨਾਲ ਬੜਾ ਗੂੜਾ ਰਿਸ਼ਤਾ ਰਿਹਾ। ਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ 36ਵੀਂ ਜਿਹੜੀ ਯਾਦਗਾਰ ਮਨਾ ਰਹੇ ਹਾਂ ਕੱਲੂ ਘਾਰੇ ਦੀ, ਉਹ ਕੱਲੂ ਘਾਰਾ ਜਿਹੜਾ ਹਿੰਦੁਸਤਾਨ ਦੀ ਹਕੂਮਤ ਵੱਲੋਂ ਪੰਜਾਬ ਦੇ ਉੱਤੇ, ਸਿੱਖਾਂ ਦੇ ਉੱਤੇ ਔਰ ਉਚੇਚੇ ਤੌਰ ਤੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਉੱਤੇ ਅਟੈਕ ਕਰਕੇ ਜਿਹੜਾ ਸਿੱਖਾਂ ਨੂੰ ਇੱਕ ਵਾਰ ਜ਼ੋਨ ਦਿੱਤਾ, ਉਸ ਕੱਲੂ ਘਾਰੇ ਨੂੰ ਅਸੀਂ ਜਿਹੜਾ ਹਮੇਸ਼ਾ ਜਿਹੜਾ ਯਾਦ ਕਰਦੇ ਆ ਰਹੇ ਹਾਂ। ਔਰ ਅੱਜ ਦੀ ਗੱਲਬਾਤ ਜਿਹੜੀ ਅਸੀਂ ਕਰਾਂਗੇ, ਅੱਜ ਅਸੀਂ ਤੁਹਾਡੀ ਗੁਫ਼ਤਗੂ ਹੈ ਜਿਹੜੀ ਉਹ ਕਰਵਾਉਣ ਜਾ ਰਹੇ ਹਾਂ ਜੀ ਡਾਕਟਰ ਪ੍ਰਿਤਪਾਲ ਸਿੰਘ ਜੀ। ਡਾਕਟਰ ਪ੍ਰਿਤਪਾਲ ਸਿੰਘ ਜੀ ਬੜੇ ਲੰਮੇ ਸਮੇਂ ਤੋਂ ਐਕਟਿਵ ਨੇ ਔਰ ਕੋਆਰਡੀਨੇਟਰ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਜਿੱਥੇ ਸਿੱਖ ਸੋਚ ਨੂੰ ਅਪਣਾਏ ਹੋਏ ਨੇ, ਉੱਥੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਵਿੱਚ, ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ ਇਹਨਾਂ ਦਾ ਬੜਾ ਅਹਿਮ ਯੋਗਦਾਨ ਹੈ। ਔਰ ਅਮਰੀਕਾ ਦੇ ਵਿੱਚ ਉਸ ਦੇ ਨਾਲ ਪਾਕਿਸਤਾਨ ਦੇ ਜਿਹੜੇ ਗੁਰਧਾਮ ਨੇ ਉਹਨਾਂ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਉਹਨਾਂ ਦੇ ਨਾਲ ਕਾਫੀ ਅੱਛਾ ਇਹਨਾਂ ਦਾ ਜਿਹੜਾ ਤਾਲਮੇਲ ਹੈ, ਇਕੱਠੇ ਕੰਮ ਕਰਦੇ ਨੇ। ਅੱਜ ਉਸ ਪੱਖ ਤੋਂ ਵੀ ਆਪਾਂ ਗੱਲ ਕਰਾਂਗੇ। ਔਰ ਡਾਕਟਰ ਪ੍ਰਿਤਪਾਲ ਸਿੰਘ ਜੀ ਜਿਹੜੇ ਸਿੱਖ ਕੌਕਸ ਅਮਰੀਕਾ ਦੇ ਵਿੱਚ ਹੈਗੀ ਆ ਉਹਦੇ ਨਾਲ ਵੀ ਜੁੜੇ ਹੋਏ ਨੇ, ਸਰਗਰਮ ਮੈਂਬਰ ਨੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਦੇ ਬਾਰੇ ਆਪਾਂ ਜਿਹੜੀ ਹੈ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਡਾਕਟਰ ਪ੍ਰਿਤਪਾਲ ਸਿੰਘ ਹੋਣਾ ਨੂੰ ਜੀ ਆਇਆਂ ਆਖਦੇ ਹੋਏ ਫਤਿਹ ਅਰਜ਼ ਕਰਦੇ ਹਾਂ ਜੀ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਦੋਂ ਜੂਨ 1984 ਦਾ ਜਿਹੜਾ ਪਹਿਲਾ ਹਫ਼ਤਾ ਜਿਵੇਂ ਜਿਵੇਂ ਨੇੜੇ ਆਉਂਦਾ ਜਾਂਦਾ, ਹਰ ਸਿੱਖ ਦਾ ਜਿਹੜਾ ਮਾਨਸਿਕ ਜਿਹੜੀ ਤਵੱਜੋ ਆ ਉਹ ਹਮੇਸ਼ਾ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ, ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਜਿਹੜੀ ਆ ਉਹ ਹੋ ਜਾਂਦੀ ਆ। ਔਰ ਆਪਣੇ ਆਪ ਉਹ ਜਿਹੜੇ ਸਾਰੇ ਸੀਨ ਨੇ, ਕਿਵੇਂ ਸਿੱਖਾਂ ਦਾ ਜਿਹੜਾ ਨਸਲ ਘਾਤ ਸ਼ੁਰੂ ਹੋਇਆ, ਗੁਰਦੁਆਰਿਆਂ ਨੂੰ ਢਹਿ ਢੇਰੀ ਕੀਤਾ ਗਿਆ। ਸਿਰਫ ਇੰਨਾ ਹੀ ਨਹੀਂ, ਗੁਰਦੁਆਰਿਆਂ ਦੇ ਜਿਹੜੇ ਬੇਸ਼ਕੀਮਤੀ ਖਜ਼ਾਨੇ ਹੁੰਦੇ ਨੇ, ਲਾਇਬ੍ਰੇਰੀਆਂ ਹੁੰਦੀਆਂ ਨੇ, ਸਿੱਖ ਰੈਫਰੈਂਸ ਲਾਇਬ੍ਰੇਰੀ ਜੇ ਕਹਿਣਾ ਹੋਵੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ, ਉਹਨੂੰ ਵੀ ਜਿਹੜਾ ਲੁੱਟਿਆ ਗਿਆ। ਇਸ ਤੋਂ ਇਲਾਵਾ ਹਜ਼ਾਰਾਂ ਹੀ ਜਿਹੜੇ ਮਾਸੂਮ ਨੇ ਉਹਨਾਂ ਨੂੰ, ਨਿਹੱਥਿਆਂ ਨੂੰ, ਵਿਦੋਸ਼ੀਆਂ ਨੂੰ ਉਸ ਮੌਕੇ ਦੇ ਉੱਤੇ ਜਿਹੜਾ ਹਿੰਦੁਸਤਾਨੀ ਫੌਜ ਨੇ ਆਪਣੇ ਕਤਲੋਗਾਰਤ ਦਾ ਸ਼ਿਕਾਰ ਬਣਾਇਆ। ਔਰ ਕਿਵੇਂ ਫਿਰ ਸਾਡੇ ਸ਼ਹੀਦਾਂ ਨੇ, ਸਿੰਘਾਂ ਨੇ ਇੱਕ ਅਣਸੁਖਾਵੀਂ ਜਿਹੜੀ ਜੰਗ ਆ ਉਹਦੇ ਵਿੱਚ ਟੱਕਰ ਦਿੱਤੀ ਔਰ ਕਿਵੇਂ ਫਿਰ ਗੌਰਮੈਂਟ ਨੂੰ ਉਹਦੇ ਵਿੱਚ ਮੂੰਹ ਦੀ ਵੀ ਖਾਣੀ ਪਈ। ਇਹ ਸਾਰਾ ਕੁਝ ਜਿਹੜਾ ਅੱਜ ਆਪਾਂ ਵਿਚਾਰਾਂਗੇ। ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਕੱਲੂ ਘਾਰੇ ਦੀ ਜਿਹੜੀ ਸ਼ੁਰੂਆਤ ਆ, ਕਿਸ ਤਰ੍ਹਾਂ ਦਾ ਜਿਹੜਾ ਅਸਰ ਆ ਤੁਹਾਡੇ ਦਿਲ ਦੇ ਉੱਤੇ ਉਹਨੇ ਛੱਡਿਆ, ਤੁਸੀਂ ਇਹਦੇ ਬਾਰੇ ਜ਼ਰੂਰ ਥੋੜਾ ਜਿਹਾ ਵਿਸਤਾਰ ਦੇ ਵਿੱਚ ਦੱਸੋ। ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਅਗਲੀ ਗੱਲਬਾਤ ਕਰਦੇ ਹਾਂ ਜੀ। ਜੇ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਦੇਖਣ ਵਾਲਿਆਂ ਨੂੰ ਤੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤੁਹਾਡੇ ਅਦਾਰੇ ਦਾ ਇਹ ਬਹੁਤ ਅੱਛਾ ਉਦਮ ਹੈ ਕਿ ਜਿਹੜੀਆਂ ਸਾਡੇ ਨਾਲ ਪਿਛਲੇ ਸਮੇਂ ਤੇ ਜਿਹੜੀਆਂ ਵੀ ਕਦੇ ਵੀ ਘਟਨਾਵਾਂ ਵਾਪਰੀਆਂ ਉਹਨਾਂ ਨੂੰ ਯਾਦ ਕਰਨਾ, ਉਹਨਾਂ ਨੂੰ ਤਾਜ਼ੇ ਰੱਖਣਾ, ਇਹ ਇੱਕ ਤੁਹਾਡਾ ਬਹੁਤ ਹੀ ਸ਼ਲਾਘਾਯੋਗ ਉਦਮ ਹੈ ਤੇ ਅਸੀਂ ਇਸ ਦੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਲਾਘਾ ਵੀ ਕਰਦੇ ਹਾਂ। ਬਾਕੀ ਜਿਹੜਾ ਤੁਹਾਡਾ ਸਵਾਲ ਹੈ, ਮੈਂ ਸਿੱਧਾ ਹੀ ਉਹਦੇ ਵੱਲ ਆਉਣਾ। ਦੇਖੋ, ਜਿਹੜਾ ਇਹ ਘਟਨਾ ਜੂਨ 1984 ਦੇ ਵਿੱਚ ਘਟੀ ਸੀ, ਇਹ ਕੋਈ ਤਤਕਾਲੀ ਤੌਰ ਤੇ ਉਦੋਂ ਇੱਕਦਮ ਸਾਹਮਣੇ ਆਇਆ ਮਤਲਬ ਅਸਰ ਨਹੀਂ ਸੀਗਾ। ਇਹ ਤਾਂ ਜਿਵੇਂ ਪੰਜਾਬੀ ਦੇ ਬੜੇ ਮਸ਼ਹੂਰ ਸ਼ਾਇਰ ਹੋਏ ਆ ਪਾਕਿਸਤਾਨ ਦੇ ਵਿੱਚ, ਜਿਨ੍ਹਾਂ ਦੀ ਲੀਨੀਏਜ ਜਿਹੜੀ ਹੈਗੀ ਉਹ ਸਿੱਖਾਂ ਦੇ ਨਾਲ ਜੁੜਦੀ ਹੈ। ਜਿੱਤਾ ਰੰਧਾਵਾ ਦੇ ਖਾਨਦਾਨ ਦੇ ਵਿੱਚੋਂ ਉਹ ਹੈਗੇ ਨੇ। ਪਿੱਛੇ 3-4 ਸਾਲ ਪਹਿਲਾਂ ਉਹ ਚੜ੍ਹਾਈ ਕਰ ਗਏ ਨੇ। ਉਹਨਾਂ ਨੇ ਇੱਕ 9 ਜੂਨ ਨੂੰ ਕਵਿਤਾ ਲਿਖੀ ਸੀ। ਉਹ ਸਾਰੀ ਗੱਲ ਜਿਹੜੀ ਆ ਉਹ ਕਲੀਅਰ ਕਰਦੀ ਆ। ਉਹਦੇ ਵਿੱਚ ਉਹਨੇ ਬੜੀ ਪ੍ਰੋਮੀਨੈਂਟਲੀ ਗੱਲ ਕਹੀ ਸੀ, ਅੱਜ ਫੇਰ ਕੱਢ ਵਿਖਾ ਲਿਆ ਵੈਰੀਆਂ 5 ਸਦੀਆਂ ਦਾ ਵੈਰ। ਇਹ ਉਸੇ ਦਿਨ ਹੀ ਗੱਲ ਸ਼ੁਰੂ ਨਹੀਂ ਸੀ ਹੋਈ। ਇਹ ਤਾਂ ਜਦੋਂ ਤੋਂ ਖਾਲਸਾ ਪੰਥ ਜਾਂ ਸਿੱਖ ਧਰਮ ਸ਼ੁਰੂ ਹੋਇਆ, ਨਾਲ ਦੀ ਨਾਲ ਹੀ ਇਹ ਚੱਲਦੇ ਰਹੇ ਆ। ਕੁਝ ਸਮੇਂ ਤੋਂ ਬਾਅਦ
ਬਾਬੇ ਕੇ ਔਰ ਬਾਬਰ ਕੇ ਜਿਹੜੇ ਟੇਕ ਓਵਰ ਕਰਦੇ ਆ ਸਿਚੁਏਸ਼ਨ ਨੂੰ। ਪਰ ਜਿਹੜਾ ਇਹ ਬ੍ਰਾਹਮਣਵਾਦ ਦਾ ਸੈਗਮੈਂਟ ਸੀਗਾ ਇਹ ਡੋਮੀਨੈਂਟ ਰਿਹਾ, ਡੋਰਮੈਂਟ ਵੀ ਰਿਹਾ, ਪਰ ਇਹਨਾਂ ਨੇ ਆਪਣਾ ਸਿਰ ਨਹੀਂ ਚੁੱਕਿਆ, ਪਰ ਇਹਨੇ ਆਪਣੀ ਕਾਰਵਾਈ ਸੀਗੀ ਉਹਨੂੰ ਜਾਰੀ ਰੱਖਿਆ। ਜੇ ਆਪਾਂ ਇਤਿਹਾਸ ਤੇ ਨਿਗਾਹ ਮਾਰੀਏ ਤੇ ਗੁਰੂ ਨਾਨਕ ਸਾਹਿਬ ਪ੍ਰਤੀ ਸਭ ਤੋਂ ਪਹਿਲੀ ਸ਼ਿਕਾਇਤ ਜਿਹੜੀ ਆ ਇਹ ਸੁਲਤਾਨਪੁਰ ਲੋਧੀ ਦੇ ਖੱਤਰੀ ਨੇ ਕੀਤੀ ਸੀ। ਇਹ ਜਿਹੜੀ ਕਾਰਵਾਈ ਸੀ ਸ਼ੁਰੂ ਤੋਂ ਚੱਲਦੀ ਰਹੀ ਆ, ਪੰਜਵੇਂ ਪਾਤਸ਼ਾਹ ਤੱਕ ਇਹ ਸਾਰਾ ਕੁਝ ਬਰਾਬਰ ਚੱਲਿਆ। ਪੰਜਵੇਂ ਪਾਤਸ਼ਾਹ ਤੋਂ ਬਾਅਦ ਜਿਹੜਾ ਸਟੇਟ ਆ, ਇਸਲਾਮ ਨਹੀਂ, ਜਿਹੜੀ ਉਦੋਂ ਸਟੇਟ ਸੀਗੀ ਉਹਦਾ ਸਿੱਖਾਂ ਦੇ ਨਾਲ ਕਨਫਲਿਕਟ ਹੋਇਆ, ਜਿਹੜਾ ਕਿ 10ਵੇਂ ਪਾਤਸ਼ਾਹ ਤੱਕ ਜਿਹੜਾ ਕਨਫਲਿਕਟ ਸੀ ਜਾਰੀ ਰਿਹਾ। ਪਰ ਫਿਰ ਵੀ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਕਰ ਲਈਏ ਬਾਬੇ ਕੇ ਔਰ ਬਾਬਰ ਕੇ ਜਿਹੜੇ ਆ ਇਹ ਪੈਰਲਲ ਚੱਲੇ ਆ, ਆਪਸ ਵਿੱਚ ਹੀ ਟਕਰਾਅ ਵੀ ਹੁੰਦਾ ਰਿਹਾ, ਇਕੱਠੇ ਵੀ ਚੱਲਦੇ ਰਿਹਾ। ਸੋ ਪਰ ਜਿਹੜਾ ਬ੍ਰਾਹਮਣਵਾਦ ਸੀਗਾ ਇਹਨੇ ਜਿਹੜੀ ਆਪਣੀ ਖੁੰਸ ਸੀ, ਜਿਹੜੀ ਇਹਦੀ ਨਫ਼ਰਤ ਸੀਗੀ ਸਿੱਖਾਂ ਦੇ ਨਾਲ ਜਾਂ ਸਿੱਖ ਧਰਮ ਦੇ ਨਾਲ, ਉਹ ਛੱਡੀ ਨਹੀਂ ਹੈ। ਸੋ ਜਿਹੜਾ ਇਹ 1984 ਦਾ ਜਿਹੜਾ ਵਰਤਾਰਾ ਆ ਇਹਨੂੰ 1984 ਦੇ ਨਾਲ ਨਹੀਂ ਆਪਾਂ ਜੋੜ ਕੇ ਦੇਖ ਸਕਦੇ, ਇਹਨੂੰ ਸਾਰੇ ਸਿਲਸਿਲੇ ਨੂੰ ਪਿੱਛੇ ਲਿਜਾ ਕੇ ਦੇਖਣਾ ਪਊਗਾ। ਜਿਹੜੀ ਕਿਸੇ ਵੀ ਧਰਮ ਨੂੰ, ਕਿਸੇ ਕੌਮ ਨੂੰ ਨੇਸਤੋ ਅਨੁਭੂਤ ਕਰਨ ਦੀ ਜਿਹੜੀ ਚਾਲ ਹੁੰਦੀ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਘੱਲੂ ਘਰ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦੀਆਂ। ਇਹ ਉਦੋਂ ਤਤਕਾਲੀ ਹਾਲਾਤ ਸੀਗੇ ਜਿਹੜੇ ਸੰਤ ਜਰਨੈਲ ਸਿੰਘ ਹੋਣਾ ਦੇ, ਮੈਂ ਕਹਿੰਦਾ ਸੰਤ ਬਾਬਾ ਜਰਨੈਲ ਸਿੰਘ ਉਸ ਸਮੇਂ ਦੀ ਇੱਕ ਬਹੁਤ ਵੱਡੀ ਸ਼ਖਸੀਅਤ ਹੋਏ ਨੇ, ਜਿਨ੍ਹਾਂ ਨੇ ਪੰਥ ਨੂੰ ਉਸ ਵੇਲੇ ਅਗਵਾਈ ਦਿੱਤੀ। ਜਿਹੜੀ ਇੱਕ ਇਹ ਗੱਲ ਹੈਗੀ ਹੈ ਨਾ ਵੀ ਉਹਨਾਂ ਨੇ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਸੀ। ਦੇਖੋ ਬੜੀਆਂ ਕਲੀਅਰ ਗੱਲਾਂ ਹੈਗੀਆਂ, ਉਹਨਾਂ ਨੇ ਇਹ ਗੱਲ ਬੜੇ ਸਾਫ਼ ਸਪਸ਼ਟ ਤੌਰ ਤੇ ਕਹੀ ਸੀ ਕਿ ਅਸੀਂ ਇੱਥੇ ਹੀ ਰਹਿਣਾ ਚਾਹੁੰਦੇ ਹਾਂ, ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਔਰ ਇਹਨਾਂ ਨੇ ਹੁਣ ਦੇਖਣਾ ਵੀ ਸਾਨੂੰ ਇਹਨਾਂ ਨੇ ਨਾਲ ਰੱਖਣਾ ਕਿ ਨਹੀਂ ਰੱਖਣਾ। ਸੋ ਪਰ ਉਹਨਾਂ ਨੇ ਇੱਕ ਬੜੀ ਵਾਜਬ ਗੱਲ ਕਰ ਦਿੱਤੀ ਸੀ ਵੀ ਦਰਬਾਰ ਸਾਹਿਬ ਸਾਡਾ ਸਭ ਤੋਂ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋ ਜਾਂਦਾ ਗੁਰੂ ਗ੍ਰੰਥ ਸਾਹਿਬ ਦਾ, ਉਹ ਸਾਰੀਆਂ ਜਗ੍ਹਾ ਸਾਡੇ ਵਾਸਤੇ ਪਵਿੱਤਰ ਨੇ, ਪਰ ਦਰਬਾਰ ਸਾਹਿਬ ਦਾ ਜਿਹੜਾ ਸਿੱਖਾਂ ਦੇ ਮਨ ਮੰਦਰ ਦੇ ਨਾਲ ਇੱਕ ਰਿਸ਼ਤਾ ਆ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਮਹਾਂਪੁਰਖਾਂ ਨੇ ਉਦੋਂ ਇਹ ਗੱਲ ਕਹੀ ਸੀ ਕਿ ਜਦੋਂ ਵੀ ਦਰਬਾਰ ਸਾਹਿਬ ਦੇ ਵਿੱਚ ਫੌਜ ਦੇ ਨਾਪਾਕ ਪੈਰ ਪਏ, ਇਹ ਸਮਝ ਲੈਣ ਵੀ ਜਿਹੜੀ ਖਾਲਿਸਤਾਨ ਦੀ ਨੀਂਹ ਆ ਉਹ ਰੱਖੀ ਜਾਏਗੀ। ਸੋ ਇਹ ਸਿਲਸਿਲਾ ਜਿਹੜਾ ਹੈਗਾ 1984 ਤੋਂ ਉਦੋਂ ਤੋਂ ਸ਼ੁਰੂ ਹੋਇਆ। ਜਿਹੜੀ ਨੌਜਵਾਨੀ ਸੀ ਸਾਡੀ ਇਸ ਸਾਰੇ ਹਾਦਸੇ ਨੂੰ ਉਹ ਸਹਾਰ ਨਾ ਸਕੀ। ਇਹ ਇੱਕ ਜਿਵੇਂ ਮੈਂ ਕਿਹਾ ਕਿ 5 ਸਦੀਆਂ ਤੋਂ ਚੱਲ ਰਿਹਾ ਇੱਕ ਫਰੰਟਲ ਅਟੈਕ ਸੀਗਾ ਸਿੱਖਾਂ ਦੇ ਉੱਪਰ, ਜਿਸ ਨੇ ਸਾਰੀ ਜਿਹੜੀ ਸਿੱਖ ਮਾਨਸਿਕਤਾ ਸੀਗੀ ਉਹਨੂੰ ਬਲੁੰਦਰ ਕੇ ਰੱਖ ਦਿੱਤਾ। ਜਿਹੜੀ ਬਾਕੀ ਸਾਡਾ ਬੇਸ਼ਕੀਮਤੀ ਤੋਸ਼ਾਖਾਨਾ, ਲਾਇਬ੍ਰੇਰੀ, ਜੋ ਕੁਛ ਵੀ ਲੁੱਟਿਆ ਗਿਆ ਜਾਂ ਸਾੜਿਆ ਗਿਆ, ਇਹ ਸਾਰਾ ਕੁਛ ਜਿਹੜਾ ਕਿਸੇ ਕੌਮ ਨੂੰ, ਕਿਸੇ ਧਰਮ ਨੂੰ ਨੇਸਤੋ ਅਨੁਭੂਤ ਕਰਨ ਦੀਆਂ ਜਿਹੜੀਆਂ ਇਹ ਸਾਰੇ ਚਿੰਨ੍ਹ ਨੇ। ਸੋ ਬੇਸਿਕਲੀ ਜੋ ਕੁਛ ਵੀ 1984 ਦਾ ਜੋ ਵਰਤਾਰਾ ਹੈਗਾ, ਇਹਨੂੰ 1984 ਦੇ ਆਲੇ ਦੁਆਲੇ ਘੁਮਾ ਕੇ ਨਹੀਂ ਦੇਖਣਾ ਚਾਹੀਦਾ। ਇਹਦੀ ਜਿਹੜੀ ਲਿੰਕ ਆ ਉਹ ਜਦੋਂ ਤੋਂ ਸਿੱਖ ਧਰਮ ਸ਼ੁਰੂ ਹੁੰਦਾ, ਇਹ ਉਦੋਂ ਤੋਂ ਹੀ ਉਹਦੇ ਨਾਲ ਜੁੜਦੇ ਆ। ਜੀ ਡਾਕਟਰ ਸਾਹਿਬ, ਤੁਸੀਂ ਬੜੀ ਵਧੀਆ ਜਿਹੜੀ ਗੱਲ ਕਹੀ ਹੈ ਕਿ ਇਹਦੇ ਵਿੱਚ ਤੁਸੀਂ ਜ਼ਿਕਰ ਵੀ ਕੀਤਾ ਜਿਹੜਾ ਅਫਜ਼ਲ ਅਹਿਸਨ ਰੰਧਾਵਾ ਸਾਹਿਬ ਦਾ, ਜਿਹੜੇ ਪਿਛਲੇ ਸਾਲਾਂ ਦੇ ਵਿੱਚ ਫੌਤ ਹੋ ਗਏ ਨੇ, ਅੱਲਾ ਮੀਆਂ ਨੂੰ ਪਿਆਰੇ ਹੋ ਗਏ ਨੇ। ਸੋ ਉਹਨਾਂ ਦਾ ਜ਼ਿਕਰ ਕੀਤਾ ਕਿ ਕਿਉਂਕਿ ਬੜੀ ਵੱਡੀ ਇੱਕ ਬੜਾ ਵੱਡਾ ਦਰਦ ਬਿਆਨ ਕਰਦੀ ਹੈ ਜਿਹੜੀ ਉਹਨਾਂ ਦੀ ਲਿਖਤ ਹੈ, ਖਾਸ ਕਰਕੇ ਜੂਨ 1984 ਦੇ ਹਵਾਲੇ ਦੇ ਨਾਲ। ਵੈਸੇ ਤਾਂ ਲਿਟਰੇਚਰ ਨੂੰ ਕਾਫੀ ਦੇਣ ਹੈ ਉਹਨਾਂ ਦੀ, ਉਹਨਾਂ ਨੇ ਕਾਫੀ ਕੁਝ ਲਿਖਿਆ ਕਵਿਤਾਵਾਂ ਦੇ ਰੂਪ ਦੇ ਵਿੱਚ, ਸ਼ਾਇਰੀ ਦੇ ਰੂਪ ਦੇ ਵਿੱਚ ਜਾਂ ਵਾਰਤਕ ਦੇ ਰੂਪ ਦੇ ਵਿੱਚ। ਪਰ ਉਚੇਚੇ ਤੌਰ ਤੇ ਜਿਹੜੀ ਪੀੜ ਉਹਨਾਂ ਦੀ ਕਵਿਤਾ ਦੇ ਵਿੱਚ ਦਰਬਾਰ ਸਾਹਿਬ, ਹਰਮੰਦਰ ਸਾਹਿਬ ਦੇ ਨਾਲ ਉਹਨਾਂ ਦੇ ਰਿਸ਼ਤੇ ਦੀ ਗੱਲ ਕਰਦੀ ਹੈ, ਉਹਨਾਂ ਬਾਰੇ ਤੁਸੀਂ ਜ਼ਰੂਰ, ਤੁਸੀਂ ਕਦੀ ਤੁਹਾਡਾ ਰਾਬਤਾ ਉਹਨਾਂ ਦੇ ਨਾਲ ਹੋਇਆ? ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ। ਮੇਰੀ ਅਸਲ 'ਚ ਕੁਝ ਇਤਫਾਕ ਹੀ ਇਸ ਤਰ੍ਹਾਂ ਦਾ ਰਿਹਾ ਕਿ ਮੈਂ ਮਤਲਬ ਪਿਛਲੇ 24-25 ਸਾਲ ਤੋਂ ਮੇਰਾ ਜਾਣ ਆਉਣ ਉਸ ਧਰਤੀ ਤੇ ਹੈਗਾ, ਪਰ ਇਤਫਾਕ ਹੀ ਕੁਝ ਇਸ ਤਰ੍ਹਾਂ ਦਾ ਰਿਹਾ ਵੀ ਅਸੀਂ ਫਿਜ਼ੀਕਲੀ ਇੱਕ ਦੂਜੇ ਨੂੰ ਮਿਲ ਨਾ ਸਕੇ, ਪਰ ਸਾਡੀ ਫੋਨ ਤੇ ਬੜੀ ਵਾਰੀ ਗੱਲ ਹੋਈ। ਉੱਥੇ ਜਿਹੜਾ ਇੱਕ ਪ੍ਰੋਗਰੈਸਿਵ ਤਬਕਾ ਹੈਗਾ ਮੁਸਲਮਾਨਾਂ ਦੇ ਵਿੱਚ, ਇਹ ਉਹਨੂੰ ਬਿਲੋਂਗ ਕਰਦੇ ਸੀ, ਔਰ ਕਵੀਆਂ ਦੀ, ਲਿਖਾਰੀਆਂ ਦੀ ਇੱਕ ਬੜੀ ਵੱਡੀ ਮਹਿਫਲ ਹੈ ਉੱਥੇ, ਜਿਹਦੇ ਵਿੱਚ ਰੰਧਾਵਾ ਸਾਹਿਬ, ਫਿਰ ਸਿਫਤਲ ਹਸਨ ਜੈਗਮ, ਉਹ ਵੀ ਅੱਲਾ ਨੂੰ ਪਿਆਰੇ ਹੋ ਗਏ,
ਇਕਬਾਲ ਕੈਸਰ, ਇਲਿਆਸ ਘੁੰਮਣ, ਜਮੀਲ ਪੌਲ, ਇਹ ਸਾਰੀਆਂ ਐਸੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਲਿਟਰੇਚਰ ਦੇ ਨਾਲ ਸੰਬੰਧ ਹੋਣ ਕਰਕੇ ਮਤਲਬ ਸਿੱਖੀ ਦੇ ਨਾਲ ਵੀ ਜਿਹੜਾ ਹੈਗਾ ਇਹ ਬਹੁਤ ਸੰਬੰਧ ਹੈ। ਮੈਂ ਇੱਥੇ ਇੱਕ ਹੋਰ ਗੱਲ ਦੱਸਾਂ, ਜਿਹੜਾ ਇਸਲਾਮ ਦਾ ਤੇ ਪੰਥ ਦਾ ਜਿਹੜਾ ਰਿਸ਼ਤਾ ਆ ਉਸ ਖਿੱਤੇ ਦੇ ਵਿੱਚ, ਇਹ ਸਾਡੇ ਧਰਮ ਦੇ ਆਉਣ ਤੋਂ ਵੀ ਪਹਿਲਾਂ ਦਾ ਲੋਕਾਂ ਦੀ ਆਪਸ ਵਿੱਚ ਹੀ ਸਾਂਝ ਆ, ਕਿਉਂਕਿ ਉਸ ਧਰਤੀ ਦੇ ਖਿੱਤੇ ਤੇ ਇਹ ਲੋਕ ਸਾਰੇ ਵਸਦੇ ਸੀ। ਪਰ ਜਿਹੜਾ ਇਸਲਾਮ ਜਿਹੜਾ ਉੱਥੇ ਪਹਿਲਾਂ ਦਾ ਸੀਗਾ, ਉਹਦੇ ਬਾਅਦ 'ਚ ਹੀ ਜਿਹੜਾ ਹੈਗਾ ਸਿੱਖ ਧਰਮ ਜਦੋਂ ਵੀ ਆਇਆ, ਪਰ ਜਿਹੜੀ ਇੱਕ ਲਹੂ ਦੀ, ਇੱਕ ਕਲਚਰ ਦੀ, ਇੱਕ ਪਹਿਰਾਵੇ ਦੀ ਜਿਹੜੀ ਸਾਂਝ ਸੀਗੀ ਨਾ, ਉਹ ਧਰਮ ਕਰਕੇ ਟੁੱਟੀ ਨਹੀਂ। ਧਰਮ ਆਪਣੀ ਜੇ ਥੋੜੀ ਜਿਹੀ ਐਗਜ਼ਾਮਪਲ ਦੇਣੀ ਹੋਵੇ, ਆਪਾਂ ਵੇਖਦੇ ਹਾਂ ਕਿ ਬਾਬਾ ਗੁਰੂ ਨਾਨਕ ਸਾਹਿਬ ਜੀ ਔਰ ਜਿਹੜੇ ਭਾਈ ਮਰਦਾਨਾ ਜੀ, ਉਹਨਾਂ ਦੀ ਜਿਹੜੀ ਦੋਸਤੀ ਹੈ ਉਹਦੇ ਤੋਂ ਸਾਨੂੰ ਇਹਦੀ ਝਲਕ ਵੀ ਮਿਲਦੀ ਹੈ। ਜੀ ਜੀ, ਦੇਖੋ ਉਹ ਇਹ ਜਿਹੜੀ, ਜਿਵੇਂ ਮੈਂ ਪਹਿਲਾਂ ਵੀ ਕਿਹਾ ਨਾ ਕਿ ਇਹ ਜਿਹੜੀ ਸਾਂਝ ਸੀਗੀ, ਇਹਦੇ ਵਿੱਚ ਧਰਮ ਨੇ ਦਰੇੜ ਨਹੀਂ ਪਾਈ ਕੋਈ ਵੀ। ਇਹ ਇਸੇ ਤਰ੍ਹਾਂ ਹੀ ਲਗਾਤਾਰ ਚੱਲਦੀ ਰਹੀ ਆ, ਹੁਣ ਵੀ ਚੱਲ ਰਹੀ ਆ। ਇਹਦੇ ਵਿੱਚ ਕੋਈ, ਠੀਕ ਹੈ, ਜਿਹੜੇ ਕੋਈ ਨਾ ਕੋਈ ਜਿਹੜੇ ਦੂਸਰੇ ਅਨਸਰ ਹੁੰਦੇ ਆ ਉਹ ਜ਼ਰੂਰ ਵਿੱਚ ਆ ਜਾਂਦੇ ਆ, ਪਰ ਓਵਰਆਲ ਜਿਹੜੀ ਇਸਲਾਮ ਦਾ ਤੇ ਪੰਥ ਦਾ ਜਿਹੜਾ ਰਿਸ਼ਤਾ ਸੀਗਾ ਉਹ ਬੜਾ ਮਜ਼ਬੂਤ ਰਿਹਾ। ਇਕੱਲੀ ਇਹੀ ਗੱਲ ਨਹੀਂ ਹੈਗੀ, ਤੁਸੀਂ ਗੁਰੂ ਪੀਰੀਅਡ ਤੋਂ ਹੀ ਸ਼ੁਰੂ ਕਰ ਲਓ, ਥੱਲੇ ਤੱਕ ਆ ਜਾਓ, ਤੁਸੀਂ 10ਵੇਂ ਪਾਤਸ਼ਾਹ ਤੱਕ, ਸਿੱਖਾਂ ਦੀ ਤੇ ਮੁਸਲਮਾਨਾਂ ਦੀ ਜਿਹੜੀ ਸਾਂਝ ਆ ਉਹ ਬਹੁਤ ਡੂੰਘੀ ਆ। ਆਈ ਗੱਲ ਮੁੜ ਕੇ ਜਿਹੜੀ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਸੀ ਕਿ ਜਿਹੜੇ ਰੰਧਾਵਾ ਸਾਹਿਬ, ਤੁਹਾਨੂੰ ਜੇ ਇਤਿਹਾਸ ਵਿੱਚ ਜਿਹੜਾ ਜ਼ਿਕਰ ਆਉਂਦਾ ਕਿ ਜਦੋਂ ਗੁਰੂ ਸਾਹਿਬ ਉਸ ਖਿੱਤੇ ਵਿੱਚ ਆਏ ਆ ਆਪਣੀ ਉਦਾਸੀ ਤੋਂ ਬਾਅਦ, ਤੇ ਉੱਥੇ ਜਿੱਤੇ ਰੰਧਾਵੇ ਦੇ ਖੂਹ ਤੇ ਉਹ ਆਏ ਸੀ। ਜਿਹੜਾ ਜਿੱਤਾ ਰੰਧਾਵਾ ਆ, ਉਹਦੇ ਉਹ ਜਿਹੜੇ ਅਸਲ ਐਸਨ ਰੰਧਾਵਾ ਨੇ, ਉਹਨਾਂ ਦੇ ਡਾਇਰੈਕਟ ਡਿਸੈਂਡੈਂਟ ਨੇ। ਇਹ ਮੈਨੂੰ ਉਹਨਾਂ ਨੇ ਆਪ ਹੀ ਦੱਸਿਆ ਸੀ। ਤੇ ਉਹ ਜਦੋਂ ਵੀ ਅਕਸਰ ਗੱਲ ਕਰਦੇ ਸੀ ਨਾ ਦਰਬਾਰ ਸਾਹਿਬ ਦੇ ਮਤਲਬ ਇਸ ਸਾਕੇ ਦੀ, ਤੇ ਅਕਸਰ ਉਹਨਾਂ ਦਾ ਗਲਾ ਭਾਰ ਹੁੰਦਾ ਸੀ, ਉਹ ਬੋਲ ਨਹੀਂ ਸਕਦੇ। ਸੋ ਇਹ ਸਿਚੁਏਸ਼ਨ ਇਹ ਤਾਂ ਹੀ ਹੁੰਦੀ ਆ ਜੇ ਤੁਹਾਡੀ ਜਿਹੜੀ ਲੀਨੇਜ ਆ ਉਹ ਸਿੱਖਾਂ ਦੇ ਨਾਲ ਹੋਵੇ, ਜਾਂ ਤੁਹਾਡਾ ਰਿਸ਼ਤਾ ਇੰਨਾ ਕੁ ਜ਼ਿਆਦਾ ਗੂੜਾ ਹੋਵੇ ਕਿ ਤੁਸੀਂ ਜਿਹੜੇ ਹੈਗੇ ਇਸ ਗੱਲ ਨੂੰ ਅਲੱਗ ਨਾ ਕਰ ਸਕੋ। ਦੇਖੋ, ਜੇ ਇਕੱਲੀ ਇਹ ਗੱਲ ਨਹੀਂ ਹੈਗੀ ਜਿਹੜੀ, ਜੇ ਆਪਾਂ ਗੁਰੂ ਨਾਨਕ ਸਾਹਿਬ ਦੀ ਗੱਲ ਵੀ ਕਰੀਏ ਤੇ ਹੁਣ ਤੱਕ ਦੀ ਜਿਹੜੀ ਸਭ ਤੋਂ ਅੱਛੀ ਟ੍ਰਿਬਿਊਟ ਆ ਗੁਰੂ ਨਾਨਕ ਸਾਹਿਬ ਦੇ ਉਸ ਵਰਤਾਰੇ ਨੂੰ ਲੈ ਕੇ ਜਾਂ ਗੁਰੂ ਨਾਨਕ ਸਾਹਿਬ ਦੀ ਆਮਦ ਨੂੰ ਲੈ ਕੇ, ਉਹ ਵੀ ਇੱਕ ਮੁਸਲਮਾਨ ਵੀਰ ਜਿਹੜੇ ਕਿ ਬੜੇ ਵੱਡੇ ਇੱਕ ਫਲਸਫਰ ਹੋਏ ਨੇ, ਮੁਹੰਮਦ ਇਕਬਾਲ, ਡਾਕਟਰ ਇਕਬਾਲ ਜਿਹੜੇ ਆ, ਉਹਨਾਂ ਦੀ ਆ। ਸੋ ਮੈਂ ਫਿਰ ਉਸੇ ਗੱਲ ਤੇ ਆਉਣਾ ਕਿ ਐਹਸਨ ਜਿਹੜੇ ਰੰਧਾਵਾ ਸਾਹਿਬ ਦੀ ਜਿਹੜੀ ਕਵਿਤਾ ਜਿਹੜੀ ਉਹਨਾਂ ਨੇ ਲਿਖੀ ਆ, ਉਹ ਦਰਬਾਰ ਸਾਹਿਬ ਦੇ ਸਾਰੇ ਸਾਕੇ ਨੂੰ ਤੇ ਜਿਹੜੀ ਸਿੱਖਾਂ ਦੇ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ, ਸਮਾਜਿਕ ਤੌਰ ਤੇ ਉਹਦਾ ਜੋ ਅਸਰ ਪਿਆ, ਉਹਦੀ ਸਾਰੇ ਦੀ ਸਾਰੀ ਜਿਹੜੀ ਹੈਗੀ ਆ ਉਹ ਹਾਲਾਤ ਆ, ਉਹ ਬਿਨ ਬਿਆਨ ਕਰਦੀ ਆ। ਮੈਂ ਸਮਝਦਾ ਕਿ ਉਹਦੇ ਤੋਂ ਅੱਛੀ ਜਿਹੜੇ ਹਾਲਾਤਾਂ ਦੇ ਉੱਪਰ ਚਾਨਣਾ ਪਾਉਣ, ਕਿਉਂਕਿ ਦੇਖੋ ਅਸੀਂ ਉਸ ਹਾਲਾਤ ਵਿੱਚ ਉਸ ਸਮੇਂ ਦੇ ਵਿੱਚੋਂ ਵਿਚਰੇ ਹਾਂ। ਤੁਹਾਡੇ ਸਾਹਮਣੇ ਕਈ ਗੱਲਾਂ ਓਵਰਲੁੱਕ ਹੋ ਜਾਂਦੀਆਂ ਵੀ ਆਹ ਵੀ ਹੋਇਆ ਸੀ, ਪਰ ਜਿਹੜੀਆਂ ਇਹੋ ਜਿਹੀਆਂ ਕਈਆਂ ਹੋਈਆਂ ਗੱਲਾਂ ਹੁੰਦੀਆਂ ਲਿਖੀਆਂ ਹੋਈਆਂ ਗੱਲਾਂ ਇਹੋ ਜਿਹੇ ਬੰਦਿਆਂ ਦੀਆਂ, ਉਹ ਇਤਿਹਾਸ ਦਾ ਹਿੱਸਾ ਬਣ ਕੇ ਆਉਣ ਵਾਲੇ ਸਦਾ ਵਾਸਤੇ ਜਿਹੜੀਆਂ ਇਤਿਹਾਸ ਦਾ ਹਿੱਸਾ ਰਹਿਣਗੀਆਂ, ਔਰ ਲੋਕ ਇਸ ਦਾ ਜਿਹੜਾ ਭਰਪੂਰ ਉਹਦੇ ਵਿੱਚੋਂ ਮੰਨਣਗੇ ਵੀ ਐਕਚੁਅਲ ਹੋਇਆ ਕੀ ਸੀ। ਜੀ ਬਿਲਕੁਲ ਡਾਕਟਰ ਸਾਹਿਬ, ਕਾਫੀ ਤੁਸੀਂ ਇਹਦੇ ਬਾਰੇ ਜਿਹੜਾ ਉਹਨਾਂ ਦੀ ਸ਼ਖਸੀਅਤ ਬਾਰੇ ਵੀ ਦੱਸਿਆ ਔਰ ਇਸ ਦੀ ਵਜ੍ਹਾ ਬਾਰੇ ਵੀ ਦੱਸਿਆ। ਸੋ ਅਸੀਂ ਇੱਕ ਜਿਹੜਾ ਅਣਛੇੜਿਆ ਪਹਿਲੂ ਆ ਇਸ ਸਾਰੀ ਗੱਲਬਾਤ ਦਾ, ਜਦੋਂ ਆਪਾਂ ਘੱਲੂਘਾਰੇ ਦੀ ਗੱਲ ਕਰਦੇ ਹਾਂ, ਕਿਉਂਕਿ ਤੁਸੀਂ ਦੱਸਿਆ ਕਿ ਪਿਛਲੇ ਤਕਰੀਬਨ 25 ਸਾਲਾਂ ਤੋਂ ਤੁਹਾਡਾ ਜਿਹੜਾ ਰਿਸ਼ਤਾ ਆ ਉਹ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਨਾਲ, ਜਾਂ ਫਿਰ ਸਿੱਖ ਕੌਮ ਦਾ ਦਰਦ ਰੱਖਣ ਵਾਲੀਆਂ, ਪੰਜਾਬ ਦਾ ਦਰਦ ਰੱਖਣ ਵਾਲੀਆਂ ਧਿਰਾਂ ਦੇ ਨਾਲ ਰਿਹਾ। ਇੱਥੇ ਮੈਂ ਥੋੜਾ ਜਿਹਾ ਇੱਕ ਵਿਸ਼ੇ ਨੂੰ ਜ਼ਰੂਰ ਟੱਚ ਕਰਨਾ ਚਾਹਾਂਗਾ, ਕਿਉਂਕਿ ਅਕਸਰ ਅਸੀਂ ਡਾਇਸਪੋਰਾ ਦੀ ਸਿੱਖਾਂ ਦੀ ਜਦੋਂ ਗੱਲ ਕਰਦੇ ਹਾਂ ਜਾਂ ਪੰਜਾਬ ਦੇ ਸਿੱਖਾਂ ਦੀ ਗੱਲ ਕਰਦੇ ਹਾਂ, ਅਸੀਂ ਕਿਤੇ ਨਾ ਕਿਤੇ ਜਿਹੜਾ ਪਾਕਿਸਤਾਨ ਆ ਉਹਦੇ ਵਿੱਚ ਸਾਡੀ ਵਸਦੀ ਜਿਹੜੀ ਕੌਮ ਆ ਤੇ ਸਾਡੇ ਗੁਰਦੁਆਰੇ ਨੇ, ਅਨਫੋਰਚੂਨੇਟ ਹੈ ਕਿ 1947 ਦੀ ਜਿਹੜੀ ਕਾਣੀ ਵੰਡ ਨੇ ਪੰਜਾਬ ਦੇ ਦਿਲ ਦੇ ਉੱਤੋਂ ਜਿਹੜੀ ਹੈ ਛੁਰੀ ਫੇਰ ਕੇ ਸਾਨੂੰ ਵੱਖ ਕੀਤਾ, ਔਰ ਉੱਥੇ ਸਾਡੇ ਜਿਹੜੇ ਗੁਰੂ ਧਾਮ ਨੇ ਉਹਨਾਂ ਦੇ ਵਿੱਚ ਤੁਹਾਡੀ ਜਦੋਂ ਇੰਟਰੈਕਸ਼ਨ ਹੁੰਦੀ ਹੈ ਉਹਨਾਂ ਦੇ ਪ੍ਰਬੰਧਕਾਂ ਦੇ ਨਾਲ ਜਾਂ ਸੰਗਤ ਦੇ ਨਾਲ, ਕਦੀ ਉਹਨਾਂ ਨਾਲ ਵੀ ਗੱਲ ਹੋਈ ਹੈ ਕਿ ਇਸ ਘੱਲੂਘਾਰੇ ਬਾਰੇ ਜਿਹੜਾ
ਕਦੀ ਚਿਤਵਿਆ ਨਹੀਂ ਸੀ ਜਾ ਸਕਦਾ ਵੀ ਇਹ ਵੀ ਕੰਮ ਸਿੱਖਾਂ ਦੇ ਨਾਲ ਇਸ ਧਰਤੀ ਤੇ ਕਦੀ ਹੋਏਗਾ ਕਿ ਜਿਹੜੇ ਮੁਲਕ ਨੂੰ ਆਜ਼ਾਦ ਕਰਾਉਣ ਲਈ 87% ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਨੇ, ਹਰ ਬਾਹਰਲੇ ਹੱਲੇ ਨੂੰ ਆਪਣੀ ਹਿੱਕ ਤੇ ਜਰਿਆ। ਉਹਨਾਂ ਸਿੱਖਾਂ ਦੇ ਨਾਲ, ਉਹਨਾਂ ਦੇ ਗੁਰਧਾਮਾਂ ਦੇ ਨਾਲ ਇੰਨਾ ਵੱਡਾ ਵਿਸ਼ਵਾਸਘਾਤ ਜਿਹੜਾ ਕੀਤਾ ਜਾਏਗਾ, ਕਦੀ ਉੱਥੋਂ ਦੇ ਜਿਹੜੀ ਪ੍ਰਬੰਧਕੀ ਢਾਂਚਾ ਪਾਕਿਸਤਾਨ ਦਾ ਔਰ ਉੱਥੋਂ ਦੀ ਜਿਹੜੀ ਸਿੱਖ ਸੰਗਤ ਹੈ ਉਹਨਾਂ ਨਾਲ ਕਦੀ ਤੁਹਾਡੀ ਇਸ ਬਾਰੇ ਕਦੀ ਵਿਚਾਰ ਹੋਈ ਹੋਵੇ, ਉਹ ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖ? ਦੇਖੋ, ਤੁਹਾਡਾ ਬੜਾ ਅੱਛਾ ਸਵਾਲ ਹੈ। ਇਕੱਲਾ ਜਿਹੜਾ ਉੱਥੋਂ ਦਾ ਪ੍ਰਬੰਧਕੀ ਢਾਂਚਾ ਜਾਂ ਸਿੱਖਾਂ ਦੇ ਨਾਲ ਦੀ ਮੈਂ ਗੱਲ ਨਹੀਂ ਕਰਾਂਗਾ। ਦੇਖੋ, ਇਹ ਮੈਂ ਜਿੱਦਾਂ ਪਹਿਲਾਂ ਹੀ ਕਹਿ ਕੇ ਹਟਿਆ ਨਾ ਵੀ ਜਿਹੜੀ ਪੰਥ ਦਾ ਜਿਹੜਾ ਰਿਸ਼ਤਾ ਆ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਉਸ ਖਿੱਤੇ ਦਾ, ਉਹ ਨਵਾਂ ਨਹੀਂ ਹੈ। ਇਸ ਜਿਹੜੀ ਇਹ ਘਟਨਾ ਸੀਗੀ, ਇਹਦਾ ਇਕੱਲਾ ਸਿੱਖਾਂ ਤੇ ਅਸਰ ਨਹੀਂ ਪਿਆ, ਇਹਦਾ ਮੁਸਲਮਾਨਾਂ ਤੇ ਵੀ ਬਹੁਤ ਅਸਰ ਪਿਆ। ਕਿਉਂਕਿ ਦੇਖੋ, ਉਹਦੇ ਦੋ ਕਾਰਨ ਸੀ। ਇੱਕ ਤਾਂ ਪਿਛਲੀਆਂ 5 ਸਦੀਆਂ ਤੋਂ ਅਸੀਂ ਉੱਥੇ ਇਕੱਠੇ ਰਹਿ ਰਹੇ ਹਾਂ, ਇੱਕ ਗੱਲ। ਦੂਜੀ ਗੱਲ ਇਹ ਆ ਕਿ ਸਾਡੇ ਉਹ ਗੁਆਂਢੀ ਵੀ ਆ। ਮੈਂ ਖੁਦ, ਮੈਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ, ਮੈਂ ਅਕਸਰ ਵਾਈਡਲੀ ਟਰੈਵਲ ਕੀਤਾ ਸਾਰੇ ਜਿਹੜਾ ਪੰਜਾਬ ਦਾ ਏਰੀਆ। ਮੈਨੂੰ ਬੜਾ ਸੀਗਾ ਵੀ ਜਿੱਥੇ ਸਿੱਖ ਰਹੇ ਆ, ਉਹ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਤੁਸੀਂ ਕਿਸੇ ਪਿੰਡ ਜਾਂਦੇ ਹੋ ਤੇ ਤੁਹਾਨੂੰ ਪਿੰਡ ਦੀ ਜੂ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਸਿੱਖਾਂ ਦਾ ਪਿੰਡ ਹੋਊਗਾ। ਉਹਨਾਂ ਦੀਆਂ ਬਿਲਡਿੰਗਸ, ਉਹਨਾਂ ਦਾ ਰੱਖ ਰਖਾਵ। ਸੋ ਇਹ ਇੱਕ ਮੇਰੇ ਮਨ 'ਚ ਹਮੇਸ਼ਾ ਹੀ ਰਿਹਾ ਵੀ ਮੈਂ ਉਹ ਜ਼ਰੂਰ ਇਲਾਕੇ ਵਿਜ਼ਿਟ ਕਰਾਂ। ਤੇ ਮੈਂ ਲੋਕਾਂ ਨੂੰ ਅਕਸਰ ਪੁੱਛਦਾ ਰਹਿੰਦਾ ਸੀ ਕਿ ਜਦੋਂ ਇਹ ਜਿਹੜਾ ਘਟਨਾ ਹੋਈ ਆ, ਤੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਬਾਰਡਰ ਦੇ ਏਰੀਏ 'ਚ ਦੱਸਿਆ ਕਿ ਜਦੋਂ ਇਹ ਘਟਨਾ ਜੂਨ 1984 'ਚ ਹੋਈ ਹੈ, ਔਰ ਸਾਡੇ ਪਿੰਡਾਂ ਦੇ ਵਿੱਚ ਮਸੀਤ ਦੇ ਲਾਊਡ ਸਪੀਕਰ ਦੇ ਉੱਪਰ ਵੀ ਰੋਜ਼ ਮਨਾਦੀ ਹੁੰਦੀ ਸੀ ਭਈ ਸਾਡੇ ਗੁਆਂਢ ਦੇ ਵਿੱਚ ਇੱਕ ਘਟਨਾ ਵਾਪਰੀ ਹੋਈ ਆ, ਅਗਰ ਉੱਥੋਂ ਜਿਹੜੇ ਕੋਈ ਲੋਕ ਆਉਂਦੇ ਆ ਤੇ ਉਹਨਾਂ ਨੂੰ ਬਾਇਜ਼ਤ ਆਪਣੇ ਘਰ ਰੱਖੋ, ਔਰ ਸਵੇਰੇ ਸਾਨੂੰ ਚੌਂਕੀ ਜਾਂ ਲਾਗੇ ਥਾਣੇ 'ਚ ਇਤਲਾਹ ਕਰ ਦਿਓ, ਅਸੀਂ ਉਹਨਾਂ ਨੂੰ ਆ ਕੇ ਲੈ ਜਾਵਾਂਗੇ। ਸੋ ਇਹ ਵਰਤਾਰਾ 2-3 ਮਹੀਨੇ ਏਦਾਂ ਚੱਲਦਾ ਰਿਹਾ। ਮਤਲਬ ਜਿਹੜੇ ਇੱਥੋਂ ਸਤਾਏ ਹੋਏ ਜਿਹੜੇ ਮਤਲਬ ਆਪਣੇ ਸਿੰਘ ਸੀਗੇ, ਉਹ ਦੇਖੋ ਜਗ੍ਹਾ ਕੋਈ ਨਹੀਂ ਸੀਗੀ ਹੋਰ ਰਹਿਣ। ਇੱਕ ਤੁਸੀਂ ਜਦੋਂ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਕੋਈ ਮੁਸੀਬਤ ਆਉਂਦੀ ਹੈ, ਤੁਸੀਂ ਇੱਕ ਗੁਆਂਢੀ ਜਿਹੜੇ ਇੱਕ ਦੂਜੇ ਦੀ ਹੈਲਪ ਕਰਦੇ ਆ ਨਾ। ਸੋ ਉਸ ਪੱਖ ਤੋਂ ਜਿੱਥੇ ਤਾਂ ਮੁਸਲਮਾਨਾਂ ਨੇ ਸਿੱਖਾਂ ਦੀ ਬਾਂਹ ਫੜੀ, ਇਹ ਅਸੀਂ ਉਹਨਾਂ ਦੇ ਹਮੇਸ਼ਾ ਵਾਸਤੇ ਰਿਣੀ ਰਵਾਂਗੇ। ਸਾਰੇ ਲੈਵਲ ਤੇ, ਇੱਕ ਲੈਵਲ ਤੇ ਨਹੀਂ, ਸਮਾਜਿਕ ਲੈਵਲ ਤੇ ਨਹੀਂ, ਸਾਰੇ ਲੈਵਲਸ ਤੇ ਜਿਹੜੀ ਹੈਗੀ ਆ ਉਹਨਾਂ ਦੀ ਸਪੋਰਟ ਰਹੀ ਹੈ। ਦੂਜੀ ਰਹੀ ਜਿਹੜੀ ਸਿੱਖਾਂ ਦੇ ਨਾਲ ਜਿਹੜੀ ਗੱਲ ਸੀ, ਦੇਖੋ ਜੇ ਤੁਹਾਨੂੰ ਤੁਸੀਂ ਹਿਸਟਰੀ ਤੇ ਪਿੱਛੇ ਜਾਓ ਨਾ, ਮਤਲਬ 1947 ਤੋਂ ਬਾਅਦ ਸਾਰੇ ਪੰਜਾਬ ਵਿੱਚ ਕੋਈ ਸਿੱਖ ਫੈਮਿਲੀ ਨਹੀਂ ਹੈਗੀ। ਉੱਥੇ ਹੈਗੀ ਸੀਗੀ ਪਹਿਲਾਂ, ਜਿੰਨੇ ਸਾਡੇ ਲੋਕ ਸੀਗੇ ਉਹ ਪਹਿਲਾਂ ਪਸ਼ਾਵਰ ਰਹਿੰਦੇ ਸੀਗੇ, ਤੇ ਪਸ਼ਾਵਰ ਤੋਂ ਉਹ ਵੰਡ ਤੋਂ ਬਾਅਦ ਜਿਹੜਾ ਇਲਾਕਾ ਗੈਰ ਹੈ ਜਿਹਦੀ ਅੱਜ ਕੱਲ੍ਹ ਬੜੀ ਚਰਚਾ ਹੈ, ਉਹ ਅਫਗਾਨਿਸਤਾਨ ਦੇ ਨਾਲ ਤੇ ਪਾਕਿਸਤਾਨ ਦੇ ਵਿਚਕਾਰ ਇੱਕ 200 ਮੀਲ ਦੀ ਪੱਟੀ ਹੈ ਜਿੱਥੇ ਆਪਣੇ ਲੋਕ ਰਹੇ ਆ। ਉਹ ਮੁਸਲਮਾਨਾਂ ਨਾਲ ਰਿਲੇਸ਼ਨਸ਼ਿਪ ਹੋਣ ਕਰਕੇ ਉਹਨਾਂ ਨੇ ਪਸ਼ਾਵਰ ਦੇ ਏਰੀਏ ਦੇ ਲੋਕਾਂ ਨੂੰ ਕਿਹਾ ਵੀ ਤੁਸੀਂ ਕੁਝ ਸਮੇਂ ਵਾਸਤੇ ਸਾਡੇ ਕੋਲ ਆ ਜਾਓ, ਜਦੋਂ ਹਾਲਾਤ ਚੰਗੇ ਹੋਏ ਫਿਰ ਚੱਲ ਜਾਓ। ਪਰ ਹਾਲਾਤ ਕਦੀ ਚੰਗੇ ਹੋਏ ਨਹੀਂ। ਸੋ 1947 ਤੋਂ ਲੈ ਕੇ 71-72 ਤੱਕ ਇਹ ਜਿਹੜੀ ਸਾਡੀ ਵਸੋਂ ਆ, ਟੋਟਲ ਕੋਈ 10 ਜਾਂ 15,000 ਦੇ ਕਰੀਬ ਉਦੋਂ ਵਸੋਂ ਸੀਗੀ। ਹੁਣ ਵੱਧ ਗਈ ਹੈ, ਬਹੁਤ ਤਾਂ ਨਹੀਂ ਵਧੀ ਪਰ 15,000 ਹੋਏਗੀ ਸਾਰੀ ਗਿਣਤੀ ਆ ਪਾਕਿਸਤਾਨ ਤੇ। ਤੇ ਉਹ ਜਿਹੜੇ ਲੋਕ ਸੀਗੇ ਆਪਣੇ ਉੱਥੇ ਚਲੇ ਗਏ, ਉੱਥੇ ਛੋਟਾ ਮੋਟਾ ਆਪਣੇ ਜਿਹੜਾ ਕਾਰੋਬਾਰ ਕਰਦੇ। 1971 ਤੋਂ ਬਾਅਦ ਜਿਹੜੀ ਜੰਗ ਹੋਈ ਹੈ, ਉਹਦੇ ਤੋਂ ਬਾਅਦ ਕੁਛ ਸਾਡੀ ਜਿਹੜੀਆਂ ਫੈਮਿਲੀ ਸੀ ਅਫਗਾਨਿਸਤਾਨ ਤੋਂ, ਕੁਛ ਲੋਕਲ, ਇਹ ਸਭ ਤੋਂ ਪਹਿਲਾਂ ਪਸ਼ਾਵਰ ਆਇਆ। ਪਸ਼ਾਵਰ ਤੋਂ ਬਾਅਦ ਹੌਲੀ ਹੌਲੀ ਫਿਰ ਇਹ ਨਨਕਾਣਾ ਸਾਹਿਬ ਦੀ ਧਰਤੀ ਤੇ ਆਉਣੇ ਸ਼ੁਰੂ ਹੋ ਗਏ। ਅੱਜ ਕੱਲ੍ਹ ਕੋਈ ਕਾਫੀ ਅੱਛੀ ਤਾਦਾਦ ਹੈ ਹਲੇ ਨਨਕਾਣਾ ਸਾਹਿਬ 'ਚ ਹੈਗੀ ਆ। ਤੇ ਪੰਜਾਬ ਦੇ ਬਾਕੀ ਸ਼ਹਿਰਾਂ 'ਚ ਵੀ ਜਿਵੇਂ ਬਾਬੇ ਕੀ ਬੇਰ, ਉੱਥੇ 2-3 ਫੈਮਲੀਆਂ ਹੈਗੀਆਂ। ਫਿਰ ਜੇਲਮ, ਉੱਥੇ 2-3 ਫੈਮਲੀਜ਼ ਹੈਗੀਆਂ। ਬਿਹਾੜੀ ਵਾਲੇ ਪਾਸੇ ਕੁਛ ਪਰਿਵਾਰ ਹੈਗੇ ਆ। ਇੱਦਾਂ ਹੌਲੀ ਹੌਲੀ ਜਿਹੜੇ ਬਿਜ਼ਨਸ ਦੇ ਤੌਰ ਤੇ ਇਹ ਜਿਹੜੇ ਸਾਡੇ ਸਿੱਖ ਪਰਿਵਾਰ ਹੈ, ਹੁਣ ਹੌਲੀ ਹੌਲੀ ਬਾਕੀ ਜਗ੍ਹਾ ਤੇ ਵੀ ਜਾ ਰਿਹਾ। ਪਰ ਉਹਦਾ ਜਾਣ ਦਾ ਕਾਰਨ ਜਿਹੜਾ ਇੱਕੋ ਹੀ ਸੀਗਾ ਕਿ ਉੱਥੇ ਸਾਡੇ ਗੁਰਦੁਆਰੇ ਹੈਗੇ। ਮੈਂ ਇੱਕ ਗੱਲ ਹੋਰ ਇੱਥੇ ਕਹਿਣੀ ਚਾਹੂੰਗਾ ਕਿ ਦੁਨੀਆ ਦੇ ਨਕਸ਼ੇ ਤੇ ਕਦੀ ਇੱਦਾਂ ਦੀ ਘਟਨਾ ਨਹੀਂ ਹੋਈ ਕਿ ਕੌਮ ਦਾ ਜਿੱਥੇ ਜਨਮ ਹੋਇਆ ਹੋਵੇ ਉਹ ਜਗ੍ਹਾ ਹੀ ਤੁਸੀਂ ਖਾਲੀ ਕਰਕੇ ਚੱਲ ਜਾਓ। ਅਸੀਂ ਉਸ ਵੇਲੇ ਤਾਂ ਨਹੀਂ ਸੀ, ਸਾਨੂੰ ਨਹੀਂ ਹੁਣ ਪਤਾ, ਪਰ ਜੋ ਹਾਲਾਤ ਦੱਸਦੇ ਆ ਮੈਂ ਇਹ ਸਮਝ ਸਕਦੇ ਹਾਂ ਅਸੀਂ ਕਿ ਇਹ ਸਿੱਖਾਂ ਦੀ ਜਿਹੜੀ ਸਾਡੀ ਲੀਡਰਸ਼ਿਪ ਆ ਉਹਦਾ ਕੋਈ ਸਿਆਣਾ ਮਤਲਬ ਫੈਸਲਾ ਨਹੀਂ ਸੀਗਾ। ਸਾਨੂੰ ਜ਼ਰੂਰ ਇਹਦੇ ਕੋਈ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਸੀ। ਦੇਖੋ ਅਸੀਂ ਬੜੇ ਧੰਨਵਾਦੀ ਹਾਂ ਪਾਕਿਸਤਾਨ ਦੀ ਸਰਕਾਰ ਨੇ, ਜਿਨ੍ਹਾਂ ਨੇ ਸਾਡੀ ਗੈਰ ਹਾਜ਼ਰੀ ਦੇ ਵਿੱਚ ਸਾਡੇ ਜਿਹੜੇ ਗੁਰੂ ਧਾਮ ਆ ਉਹਨਾਂ ਨੂੰ ਸਾਂਭ ਕੇ ਰੱਖਿਆ ਹੋਇਆ।
ਔਰ ਲਗਭਗ 172 ਦੇ ਕਰੀਬ ਜਿਹੜੇ ਰਿਕਾਰਡਡ ਹਿਸਟੋਰੀਕਲ ਸਿੱਖ ਸ਼ਰਾਈਨਸ ਪਾਕਿਸਤਾਨ 'ਚ ਹੈਗੀਆਂ। ਹੁਣ ਜੇ ਅਸੀਂ ਇਹ ਅੰਦਾਜ਼ਾ ਲਾਈਏ ਵੀ ਸਾਰੇ ਹੀ ਉਹ ਬਿਲਡਿੰਗਾਂ ਵੀ ਠੀਕ ਹੋਣਗੀਆਂ, ਕਿਸੇ ਦਾ ਕਬਜ਼ਾ ਨਹੀਂ ਹੋਇਆ ਹੋਊਗਾ, ਇਹ ਤਾਂ ਗੱਲ ਨਹੀਂ ਹੈਗੀ। ਬਿਲਡਿੰਗਾਂ ਖਰਾਬ ਵੀ ਹੋਈਆਂ, ਲੋਕਾਂ ਨੇ ਕਬਜ਼ੇ ਵੀ ਕੀਤੇ। ਇਹ ਇੱਕ ਸਿਮਿਲਰ ਜਿੱਦਾਂ ਸਾਡੇ ਵਾਲੇ ਈਸਟ ਪੰਜਾਬ ਦੇ ਵਿੱਚ ਲਾ ਲਓ ਵੀ ਲੋਕਾਂ ਨੇ ਮਸੀਤਾਂ ਤੇ ਕਬਜ਼ਾ ਕਰ ਲਿਆ, ਕਿਸੇ ਨੇ ਕਬਰਾਂ ਦੇ ਵਿੱਚ ਕਰ ਲਿਆ, ਜੇ ਠੀਕ ਨਹੀਂ। ਪਰ ਇੱਕ ਗੱਲ ਬੜੀ ਅੱਛੀ ਹੋਈ ਆ ਕਿ ਜਿੰਨੀ ਸਾਡੀ ਜ਼ਮੀਨ ਹੈ ਉੱਥੇ ਕੋਈ 2800 ਮਰਬਾ ਜ਼ਮੀਨ ਹੈਗੀ ਆ, 64,000 ਏਕੜ ਦੇ ਕਰੀਬ ਇਹ ਜ਼ਮੀਨ ਬਣਦੀ ਹੈ, ਜਿਹੜੀ ਕਿ ਇਕੱਲੀ 700 ਮਰਬਾ ਜ਼ਮੀਨ, ਇੱਕ ਮਰਬਾ ਜਿਹੜਾ 25 ਏਕੜ ਦਾ ਹੁੰਦਾ, 700 ਮਰਬਾ ਦੇ ਕਰੀਬ ਇਕੱਲੇ ਨਨਕਾਣਾ ਸਾਹਿਬ ਦੇ ਵਿੱਚ ਹੀ ਜ਼ਮੀਨ ਹੈ। ਅੱਜ ਵੀ ਜਿਹੜੀ ਸਿਚੁਏਸ਼ਨ ਹੈ ਉੱਥੇ ਇਹ ਆ ਕਿ ਜਿਹੜੀ ਜ਼ਮੀਨ ਆ ਉਹ ਗੁਰਦੁਆਰੇ ਦਾ ਨਾਂ ਆ, ਉਹਦੇ ਉੱਪਰ ਜਿਹੜੀਆਂ ਬਿਲਡਿੰਗਸ ਹੈਗੀਆਂ, ਕਿਸੇ ਨੇ ਘਰ ਬਣਾਇਆ ਹੋਇਆ, ਕਿਸੇ ਨੇ ਕੋਈ ਇੰਡਸਟਰੀ ਆ, ਉਹ ਉਹਨਾਂ ਦੀ ਲੋਕਾਂ ਦੀ ਆਪਣੀ ਮਲਕੀਅਤ ਹੈ। ਪਰ ਗੁਰਦੁਆਰੇ ਨੂੰ ਹਰ ਮਹੀਨੇ ਜ਼ਮੀਨ ਦਾ ਕਿਰਾਇਆ ਭਾਵੇਂ 2 ਰੁਪਏ ਜਾਂਦਾ ਹੋਵੇ, ਉਹ ਜਾਂਦਾ ਜ਼ਰੂਰ ਹੈ। ਔਰ ਜਿਹੜੀ ਇਹ ਜ਼ਮੀਨ ਆ ਇਹ ਵੇਚੀ ਨਹੀਂ ਜਾ ਸਕਦੀ, ਲੀਜ਼ ਕੀਤੀ ਜਾ ਸਕਦੀ ਆ, ਖੁਰਦ-ਬੁਰਦ ਕੀਤੀ ਜਾ ਸਕਦੀ ਇੰਨੇ ਵੇ। ਪਰ ਟੈਕਨੀਕਲੀ ਜਦੋਂ ਕਿਤੇ ਇਦਾਂ ਦੀ ਪ੍ਰੋਬਲਮ ਹੁੰਦੀ ਆ, ਪਿੱਛੇ ਜਿਹੇ ਇੱਕ ਲਾਹੌਰ 'ਚ ਬੇਦੀਆਂ ਰੋਡ ਤੇ 800 ਕਨਾਲ ਇੱਕ ਜ਼ਮੀਨ ਸੀਗੀ ਜਿਹੜੀ ਸਿੱਖਾਂ ਦੇ ਨਾਲ ਸੰਬੰਧਿਤ ਸੀ, ਉਹ ਉਹਨਾਂ ਨੇ ਵੇਚਣ ਦੀ ਕੋਸ਼ਿਸ਼ ਕੀਤੀ। ਸੁਪਰੀਮ ਕੋਰਟ ਨੇ ਸੁਓ ਮੋਟਮ ਨੋਟਿਸ ਲੈ ਕੇ ਉਹਨਾਂ ਨੂੰ ਜੁਰਮਾਨਾ ਵੀ ਕੀਤਾ ਔਰ ਜ਼ਮੀਨ ਵਾਪਸ ਫਿਰ ਸਿੱਖਾਂ ਦੇ ਖਾਤੇ 'ਚ ਪਾ ਦਿੱਤੀ। ਸੋ ਇਹ ਜਿਹੜਾ ਵਰਤਾਰਾ ਸੀਗਾ, ਜਿਹੜਾ ਤੁਹਾਡਾ ਸਵਾਲ ਹੈ ਵੀ ਸਿੱਖਾਂ ਤੇ ਮੁਸਲਮਾਨਾਂ ਤੇ ਉਦੋਂ ਦਾ ਮਤਲਬ ਉਸ ਧਰਤੀ ਦੇ ਲੋਕਾਂ ਤੇ ਕੀ ਅਸਰ ਪਿਆ, ਇਹ ਇਕੱਲੇ ਉਦੋਂ ਸਿੱਖ ਪ੍ਰਭਾਵਿਤ ਨਹੀਂ ਹੋਏ, ਸਿੱਖਾਂ ਦੇ ਨਾਲ ਨਾਲ ਜਿਹੜੀ ਸਾਡੀ ਦੂਸਰੀ ਮੁਸਲਮਾਨ ਵਸੋਂ ਆ, ਉਹਨਾਂ ਨੇ ਵੀ ਬਹੁਤ ਜ਼ਿਆਦਾ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਇਹ ਜਿਹੜੀ ਘਟਨਾ ਘਟੀ ਆ ਇਹ ਠੀਕ ਨਹੀਂ ਹੋਈ। ਔਰ ਉਹਨਾਂ ਨੇ ਇੱਕ ਭਰਾ ਦੇ ਨਾਲ ਜਦੋਂ ਕੋਈ ਇੱਦਾਂ ਦੀ ਗੱਲ ਹੁੰਦੀ ਆ, ਕਿਸੇ ਗੁਆਂਢੀ ਦੇ ਨਾਲ ਇੱਦਾਂ ਦੀ ਗੱਲ ਹੁੰਦੀ ਆ, ਉਸੇ ਲੈਵਲ ਤੇ ਜਾ ਕੇ ਉਹਨਾਂ ਨੇ ਸਿੱਖਾਂ ਦੀ ਸਪੋਰਟ ਵੀ ਕੀਤੀ ਆ ਔਰ ਅੱਜ ਤੱਕ ਕਰ ਰਿਹਾ। ਦੇਖੋ ਜਿਹੜੀ ਤੁਸੀਂ ਮੌਜੂਦਾ ਸਮੇਂ 'ਚ ਵੀ ਦੇਖ ਲਓ, ਮੈਂ ਇੱਥੇ ਗੱਲ ਹੋਰ ਕਹਿਣੀ ਚਾਹੁੰਦਾ ਜੀ, ਇਹ ਨਹੀਂ ਹੈ ਵੀ ਸਿੱਖ ਜਦੋਂ ਗੁਰਦੁਆਰੇ ਛੱਡਿਆ ਉਹਦੇ ਤੋਂ ਬਾਅਦ 'ਚ ਯਤਨ ਛੇਤੀ ਸ਼ੁਰੂ ਹੋ ਗਏ। 1975 ਤੋਂ 78 ਦੇ ਵਿੱਚ ਮੈਂ ਇਸ ਗੱਲ ਦਾ ਜ਼ਰੂਰ ਜ਼ਿਕਰ ਕਰਾਂਗਾ ਕਿ ਸਭ ਤੋਂ ਪਹਿਲਾਂ ਜਿਹੜਾ ਕਾਰਜ ਸੀਗਾ ਸਰਦਾਰ ਗੰਗਾ ਸਿੰਘ ਢਿੱਲੋਂ ਨੇ ਸ਼ੁਰੂ ਕੀਤਾ। ਉਹਨਾਂ ਨੂੰ ਭਾਵੇਂ ਉਸ ਵੇਲੇ ਕਾਮਯਾਬੀ ਇੰਨੀ ਨਹੀਂ ਮਿਲ ਸਕੀ, ਪਰ ਉਹਨਾਂ ਦਾ ਯਤਨ ਬੜਾ ਸੁਹਿਰਦ ਸੀਗਾ। ਉਸੇ ਹੀ ਯਤਨ ਇੱਕ ਰਾਹ ਉਹਨਾਂ ਨੇ ਜਿਹੜਾ ਉਹ ਅਖਤਿਆਰ ਕੀਤਾ ਔਰ ਇੱਕ ਪੈੜ ਜ਼ਰੂਰ ਛੱਡੀ ਹੈ। ਬਿਲਕੁਲ ਕੋਈ ਸ਼ੱਕ ਨਹੀਂ ਇਹਦੇ ਵਿੱਚ। ਜਿਹੜੀ ਕਾਮਯਾਬ, ਦੇਖੋ ਕੰਮ ਇੰਨਾ ਜ਼ਿਆਦਾ ਖਰਾਬ ਸੀਗਾ ਕਿ ਉਹਨੂੰ ਸਿੱਧੇ ਰਸਤੇ ਲਿਆਉਣਾ ਕੋਈ ਸੌਖਾ ਕੰਮ ਨਹੀਂ ਸੀ। ਉਹਨਾਂ ਦੇ ਬਿਊਰੋਕ੍ਰੇਸੀ ਦੇ ਨਾਲ, ਪੋਲੀਟੀਕਲ ਲੀਡਰਸ਼ਿਪ ਦੇ ਨਾਲ ਵੀ ਉਹਨਾਂ ਦੇ ਆਪਣੇ ਰਾਬਤੇ ਸੀਗੇ, ਜਿਨ੍ਹਾਂ ਦੀ ਵਜ੍ਹਾ ਕਰਕੇ ਉਹ ਕੁਛ ਰਸਤਾ ਬਣਾਉਣ ਵਿੱਚ ਕਾਮਯਾਬ ਹੋ ਸਕੇ। ਉਸੇ ਰਸਤੇ ਨੂੰ ਅਸੀਂ ਅੱਗੇ ਲੈ ਕੇ ਚੱਲੇ ਔਰ ਉਹਦੇ ਵਿੱਚ ਮੈਂ ਵੀ ਉਹਦਾ ਪਾਰਟ ਰਿਹਾ। ਪਰ ਇਹਦੇ ਵਿੱਚ ਕਿਸੇ ਇੱਕ ਬੰਦੇ ਦਾ ਰੋਲ ਨਹੀਂ ਸੀ। ਬੇਸਿਕਲੀ ਇਹਦੇ ਵਿੱਚ ਜਿਹੜਾ ਗੁਰੂ ਘਰਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇਹਦਾ ਸਭ ਤੋਂ ਜ਼ਿਆਦਾ ਜਿਹੜਾ ਰੋਲ ਆ, ਮੈਂ ਸਮਝਦਾ ਜਦੋਂ ਸਾਡੇ ਸਿੱਖ ਵਸੋਂ ਦੇ ਜਿਹੜੇ ਇੱਧਰੋਂ ਜਿਹੜੇ ਸਤਾਏ ਹੋਏ ਕੁਛ ਲੋਕ ਸੀਗੇ ਜਾਂ ਸਾਡੇ ਨੌਜਵਾਨ ਸੀ, ਜਦੋਂ ਉਹ ਪਾਕਿਸਤਾਨ ਵਿੱਚ ਗਏ ਉਸੇ ਕੁਛ ਦੇਰ ਰਹੇ। ਇਹਦੇ ਵਿੱਚ ਮੈਂ ਹੋਰ ਵੀ ਜ਼ਿਕਰ ਕਰਾਂਗਾ ਕਿ ਜਿਹੜਾ ਸੰਤਾਂ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਜਹਾਜ਼ ਅਗਵਾ ਹੋਇਆ ਸੀਗਾ, ਉਹਦੇ ਵਿੱਚ ਜਿਹੜੇ 5 ਸਿੰਘ ਸਾਡੇ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਨਾਲ ਸਿੰਘ ਸੀ, ਉਹ ਵੀ ਉਸ ਵਕਤ ਜੇਲ੍ਹ ਸੀ। ਉਹਨਾਂ ਦਾ ਉੱਥੋਂ ਦੀ ਪੋਲੀਟੀਕਲ ਲੀਡਰਸ਼ਿਪ ਦੇ ਨਾਲ ਇੱਕ ਆਪਣਾ ਥੋੜਾ ਬਹੁਤਾ ਰਾਬਤਾ ਸੀਗਾ। ਕੁਛ ਲੋਕ ਬਾਅਦ ਵਿੱਚ ਚਲੇ ਗਏ। ਹੌਲੀ ਹੌਲੀ ਜਿਹੜਾ ਉੱਥੋਂ ਦੀ ਜਿਹੜੀ ਲੀਡਰਸ਼ਿਪ ਆ, ਉਹਨਾਂ ਦੇ ਨਾਲ ਜਿਹੜਾ ਫਿਜ਼ੀਕਲ ਰਾਬਤਾ ਆ ਉਹ ਸ਼ੁਰੂ ਹੋਇਆ ਔਰ ਇਹ ਰਾਬਤਾ ਲੰਬਾ ਸਮਾਂ ਚੱਲਿਆ। ਦੇਖੋ ਜਿਹੜੀ ਜਿੱਥੇ ਤੱਕ ਮਨ ਦੇ ਵਿੱਚ ਪਿਆਰ ਹੁੰਦਾ ਆ ਉਹ ਇੱਕ ਅਲੱਗ ਗੱਲ ਆ, ਪਰ ਮਨ ਦੇ ਵਿੱਚ ਇੱਕ ਸ਼ੰਕੇ ਵੀ ਬੜੇ, ਕਿਉਂਕਿ 1965 ਦੀ ਲੜਾਈ, 1971 ਦੀ ਲੜਾਈ, ਔਰ ਸਿੱਖਾਂ ਨੇ ਵੀ ਕੋਈ ਇੱਦਾਂ ਦੇ ਅਸਾਰੂ ਕਦਮ ਈਸਟ ਪੰਜਾਬ ਵਿੱਚੋਂ ਨਹੀਂ ਚੁੱਕੇ ਜਿਹਦੇ ਨਾਲ ਉੱਥੋਂ ਦੇ ਮੁਸਲਮਾਨ ਤਬਕੇ ਨੂੰ ਵੀ ਲੱਗਦਾ ਵੀ ਇਹ ਅਸੀਂ ਇੱਕ ਹੀ ਭਰਾ ਆ ਜਾਂ ਸਾਰੀ ਗੱਲ ਇੱਕ ਹੈ। ਪਰ ਉਸ ਤੋਂ ਬਾਅਦ ਮੈਂ ਸਮਝਦਾ ਵੀ ਜਿਹੜੇ ਰਾਬਤੇ ਹੋਏ ਆ, ਜਿਹੜੀਆਂ ਪਾਕਟਸ ਸੀਗੀਆਂ ਉਹ ਪਹਿਲਾਂ ਹੀ ਉੱਥੇ ਮੌਜੂਦ ਸੀਗੀਆਂ। ਜਿਹੜੇ ਮੁਸਲਮਾਨ ਵੀਰ ਆ ਸਾਡੀ ਹੈਲਪ ਕਰਨਾ ਚਾਹੁੰਦੇ ਸੀ, ਜਾਂ ਜਿਹੜੇ ਮਤਲਬ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਸੀ, ਬਹੁਤ ਫੈਮਿਲੀਜ਼ ਉੱਥੇ ਹੈਗੀਆਂ। ਰਾਏ ਅਜੀਜ਼ੁੱਲਾ ਖਾਨ ਜਿਹਨਾਂ ਕੋਲ ਗੰਗਾ ਸਾਗਰ ਆ, ਨਵਾਬ ਮਰੇਲਕੋਟੇ ਵਾਲੀ ਫੈਮਿਲੀ, ਅੱਧੀ ਫੈਮਿਲੀ ਉੱਥੇ ਆ। ਫਿਰ ਕਸੂਰ ਵਾਲੇ ਜਿਹੜੇ ਮਹਾਰਾਣੀ ਨਰਕੈਣ ਹੈ ਜਿਹੜੀ ਸੀਗੀ, ਉਹਦੇ ਇੱਕ ਫੈਮਿਲੀ ਜਿਹੜੀ ਉੱਥੇ ਆ। ਇੱਦਾਂ ਦੇ ਬਹੁਤ ਸਾਰੇ ਪ੍ਰਭਾਵੀ ਫੈਮਿਲੀਜ਼ ਉਸ ਖਿੱਤੇ ਦੇ ਵਿੱਚ ਸੀਗੀਆਂ
ਜਿਨ੍ਹਾਂ ਦੇ ਨਾਲ ਜਦੋਂ ਰਾਬਤਾ ਸ਼ੁਰੂ ਹੋਇਆ ਉਦੋਂ ਹੌਲੀ ਹੌਲੀ ਜਿਹੜਾ ਸੀ ਸਾਰੇ ਦਾ ਸਾਰਾ ਸਿਸਟਮ ਜਿਹੜਾ ਸੀਗਾ ਉਹ ਅੱਗੇ ਚਲਾ ਗਿਆ। ਮੈਂ ਚਾਹੁੰਦਾ ਵੀ ਸਾਡਾ ਜਿਹੜਾ ਗੱਲਬਾਤ ਦਾ ਸਿਲਸਿਲਾ ਉਹਦੇ ਤੋਂ ਨਾ ਉਖੜ ਜਾਵੇ ਘੱਲੂਘਾਰੇ ਤੇ ਸਾਰਾ ਜਿਹੜਾ ਜੇ ਸਾਰਾ ਵਰਤਾਰਾ ਆ ਇਹ ਘੱਲੂਘਾਰੇ ਦੇ ਨਾਲ ਹੀ ਜਿਹੜਾ ਹੈਗਾ ਇਹ ਨਾਲ ਹੀ ਲਾਈਨ ਅਪ ਹੈਗਾ। ਇਹ ਸਾਰੀ ਜਿੰਨੀ ਘਟਨਾ ਘਟੀ ਆ ਇਹ ਘੱਲੂਘਾਰੇ ਤੋਂ ਜਿਹੜਾ 1984 ਦੇ ਵਿੱਚ ਜੋ ਸਾਡੇ ਨਾਲ ਵਰਤਾਂਤ ਹੋਇਆ ਇਹ ਸਾਰੀ ਉਹਦੀ ਲਾਈਨਮੈਂਟ ਹੀ ਚੱਲ ਰਹੀ ਆ। ਉਹਦੇ ਨਾਲ ਸਾਡੇ ਜਿਹੜੇ ਲੋਕ ਸੀਗੇ ਇਕੱਲੇ ਉੱਥੋਂ ਨਹੀਂ ਉਖੜੇ, ਉੱਥੋਂ ਉਖੜ ਕੇ ਜੇ ਪਾਕਿਸਤਾਨ 'ਚ ਵੀ ਚਲੇ ਗਏ ਜਾਂ ਬਾਹਰ ਵੀ ਆ ਗਏ, ਜਾਂ ਪਾਕਿਸਤਾਨ ਦੀ ਜਿਹੜੀ ਬਿਜਲੀ ਬੱਸੋਂ ਸੀ ਜਿਹਦੀ ਪਹਿਲਾਂ ਇੰਨੀ ਪੁੱਛਗਿੱਛ ਹੈ ਨਹੀਂ ਸੀ ਉਹ ਦੁਬਾਰਾ ਲਾਈਮਲਾਈਟ ਵਿੱਚ ਆਈ ਹੈਗੀ ਆ। ਸੋ ਇਹ ਇੱਕ ਐਸਾ ਇਸ਼ੂ ਸੀਗਾ ਜਿਹਦਾ ਸੈਂਟਰ ਪੁਆਇੰਟ 1984 ਦਾ ਘੱਲੂਘਾਰਾ ਹੀ ਆ। ਸੋ ਮੈਂ ਸਮਝਦਾ ਵੀ ਇਸ ਘੱਲੂਘਾਰੇ ਨੇ ਜਿੱਥੇ ਸਾਡੇ ਸਿਰ ਤੇ ਇੱਕ ਫਰੰਟਲ ਅਟੈਕ ਸੀਗਾ ਜਿਹਨੇ ਸਿੱਖ ਮਾਨਸਿਕਤਾ ਨੂੰ ਬੁਰੀ ਤਰ੍ਹਾਂ ਬਲੂੰਦਰਿਆ, ਪਰ ਲੜਖੜਾਉਂਦੀ ਕੌਮ ਜਿਹੜੀ ਸੀਗੀ ਹਮੇਸ਼ਾ ਦੀ ਤਰ੍ਹਾਂ ਫਿਰ ਇਕੱਠੀ ਹੋਈ। ਆਪਾਂ ਅਸੀਂ ਸੁਣਦੇ ਹਾਂ ਵੀ ਜਿਹੜਾ ਵੱਡਾ ਘੱਲੂਘਾਰਾ ਛੋਟਾ ਘੱਲੂਘਾਰਾ ਉਹ ਤੋਂ ਬਾਅਦ ਕਿੱਦਾਂ ਕੌਮ ਨੇ ਆਪਣੇ ਆਪ ਨੂੰ ਸਾਂਭਿਆ। ਸੇਮ ਹੀ ਸਿਚੁਏਸ਼ਨ ਜਿਹੜੀ ਆ ਉਹ ਫਿਰ 1984 ਦੇ ਵਰਤਾਂਤ ਤੋਂ ਬਾਅਦ ਸ਼ੁਰੂ ਹੋਈ ਹੈ। ਠੀਕ ਹੈ, ਸਾਡਿਆਂ ਨੇ ਮਤਲਬ ਜਿਨ੍ਹਾਂ ਨੂੰ ਅਸੀਂ ਆਪਣੇ ਸਮਝਦੇ ਸੀਗੇ ਉਹਨਾਂ ਨੇ ਬੜਾ ਗਹਿਰਾ ਸਾਨੂੰ ਜ਼ਖਮ ਦਿੱਤਾ, ਪਰ ਕੌਮ ਨੇ ਲੜਖੜਾਉਂਦੇ ਹੋਏ ਨੇ ਫਿਰ ਇੱਕ ਵਾਰੀ ਪੈਰ ਖੜੇ ਕੀਤੇ ਆ। ਔਰ ਇਸ ਲਈ ਤੁਸੀਂ ਦੇਖ ਲਓ ਇਕੱਲਾ ਪਾਕਿਸਤਾਨ ਦੇ ਵਿੱਚ ਹੀ ਨਹੀਂ, ਜਿਨ੍ਹਾਂ ਵੀ ਸੰਗਤਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਹਿੰਦੁਸਤਾਨ ਜਾਂਦੇ ਹੋ ਤੁਸੀਂ ਜ਼ਰੂਰ ਪਾਕਿਸਤਾਨ 'ਚ ਆਪਣੇ ਜਿਹੜੇ ਤੁਹਾਡੇ ਗੁਰਧਾਮ ਆ ਉਹਨਾਂ ਦੇ ਦਰਸ਼ਨ ਕਰਨ ਜਾਇਆ ਕਰੋ। ਤੁਹਾਡਾ ਜਨਮ ਉਸ ਧਰਤੀ ਤੇ ਹੋਇਆ, ਧਰਮ ਦਾ ਜਨਮ ਉਸ ਧਰਤੀ ਤੇ ਹੋਇਆ। ਨਾਲ ਦੀ ਨਾਲ ਜਿੱਥੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਹੈ ਉਹ ਸਥਾਨ ਉੱਥੇ ਆ, ਤੁਸੀਂ ਉਹਦੇ ਵੀ ਦਰਸ਼ਨ ਕਰੋ। ਔਰ ਉਹਦੇ ਨਾਲ ਹੀ ਜਿੱਥੇ ਸਾਡਾ ਰਾਜ ਰਿਹਾ ਉਹਦੇ ਕਿਲ੍ਹੇ ਦੀਆਂ ਜਿਹੜੀਆਂ ਆਖਰੀ ਯਾਦਾਂ ਆ ਉਹ ਸਾਡੇ ਨਾਲ ਨੇ, ਉਹਨਾਂ ਦੇ ਤੁਸੀਂ ਉਹ ਵੀ ਜ਼ਰੂਰ ਦੇਖੋ। ਤੁਹਾਡੇ ਮਨ 'ਚ ਇੱਕ ਜਿਹੜੀ ਰਾਜ ਕਰਨ ਦੀ ਜਿਹੜੀ ਭਾਵਨਾ ਆ ਉਹ ਪੈਦਾ ਹੋਵੇ। ਸੋ ਬੇਸਿਕਲੀ ਇਹ ਸਾਰੇ ਵਰਤਾਂਤ ਨੇ, ਮੈਂ ਫਿਰ ਉੱਥੇ ਉਸ ਗੱਲ ਤੇ ਆਵਾਂ, ਸਾਰੇ ਵਰਤਾਂਤ ਨੇ ਜਿਹੜਾ 1984 ਦਾ ਸੀਗਾ ਉਹਨੇ ਸਿੱਖਾਂ ਦੀ ਜਿੱਥੇ ਮਾਨਸਿਕਤਾ ਜਿਹੜੀ ਹੈਗੀ ਉਹਨੇ ਬਲੂੰਦਰਿਆ, ਪਰ ਨਾਲ ਦੀ ਨਾਲ ਲੜਖੜਾਏ ਅਸੀਂ ਜ਼ਰੂਰ, ਪਰ ਫਿਰ ਤੋਂ ਅਸੀਂ ਪੈਰਾਂ ਤੇ ਖੜੇ ਹੋ ਕੇ ਆਪਣੀ ਕੌਮ ਦੀ ਡਿਵੈਲਪਮੈਂਟ ਵਾਸਤੇ ਜੋ ਵੀ ਸਾਨੂੰ ਆਉਣ ਵਾਲੇ ਸਮੇਂ 'ਚ ਜਿਹੜੇ ਵੀ ਸਾਡੇ ਦੇ ਸਕਦੇ ਆ ਉਹਨਾਂ ਨੂੰ ਅਸੀਂ ਪੂਰਾ ਕਰਨ ਦਾ ਯਤਨ ਕਰ ਰਹੇ ਹਾਂ। ਜਿੱਥੇ ਤੱਕ ਤਾਂ ਪਾਕਿਸਤਾਨ ਦਾ ਤਾਲੁਕ ਆ ਉੱਥੇ ਇਸ ਵੇਲੇ ਜਿਹੜੇ ਸਾਡੇ ਗੁਰਦੁਆਰੇ ਨੇ ਹਿੰਦੁਸਤਾਨ ਤੋਂ ਜ਼ਿਆਦਾ ਸੁਰੱਖਿਅਤ ਨੇ। ਹਿੰਦੁਸਤਾਨ ਦੇ ਵਿੱਚ ਸਾਨੂੰ, ਕਿਉਂਕਿ ਤੁਸੀਂ ਗਿਆਨ ਗੋਦੜੀ ਦਾ ਦੇਖ ਲਓ ਜਾਂ ਦੂਜੇ ਸਾਡੇ ਈਵਨ ਗੁਰੂ ਗ੍ਰੰਥ ਸਾਹਿਬ ਵੀ ਉਹਨਾਂ ਦੀ ਵੀ ਆਪਾਂ ਦੇਖ ਲਈ ਤਾਂ ਸਾਨੂੰ ਸੁਰੱਖਿਅਤ ਮਹਿਸੂਸ ਨਹੀਂ ਹੁੰਦਾ ਅਸੀਂ। ਪਰ ਪਾਕਿਸਤਾਨ ਦੇ ਵਿੱਚ ਭਾਵੇਂ ਅਸੀਂ ਗੈਰ ਕੌਮ ਦੇ ਨਾਲ ਉੱਥੇ ਮੁਸਲਮਾਨ ਕੌਮ ਦੇ ਨਾਲ ਜਿਹੜੀ ਆਪਣੀ ਡੀਲ ਕਰ ਰਹੇ ਹਾਂ, ਪਰ ਮੈਂ ਸਮਝਦਾ ਵੀ ਸਾਡੇ ਜਿਹੜੇ ਗੁਰਧਾਮ ਨੇ ਹਿੰਦੁਸਤਾਨ ਦੇ ਨਾਲੋਂ ਪਾਕਿਸਤਾਨ 'ਚ ਜ਼ਿਆਦਾ ਸੁਰੱਖਿਅਤ ਨੇ। ਔਰ ਦੁਨੀਆ ਦਾ ਇਸ ਵੇਲੇ ਸਭ ਤੋਂ ਜਿਹੜਾ ਵੱਡਾ ਗੁਰਦੁਆਰਾ ਕਰਤਾਰਪੁਰ ਸਾਹਿਬ, ਜਿਹੜਾ ਕਿ ਸਿੱਖ ਮੁਸਲਿਮ ਰਿਲੇਸ਼ਨਸ਼ਿਪ ਦਾ ਸਾਰੀ ਦੁਨੀਆ 'ਚ ਇਹਦੀ ਕੋਈ ਮਿਸਾਲ ਨਹੀਂ ਹੈਗੀ। ਤੁਸੀਂ ਉੱਥੇ ਜਾਂਦੇ ਹੋ ਔਰ ਇੱਕੋ ਹੀ ਗੁਰਦੁਆਰੇ ਦੇ ਵਿੱਚ, ਇੱਕ ਗੁਰਦੁਆਰੇ ਦੇ ਵਿਹੜੇ ਦੇ ਵਿੱਚ ਉੱਥੇ ਹੀ ਕਬਰ ਬਣੀ ਹੋਈ ਆ ਔਰ ਉੱਥੇ ਹੀ ਜਿਹੜਾ ਮਹਾਰਾਜ ਦਾ ਜਿਹੜਾ ਜਿੱਥੇ ਚਾਦਰ ਦਾ ਸੰਸਕਾਰ ਹੋਇਆ, ਏਦਾਂ ਕਿਤੇ ਨਹੀਂ ਹੈਗਾ, ਇਹ ਕਿਸੇ ਨਹੀਂ ਹੈਗਾ। ਇਹ ਅਸੀਂ ਧੰਨਵਾਦੀ ਵੀ ਹਾਂ, ਵਧਾਈ ਵੀ ਦਿੰਦੇ ਹਾਂ ਇਮਰਾਨ ਖਾਨ ਦੀ ਸਰਕਾਰ ਨੂੰ, ਜਿਨ੍ਹਾਂ ਨੇ ਇੱਕ ਬੜਾ ਜਿਹੜਾ ਇੱਕ ਮੀਲ ਪੱਥਰ ਵਾਲਾ ਕੰਮ ਕਰਕੇ ਖਾਲਸਾ ਪੰਥ ਨੂੰ ਇੱਕ ਤੋਹਫਾ ਦਿੱਤਾ। ਸੋ ਬੇਸਿਕਲੀ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਇਸ ਵਰਤਾਰੇ ਤੋਂ ਬਾਅਦ ਉਸ ਧਰਤੀ ਤੇ ਜਿਹੜੇ ਲੋਕ ਸੀਗੇ, ਮੈਂ ਉਹਦਾ ਹੀ ਜਵਾਬ ਦੇ ਰਿਹਾ ਸੀ ਕਿ ਇਕੱਲਾ ਸਿੱਖਾਂ ਨੂੰ ਨਹੀਂ ਪ੍ਰਭਾਵਿਤ ਕੀਤਾ, ਉੱਥੇ ਮੁਸਲਮਾਨ ਜਿਹੜੀ ਸੀ ਉਹਨੂੰ ਵੀ ਇਸ ਵਰਤਾਰੇ ਨੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਔਰ ਜਿਹੜੀ ਸਾਡੀ ਰਿਲੇਸ਼ਨਸ਼ਿਪ ਆ ਮੁਸਲਮਾਨਾਂ ਦੇ ਨਾਲ ਉਹ ਹੋਰ ਵੀ ਜ਼ਿਆਦਾ ਵੱਧ ਕੇ ਸਾਹਮਣੇ ਆਈ ਹੈ। ਮਤਲਬ ਤੁਸੀਂ ਇਸ ਤਰ੍ਹਾਂ ਲੈ ਲਓ ਕਿ ਜਿਹੜੀ ਮੈਂ ਪਿਛਲੇ 25 ਸਾਲ ਦਾ ਤੁਹਾਨੂੰ ਵਰਤਾਂਤ ਦੱਸ ਰਿਹਾ ਕਿ ਜਿਹੜੀ ਲੀਡਰਸ਼ਿਪ ਉਦੋਂ ਅਜੇ ਪੈਰ ਪਸਾਰ ਰਹੀ ਸੀ ਉਹ ਜਦੋਂ ਇਸ ਵੇਲੇ ਹੁਣ ਪੂਰੀ ਜੋਬਨ ਤੇ ਆ, ਉਸ ਵੇਲੇ ਉਹ ਮਤਲਬ ਮਿਨਿਸਟਰ ਵੀ ਨੇ, ਮਤਲਬ ਹਾਈ ਐਪਸ ਵੀ ਨੇ, ਬਿਊਰੋਕ੍ਰੇਸੀ ਵਿੱਚ ਵੀ ਨੇ, ਉਹਨਾਂ ਦੇ ਨਾਲ ਜਿਹੜਾ ਰਿਲੇਸ਼ਨਸ਼ਿਪ ਸਿੱਖਾਂ ਨੇ ਉਸ ਵੇਲੇ ਕਾਇਮ ਕੀਤੀ ਨਾ, ਉਹ ਜਿਹੜੀ ਹੁਣ ਫਲਰਿਸ਼ ਹੋ ਰਹੀ ਆ। ਇਹ ਓਵਰਨਾਈਟ ਡਿਵੈਲਪਮੈਂਟ ਨਹੀਂ ਹੈਗੀ, ਓਵਰਨਾਈਟ ਡਿਵੈਲਪਮੈਂਟ ਨਹੀਂ ਹੈਗੀ। ਜਿਵੇਂ ਮੈਂ ਜਿੱਦਾਂ ਪਹਿਲਾਂ ਹੀ ਕਿਹਾ ਕਿ ਜਿੱਦਾਂ ਸਰਦਾਰ ਗੰਗਾ ਸਿੰਘ ਢਿੱਲੋਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਸੀ, ਬਾਅਦ ਵਿੱਚ ਚਲੋ ਅਸੀਂ ਸਮਝ ਲਓ ਜਾਂ
ਇੰਗਲੈਂਡ ਦੀ ਇੱਕ ਬੜੀ ਪਾਵਰਫੁਲ ਜਥੇਬੰਦੀ ਬੱਬਰ ਖਾਲਸਾ ਦੀ, ਉਹਨਾਂ ਦੇ ਜਿਹੜੇ ਸਿੰਘ ਸੀ ਉਹਨਾਂ ਨੇ ਹੋਰ ਵੀ ਬਾਕੀ ਜਿੰਨੀਆਂ ਜਥੇਬੰਦੀਆਂ ਉਹਨਾਂ ਨੇ ਰਲ ਕੇ ਜਿਹੜਾ ਇਹਨਾਂ ਦਾ ਇੱਕ ਉਦਮ ਸੀਗਾ ਉਹਨੂੰ ਫੜ ਲੱਗਿਆ ਔਰ ਫਲ ਇਸ ਲਈ ਪੂਰੇ ਜੋਬਨ ਤੇ ਆ, ਦਰਖਤ ਪੂਰੇ ਜੋਬਨ ਤੇ ਆ। ਸੋ ਇਹ ਬੇਸਿਕਲੀ ਉਸ ਖਿੱਤੇ ਦੇ ਵਿੱਚ ਜਿਹੜਾ ਇਹਦਾ ਅਸਰ ਸੀ ਉਹ ਪਿਆ। ਉਹਦੇ ਤੋਂ ਬਾਅਦ 'ਚ ਮੈਂ ਸਮਝਦਾ ਫਿਰ ਜਿਹੜੇ ਇਹਨਾਂ ਨੇ ਸਾਡੇ ਦੁਸ਼ਮਣ ਨੇ ਤਾਂ ਸਾਨੂੰ ਅਖੇੜਿਆ ਉੱਥੇ ਇੱਕ ਵਾਰੀ, ਸਾਡੇ ਪੈਰ ਅਖੇੜ ਦਿੱਤੇ। ਪਰ ਜਿੱਥੇ ਜਿੱਥੇ ਵੀ ਸਾਡੇ ਸਿੰਘ ਜਿਹੜੇ ਸੀਗੇ, ਕਿਸੇ ਮੁਲਕ ਦੇਖ ਲਓ, ਯੂਰਪ 'ਚ ਦੇਖ ਲਓ, ਆਸਟ੍ਰੇਲੀਆ 'ਚ, ਕੈਨੇਡਾ 'ਚ, ਅਮਰੀਕਾ 'ਚ ਆ ਕੇ ਪਹਿਲੇ 5-7 ਸਾਲ ਸਾਨੂੰ ਮਿਹਨਤ ਕਰਨੀ ਪਈ ਆ। ਪਰ ਪਿਛਲੇ 25-30 ਸਾਲ ਦਾ ਤੁਸੀਂ ਓਵਰਆਲ ਗ੍ਰਾਫ ਦੇਖ ਲਓ, ਔਰ ਸਿਆਸੀ ਤੌਰ ਤੇ, ਸਮਾਜਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਅਸੀਂ ਆਪਣੀ ਸਿੱਖਾਂ ਨੇ ਇੱਕ ਜਗ੍ਹਾ ਬਣਾਈ ਜੀ। ਸੋ ਤੁਸੀਂ ਜਿਹੜੀ ਇਹ ਸਾਰੀ ਪਿਕਚਰ ਜਿਹੜੀ ਸਾਡੇ ਸਾਹਮਣੇ ਰੱਖੀ ਹੈ ਕਿ ਇਹ ਜਿਹੜੀ ਸਾਡੀ ਰਿਲੇਸ਼ਨਸ਼ਿਪ ਹੈ, ਮੈਂ ਇੱਥੇ ਸਿੱਖ ਜਾਂ ਮੁਸਲਮਾਨ ਨਹੀਂ ਕਵਾਂਗਾ, ਮੈਂ ਕਹਾਂਗਾ ਕਿ ਸਾਡੀ ਜਿਹੜੀ ਪੰਜਾਬੀਆਂ ਦੀ ਇੱਕ ਰਿਲੇਸ਼ਨਸ਼ਿਪ ਆ, ਉਹਨੂੰ ਵੀ ਜਿਹੜਾ 84 ਦੇ ਘੱਲੂਘਾਰੇ ਨੇ ਇੱਕ ਐਸੀ ਕਗਾਰ ਤੇ ਹਰਟ ਕੀਤਾ, ਦੁੱਖ ਨੂੰ ਸਾਂਝਾ ਕੀਤਾ, ਔਰ ਉਸ ਸਾਂਝੇ ਦੁੱਖ ਦੀ ਜਿਹੜੀ ਪੀੜ ਆ ਉਹ ਇੱਕ ਰਿਸ਼ਤੇ ਨੂੰ ਜਿਹੜੀ ਨਵੀਂ ਜਿਹੜੀ ਹੈ ਜ਼ਿੰਦਗੀ ਦੇਣ ਦੇ ਵਿੱਚ ਕਾਮਯਾਬ ਹੋਈ। ਔਰ ਉਸ ਰਿਸ਼ਤੇ ਦੇ ਚੱਲਦਿਆਂ ਔਰ ਸਿੱਖ ਕੌਮ ਦੀਆਂ 72 ਸਾਲ ਦੀਆਂ ਜਿਹੜੀਆਂ ਅਰਦਾਸਾਂ ਨੇ ਉਹਦੇ ਚੱਲਦਿਆਂ ਇਕੱਠੀਆਂ ਦੋਵੇਂ ਚੀਜ਼ਾਂ ਪੈਰਲਲ ਚੱਲੀਆਂ, ਔਰ ਜਿਹਦੇ ਵਿੱਚੋਂ ਅੱਜ ਪੰਜਾਬ ਨੂੰ ਇੱਕ ਕਰਨ ਵਾਲਾ ਜਿਹੜਾ ਕਰਤਾਰਪੁਰ ਕੋਰੀਡੋਰ ਆ ਉਹਦੇ ਤੱਕ ਗੱਲ ਜਿਹੜੀ ਆ ਉਹ ਪਹੁੰਚੀ ਹੈ। ਸੋ ਇੱਥੇ ਆਪਾਂ ਇੱਕ ਛੋਟੀ ਜਿਹੀ ਗੱਲ ਹੋਰ ਪਾਕਿਸਤਾਨ ਦੇ ਸੰਬੰਧ ਵਿੱਚ ਕਰਾਂਗੇ, ਉਸ ਤੋਂ ਬਾਅਦ ਆਪਾਂ ਅਮਰੀਕਾ ਦੇ ਵਿੱਚ ਵਾਪਸ ਆਵਾਂਗੇ, ਇੱਥੇ ਦੀਆਂ ਗੱਲਾਂ ਬਾਤਾਂ ਕਰਾਂਗੇ। ਸੋ ਤੁਸੀਂ ਜ਼ਿਕਰ ਕੀਤਾ ਕਿ ਜਿਵੇਂ ਸਰਕਾਰ ਤੋਂ ਤੰਗ ਹੋਏ ਸਾਡੇ ਬਹੁਤ ਸਾਰੀਆਂ ਫੈਮਲੀਆਂ, ਨੌਜਵਾਨ ਪਾਕਿਸਤਾਨ ਨੂੰ ਰੁਖਸਤ ਕੀਤੇ, ਸੇਮ ਐਵੇਂ ਹੀ ਜਿਵੇਂ ਕੈਨੇਡਾ 'ਚ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਸਿੱਖ ਆਏ ਨੇ, ਉਸ ਤੋਂ ਬਾਅਦ ਅਮਰੀਕਾ 'ਚ ਆਏ ਨੇ, ਦੁਨੀਆ ਦੇ ਹੋਰ ਕੋਨਿਆਂ 'ਚ ਆਏ ਨੇ। ਭਾਈ ਗਜਿੰਦਰ ਸਿੰਘ ਦਲ ਖਾਲਸਾ ਉਹਨਾਂ ਦਾ ਵੀ ਤੁਸੀਂ ਜ਼ਿਕਰ ਕੀਤਾ, ਉਹਨਾਂ ਦੇ ਸਾਥੀਆਂ ਦਾ ਜ਼ਿਕਰ ਕੀਤਾ, ਕਦੇ ਸਬੱਬ ਬਣਿਆ ਉਹਨਾਂ ਦੇ ਨਾਲ ਵੀ ਕੋਈ ਗੱਲਬਾਤ ਹੋਈ ਹੋਵੇ? ਜੀ ਬਹੁਤ ਵਾਰੀ, ਬਹੁਤ ਅਕਸਰ ਮੈਂ ਅਕਸਰ ਮਿਲਦਾ ਰਿਹਾ। ਮੈਂ ਪੰਜਾਬ ਦੇ ਵਿੱਚ ਇਹਨਾਂ ਦੇ ਇੱਕ ਸਾਥੀ ਸਾਡੇ ਬੜੇ ਦੋਸਤ ਸੀਗੇ, ਇਹਨਾਂ ਨੂੰ ਮੈਂ ਪੰਜਾਬ 'ਚ ਤਾਂ ਨਹੀਂ ਮਿਲਿਆ ਬਿਫੋਰ, ਪਰ ਇਹਨਾਂ ਬਾਰੇ ਪੜ੍ਹਦੇ ਰਹਿੰਦੇ ਸੀ, ਜਾਂ ਇਹਨਾਂ ਦੇ ਨਾਲ ਜਿਹੜੇ 1-2 ਸਿੰਘ ਹੋਰ ਸੀਗੇ ਜਿਹੜੇ ਇਹਨਾਂ ਦੇ ਕਾਈਂਡ ਆਫ ਐਡਵਾਈਜ਼ਰੀ ਗਰੁੱਪ ਸੀਗੇ, ਉਹਨਾਂ ਦਾ ਮੇਰਾ ਹੁਣ ਵੀ ਰਾਬਤਾ ਹੈਗਾ। ਉਹਨਾਂ ਦੇ ਨਾਲ ਅਕਸਰ ਅਸੀਂ ਮਿਲਦੇ ਰਹਿੰਦੇ ਹਾਂ। ਜਦੋਂ ਅਸੀਂ ਮੈਂ 94 'ਚ ਪਹਿਲੀ ਵਾਰੀ ਗਿਆ ਉੱਥੇ ਪਾਕਿਸਤਾਨ 'ਚ, ਉਦੋਂ ਇਹ ਕੁਝ ਸਮੇਂ ਲਈ ਬਾਹਰ ਆ ਗਏ ਸੀ, ਇਹਨਾਂ ਦੀ ਰਿਹਾਈ ਹੋ ਗਈ ਸੀ। ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਸਜ਼ਾ ਹੋਈ, ਫਾਂਸੀ ਦੀ ਸਜ਼ਾ ਹੋ ਗਈ ਸੀ, ਫਿਰ ਉਹ ਕਮਿਊਟ ਹੋ ਗਈ। ਤੇ 1994 ਦੇ ਵਿੱਚ ਇਹ ਜਦੋਂ ਬਾਹਰ, ਮੈਂ ਤੁਹਾਨੂੰ ਇੱਥੇ ਇੱਕ ਸਿੱਖ ਮੁਸਲਮਾਨਸ਼ਿਪ ਰਿਲੇਸ਼ਨਸ਼ਿਪ ਦੀ ਜਿਹੜੀ ਹੈਗੀ ਆ ਨਿੱਕੀ ਜਿਹੀ ਮਿਸਾਲ ਦੇਣੀ ਚਾਹੁੰਦਾ। ਸਾਡੇ ਇੱਕ ਬੜੇ ਦੋਸਤ ਅੱਛੇ, ਉਹਨਾਂ ਦੀ ਬੇਗਮ ਅੱਜ ਕੱਲ੍ਹ ਉੱਥੇ ਸਿਆਸਤ ਵਿੱਚ ਨੇ, ਆਪ ਤਾਂ ਵਿਚਾਰੇ ਉਹ 4-5 ਸਾਲ ਹੋਏ ਚੜ੍ਹਾਈ ਕਰ ਗਏ। ਖਾਲਦ ਘੁਰਕੀ ਜਿਹੜਾ ਪਿੰਡ ਹੈ ਬਿਲਕੁਲ ਬਾਰਡਰ ਦੇ ਉੱਪਰ ਆ, ਉਹ ਸਾਡੇ ਪੁਰਾਣੀ ਰਿਲੇਸ਼ਨਸ਼ਿਪ ਆਪਣੇ ਸਿੰਘਾਂ ਦੇ ਨਾਲ ਉਸ ਪਰਿਵਾਰ ਦੀ ਸੀਗੀ। ਤੇ ਮੈਂ ਉਹ ਬਿਮਾਰ ਹੋ ਗਿਆ ਤਾਂ ਮੈਂ ਉਹਨਾਂ ਨੂੰ ਦੇਖਣ ਗਿਆ ਹਸਪਤਾਲ 'ਚ, ਤੇ ਉਹ ਕਹਿੰਦੇ ਵੀ ਮੈਂ ਗੱਲ ਕੀਤੀ ਆ, ਉਦੋਂ ਗੱਲ ਚੱਲਦੀ ਸੀ ਇਹਨਾਂ ਸਿੰਘਾਂ ਦੀ ਰਿਹਾਈ ਵਾਸਤੇ, ਤੇ ਬੇਨਜ਼ੀਰ ਦੀ ਉਦੋਂ ਸਰਕਾਰ ਸੀਗੀ। ਤੇ ਮੈਨੂੰ ਘੁਰਕੀ ਸਾਹਿਬ ਨੇ ਖੁਦ ਦੱਸਿਆ, ਕਹਿੰਦੇ ਵੀ ਮੈਂ ਉਹਨੂੰ ਕਿਹਾ ਬੀਬੀ ਨੂੰ ਵੀ ਇਹ ਛੱਡ ਹੁਣ ਇਹਨੂੰ, ਤੂੰ ਇਹ ਇੰਨੀ ਦੇਰ ਸਜ਼ਾ ਭੁਗਤ ਲਈ, ਇਹਨਾਂ ਦਾ ਤੂੰ ਖਹਿੜਾ ਛੱਡ, ਇਹਨਾਂ ਨੂੰ ਰਿਹਾ ਕਰੋ। ਤੇ ਉਹ ਕਹਿੰਦਾ ਮੈਨੂੰ ਮੋੜਮਾ ਹੀ ਉਹਨੇ ਸਵਾਲ ਪੁੱਛਿਆ ਵੀ ਤੇਰਾ ਕੀ ਇੰਟਰਸਟ ਹੈ ਇਹਦੇ ਵਿੱਚ? ਤੇ ਉਹ ਕਹਿੰਦੇ ਮੈਂ ਕਿਹਾ ਜੀ ਸਾਡੀ ਬਰਾਦਰੀ ਤੇ ਬੰਦੇ ਆ ਜੀ, ਮੇਰਾ ਇੰਟਰਸਟ ਆਪੇ ਹੀ ਆ ਵੀ ਸਾਡੀ ਬਰਾਦਰੀ ਆ। ਸੋ ਇਸ ਲੈਵਲ ਤੱਕ ਜਿਹੜੇ ਲੋਕ ਆ, ਮਤਲਬ ਜਿਹੜੇ ਪੋਲੀਟੀਕਲ ਲੀਡਰਸ਼ਿਪ ਆ, ਉਹ ਇਸ ਲੈਵਲ ਤੱਕ ਜਿਹੜੀ ਸਿੱਖਾਂ ਨੂੰ ਪਿਆਰ ਕਰਦੇ ਸੀ। ਕੱਲਾ ਇਹੀ ਨਹੀਂ, ਮਤਲਬ ਮੈਂ ਤੁਹਾਨੂੰ ਨਿਊਮਰਸ ਐਗਜ਼ਾਮਪਲਸ ਦੇ ਸਕਦਾ ਜਿਨ੍ਹਾਂ ਨੇ ਆਪਣੇ ਤੌਰ ਤੇ ਕਹਿਣ ਤੋਂ ਬਿਨਾਂ, ਕਰਤਾਰਪੁਰ ਸਾਹਿਬ ਦੇ ਏਰੀਏ 'ਚ ਇੱਕ ਮੈਂਬਰ ਪਾਰਲੀਮੈਂਟ ਸੀਗੇ ਬੀਬੀ ਕਾਲੋਂ, ਉਹਨਾਂ ਦੇ ਹਸਬੈਂਡ ਉੱਥੇ ਨਾਜ਼ਮ ਰਹੇ ਆ। ਫਿਰ ਉਸ ਏਰੀਏ ਦੇ ਵਿੱਚ, ਜਿੱਦਾਂ ਮੈਂ ਪਹਿਲਾਂ ਵੀ ਇੱਕ ਜ਼ਿਕਰ ਕੀਤਾ ਰਾਏ ਅਜ਼ੀਜ਼ੁੱਲਾ ਦਾ, ਕਿਉਂਕਿ ਇਹਨਾਂ ਦੀ ਪਿਛਲੇ 300-400 ਸਾਲ ਤੋਂ ਸਿੱਖਾਂ ਦੇ ਨਾਲ ਇੱਕ ਰਿਲੇਸ਼ਨਸ਼ਿਪ ਸੀਗੀ ਜਿਹੜੀ ਕੁਝ ਸਮੇਂ ਵਾਸਤੇ ਦੱਬੀ ਰਹੀ। ਪਰ ਜਦੋਂ ਇਹਨੇ ਫੈਲਣਾ ਸ਼ੁਰੂ ਕੀਤਾ, ਇੱਕਦਮ ਸਾਰਾ ਕੁਝ ਬਾਹਰ ਆ ਕੇ ਜਿੱਥੇ ਜਿੱਥੇ ਵੀ ਕੋਈ ਲੋਕ ਬੈਠੇ ਸੀ, ਜਿੱਥੇ ਜਿੱਥੇ ਵੀ ਸਾਡੇ ਜਿਹੜੇ ਪੁਰਾਣੇ ਸੰਬੰਧਾਂ ਵਾਲੇ ਲੋਕ ਬੈਠੇ ਸੀ, ਉਹਨਾਂ ਦੇ ਨਾਲ ਉਹ ਕੰਮ ਸ਼ੁਰੂ ਹੋ ਗਿਆ। ਮੈਂ ਗੱਲਬਾਤ ਪੂਰੀ ਨਹੀਂ ਹੁੰਦੀ ਜੇ ਮੈਂ ਇੱਕ ਜ਼ਿਕਰ ਹੋਰ ਨਹੀਂ ਕਰਦਾ,
ਉਸ ਧਰਤੀ ਤੇ ਲਾਹੌਰ ਦੇ ਵਿੱਚ ਇੱਕ ਬੜੇ ਵੱਡੇ ਬੰਦੇ ਹੋਏ ਆ। ਉਹਨਾਂ ਦਾ ਨਾਂ ਹੈਗਾ ਅਸ਼ਫਾਕ ਅਹਿਮਦ। ਉਹਨਾਂ ਦੀ ਬੀਬੀ ਬਾਨੋ ਕੁਦਸੀਆ, ਉਹ ਵੀ ਪਿਛਲੇ ਦਿਨਾਂ 'ਚ ਪੂਰੇ ਹੋ ਗਏ। ਉਹਨਾਂ ਦਾ ਸਾਡੇ ਇਸ ਵਰਤਾਰੇ ਦੇ ਵਿੱਚ ਬਹੁਤ ਉਹਨਾਂ ਦਾ ਯੋਗਦਾਨ ਹੈ। ਉਹ ਇੱਕ ਬਹੁਤ ਵੱਡੇ ਲਿਖਾਰੀ, ਫਿਲਾਸਫਰ ਤੇ ਥਿੰਕਰ ਸੀਗੇ। ਔਰ ਪਾਕਿਸਤਾਨ ਦੀ ਜਿੰਨੀ ਪੋਲਿਟੀ ਆ, ਉਹਨਾਂ ਨੂੰ ਈਵਨ ਪ੍ਰਾਈਮ ਮਿਨਿਸਟਰ ਲੈਵਲ ਤੱਕ ਉਹਨਾਂ ਕੋਲ ਬੈਠ ਕੇ ਗੱਲ ਸੁਣਨੀ, ਉਹਨਾਂ ਤੋਂ ਸਲਾਹ ਲੈਣੀ ਆਪਣਾ ਫਖਰ ਸਮਝਦੇ ਸੀ। ਔਰ ਸਾਡੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਸੀਗਾ। ਔਰ ਉਹਨਾਂ ਨੇ ਸਾਨੂੰ ਟਾਈਮ ਟੂ ਟਾਈਮ ਖਾਸ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਇਕੱਲਾ ਪੋਲੀਟੀਕਲੀ ਨਹੀਂ ਜਾਂ ਉੱਥੇ ਧਾਰਮਿਕ ਤੌਰ ਤੇ ਨਹੀਂ, ਵੈਸੇ ਵੀ ਪਰਸਨਲ ਤੌਰ ਤੇ ਵੀ ਉਹਨਾਂ ਤੋਂ ਮੈਂ ਬਹੁਤ ਕੁਛ ਗ੍ਰਹਿਣ ਕੀਤਾ। ਉਹ ਇੱਕ ਬਹੁਤ ਵੱਡੇ ਬੰਦੇ ਸੀ ਜਿਹਨਾਂ ਦਾ ਸਾਡੇ ਨਾਲ ਹੋਣਾ ਇਸ ਸਾਰੇ ਸਿਲਸਿਲੇ ਦੇ ਵਿੱਚ ਇੱਕ ਏਡਾ ਐਸੈਟ ਸੀਗਾ, ਜਿਨ੍ਹਾਂ ਨੇ ਸਾਨੂੰ ਮਤਲਬ ਕਈ ਕਦਮ ਜਿਹੜੀ ਸੀ ਸਾਡੀ ਜਿਹੜੀ ਸਿਚੁਏਸ਼ਨ ਸੀ ਉਹ ਇੰਪਰੂਵ ਕਰਕੇ ਅੱਗੇ ਲੈ ਗਏ। ਸੋ ਇਹੋ ਜਿਹੇ ਲੋਕ ਲਗਾਤਾਰ ਪਿਛਲੇ 20-25 ਸਾਲ ਤੋਂ ਪਲੱਸ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਆ ਜਿਹੜੀ ਪਾਕਿਸਤਾਨ 'ਚ ਉੱਥੋਂ ਬਾਅਦ ਆ ਕੇ ਚਲੇ ਗਈ। ਮੈਂ ਜ਼ਿਕਰ ਕਰਾਂਗਾ ਜਿਹਦੇ ਵਿੱਚ ਚਾਚਾ ਵਧਾਵਾ ਸਿੰਘ, ਭਾਈ ਪਰਮਜੀਤ ਸਿੰਘ ਪੰਜਗੜ੍ਹ ਜਾਂ ਬਾਕੀ ਜਿੰਨੇ ਸਿੰਘ ਹੋ ਰਿਹਾ, ਇਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ, ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਸਾਰੀ ਸਿਚੁਏਸ਼ਨ ਨੂੰ ਸਮਝਦਿਆਂ ਹੋਇਆਂ ਅੱਗੇ ਲੈ ਕੇ ਤੁਰੇ। ਮੈਨੂੰ ਯਾਦ ਹੈ 1992 ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਨੇ ਮੈਨੂੰ ਕਿਹਾ ਕਿ ਅਸੀਂ ਅੱਜ ਗੁਰਦੁਆਰਾ ਸਾਹਿਬ ਗਏ ਸੀਗੇ ਚੋਨਾ ਮੰਡੀ, ਉੱਥੋਂ ਦੇ ਹਾਲਾਤ ਬਹੁਤ ਮਾੜੇ ਆ ਤੇ ਤੁਸੀਂ ਬਾਹਰੋਂ ਬੰਦ ਕਰੋ। ਤੇ ਉਦੋਂ ਦਾ ਹੀ ਇਹ ਸਾਡੇ ਇੱਥੇ ਮਨ 'ਚ ਸੀਗਾ ਵੀ ਇਹ ਜਿਹੜੇ ਗੁਰਦੁਆਰੇ ਅੱਜ ਇਹਨਾਂ ਦੀ ਥੋੜ੍ਹੀ ਬਹੁਤੀ ਹਾਲਾਤ ਉੱਥੇ ਨਿਸ਼ਾਨ ਹੈਗੇ ਨੇ, ਜੇ ਇਹ ਸਮਾਂ ਥੋੜ੍ਹਾ ਜਿਹਾ ਹੋਰ ਪੈ ਗਿਆ ਤੇ ਨਿਸ਼ਾਨ ਵੀ ਸਾਡੇ ਮਿਟ ਜਾਣਗੇ। ਖੈਰ ਚਲੋ ਸਤਿਗੁਰੂ ਨੇ ਬੜੀ ਬਖਸ਼ਿਸ਼ ਕੀਤੀ ਕਿ ਹਾਲਾਤ ਇੱਦਾਂ ਦੇ ਬਣ ਗਏ ਕਿ ਸਾਡੇ ਜਿਹੜੇ ਗੁਰਧਾਮ ਆ ਉਹਨਾਂ ਦੇ ਨਿਸ਼ਾਨ ਜਿਹੜੇ ਬਚੇ ਹੋਏ ਸੀਗੇ ਉਹ ਮੁੜ ਕੇ ਸੁਰੱਖਿਅਤ ਹੋ ਕੇ ਉਹ ਵਧਣ ਫੁੱਲਣ ਲੱਗੇ ਆ। ਸੋ ਇੱਕ ਵਾਰੀ ਫਿਰ ਮੈਂ ਜਿੱਥੇ ਉਸ ਖਿੱਤੇ ਦੇ ਲੋਕਾਂ ਦਾ ਤੇ ਸਰਕਾਰ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਾਡੇ ਗੁਰਧਾਮ ਜਿਹਨੂੰ ਅਸੀਂ ਆਪਣੀ ਅਣਗਹਿਲੀ ਕਰਕੇ ਇੱਥੋਂ ਛੱਡ ਕੇ ਚੱਲ ਗਏ ਸੀ, ਉਹਨਾਂ ਨੇ ਆਪਣੀ ਹਿੱਕ ਦੇ ਨਾਲ ਲਾ ਕੇ ਰੱਖਿਆ ਔਰ ਸਾਨੂੰ ਵੀ ਉਸੇ ਮਾਣ ਤਾਣ ਦੇ ਨਾਲ ਦੇਖਦੇ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਬੜੀ ਜਿਹੜਾ ਇਹਨੂੰ ਤਫਸੀਲ ਦੇ ਵਿੱਚ ਜਿਹੜੀ ਗੱਲਬਾਤ ਆ ਇਹ ਕੀਤੀ ਆ। ਔਰ ਇਹਦੇ ਨਾਲ ਆਪਾਂ ਹੁਣ ਵਾਪਸ ਅਮਰੀਕਾ ਦੇ ਵਿੱਚ ਆਉਂਦੇ ਹਾਂ। ਅਮਰੀਕਾ ਦੇ ਵਿੱਚ ਜਦੋਂ ਅਸੀਂ ਪੁਰਾਣਾ ਇਤਿਹਾਸ ਵੇਖਦੇ ਹਾਂ ਸਿੱਖਾਂ ਦਾ, ਗਦਰੀ ਮੂਵਮੈਂਟ ਤੋਂ ਬਾਅਦ ਜਾਂ ਫਿਰ ਜਦੋਂ ਤੱਕ ਜਿਹੜੇ ਅਮਰੀਕਨ ਜਾਂ ਕੈਨੇਡੀਅਨ ਸਿੱਖ ਸੀ, ਜੇ ਆਪਾਂ ਨਾਰਥ ਅਮਰੀਕਨ ਸਿੱਖ ਕਹਿ ਲਈਏ ਸਾਂਝੇ ਤੌਰ ਤੇ, ਉਹਨਾਂ ਨੇ ਜਥੇਬੰਦੀਆਂ ਜ਼ਰੂਰ ਬਣਾਈਆਂ, ਪਰ ਉਹਨਾਂ ਦਾ ਜਿਹੜਾ ਕੰਮ ਸੀ ਉਹ ਜਿਹੜੀ ਆ ਅੰਗਰੇਜ਼ਾਂ ਦੇ ਕੋਲੋਂ ਜਿਹੜੀ ਸੰਪੂਰਨ ਜਿਹੜਾ ਭਾਰਤੀ ਖਿੱਤਾ ਜਾਂ ਜਿਹਨੂੰ ਸਾਊਥ ਏਸ਼ੀਆ ਦਾ ਖਿੱਤਾ ਕਹਿੰਦੇ ਆ ਉਹਦੀ ਆਜ਼ਾਦੀ ਸੀ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਚਲੋ 47 ਦੇ ਵਿੱਚ ਸਾਡੀ ਜਿਹੜੀ ਕਿਸਮਤ ਆ ਅਨਫੋਰਚੂਨੇਟ, ਸਾਡੇ ਲੀਡਰਾਂ ਦੀ ਗਲਤੀ ਕਹਿ ਲਓ ਜਾਂ ਉਹਨਾਂ ਦਾ ਅੰਨਾ ਵਿਸ਼ਵਾਸ ਕਹਿ ਲਓ ਉਸ ਲੀਡਰਸ਼ਿਪ ਦੇ ਉੱਤੇ, ਕਿ ਸਾਡੀ ਨਾ ਸਿਰਫ ਪੰਜਾਬ ਦੇ ਟੁੱਟੇ ਹੋਏ ਬਲਕਿ ਜਿਹੜੀ ਸਾਡੀ ਕਿਸਮਤ ਆ ਇੱਧਰਲੇ ਪਾਸੇ ਦੇ ਪੰਜਾਬੀਆਂ ਦੀ, ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਆ, ਉਹ ਕਿਸਮਤ ਜਿਹੜੀ ਆ ਉਹ ਭਾਰਤੀ ਤੰਤਰ ਦੇ ਨਾਲ ਵਿੰਨੀ ਗਈ। ਪਰ ਉਸ ਤੋਂ ਬਾਅਦ ਜਦੋਂ ਆਪਾਂ ਵੇਖਦੇ ਹਾਂ ਕਿ ਬੜਾ ਲੰਮਾ ਸਮਾਂ ਜਿਹੜਾ ਅਮਰੀਕਾ ਦੇ ਵਿੱਚ ਸਿੱਖਾਂ ਨੇ ਕੋਈ ਆਪਣੇ ਲਈ ਜਥੇਬੰਦੀਆਂ ਉਚੇਚੇ ਤੌਰ ਤੇ ਜਿਹੜੀਆਂ ਨਹੀਂ ਬਣਾਈਆਂ। ਜਿੰਨਾ ਵੀ ਕੰਮ ਹੁੰਦਾ ਰਿਹਾ, ਚਾਹੇ ਉਹ ਪਰੇਡਸ ਹੋਣ, ਨਗਰ ਕੀਰਤਨ ਹੋਣ, ਜਿਹੜਾ ਇੰਡੀਆ ਦਾ ਜਿਹੜਾ ਅਸਰ ਸੀ, ਇੱਕ ਦੇਸ਼ਵਾਸੀ ਹੋਣ ਦਾ ਇੱਕ ਸਾਂਝਾ ਅਸਰ ਸੀ, ਉਹ ਕਾਫੀ ਭਾਰੂ ਰਿਹਾ। ਪਰ 1984 ਤੋਂ ਤੁਰੰਤ ਬਾਅਦ ਸਿੱਖਾਂ ਨੂੰ ਇਹ ਸਮਝ ਆਈ ਕਿ ਨਹੀਂ, ਅਸੀਂ ਇੱਕ ਵੱਖਰੀ ਕੌਮ ਆ, ਅਸੀਂ ਨੈਸ਼ਨ ਆ, ਤੇ ਉਸ ਖਿੱਤੇ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਉਹ ਇਸ ਤਰ੍ਹਾਂ ਨਹੀਂ ਚੱਲ ਸਕਦਾ। ਉਸ ਤੋਂ ਬਾਅਦ ਫਿਰ ਸਿੱਖਾਂ ਨੇ ਜਿਹੜੀਆਂ ਆਪਣੇ ਤੌਰ ਤੇ ਸਿੱਖ ਨੇਸ਼ਨ ਦੇ ਲਈ ਜਥੇਬੰਦੀਆਂ ਬਣਾਉਣੀਆਂ ਸ਼ੁਰੂ ਕੀਤੀਆਂ। ਉਹਨਾਂ ਦੇ ਵਿੱਚ ਜੇ ਸਭ ਤੋਂ ਵੱਡਾ ਨਾਮ ਅੱਜ ਲੈਣਾ ਹੋਵੇ ਤਾਂ ਉਹ ਹੈ ਜੀ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ। ਤੁਸੀਂ ਉਹਦੇ ਮੈਂਬਰ ਵੀ ਹੋ, ਤੁਸੀਂ ਉਸ ਕਾਕਸ ਬਾਰੇ ਜਿਹੜਾ ਜ਼ਰੂਰ ਦੱਸੋ, ਤੇ ਜਿਹੜਾ ਸਿੱਖ ਫਿਊਚਰ ਦੇ ਵਿੱਚ, ਸਿੱਖ ਡਿਵੈਲਪਮੈਂਟ ਦੇ ਵਿੱਚ, ਸਿੱਖ ਮੁੱਦਿਆਂ ਦੀ ਨਾਰਥ ਅਮਰੀਕਾ ਦੇ ਵਿੱਚ ਇਸ ਕਾਕਸ ਦਾ ਕਦੋਂ ਹੋਣ ਚਾਹੀ, ਕਿਵੇਂ ਹੋਣ ਚਾਹੀ, ਤੇ ਇਹਦਾ ਕੀ ਰੋਲ ਹੈ? ਮੈਂ ਥੋੜਾ ਜਿਹਾ ਇਹਦੇ ਤੋਂ ਪਿੱਛੇ ਜਾਣਾ ਚਾਹੂੰਗਾ ਕਿ ਦੇਖੋ ਹਾਲਾਤ ਜ਼ਰੂਰ ਇਦਾਂ ਦੇ ਸੀਗੇ ਕਿ ਸਿੱਖਾਂ ਨੇ ਆਪਣੀਆਂ ਜਥੇਬੰਦੀਆਂ ਵੀ ਬਣਾਈਆਂ, ਸਾਰਾ ਕੁਛ ਕੀਤਾ। ਮੈਂ ਤੁਹਾਨੂੰ 1900 ਦੇਖੋ ਸਾਰਾ ਕੁਛ ਪੈਰਲਲ ਹੀ ਚੱਲਿਆ। ਜੇ ਸਿੱਖ ਲੀਡਰਸ਼ਿਪ ਨੇ ਅਣਗਹਿਲੀ ਕੀਤੀ ਆ
ਉੱਥੇ ਲੋਕਾਂ ਦੇ ਨਾਲ ਸੋਚ ਵੀ ਜਿਹੜੀ ਸੀ ਸਾਡੀ ਵੀ ਅੱਛੀ ਡਿਵੈਲਪ ਨਹੀਂ ਸੀ। ਜੇ ਤੁਹਾਨੂੰ ਯਾਦ ਹੋਵੇ 1982 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੱਕ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ ਸੀ ਦਿੱਲੀ 'ਚ। ਉਹਨੂੰ ਪ੍ਰਜ਼ਾਈਡ ਕੀਤਾ ਸੀ ਗੰਗਾ ਸਿੰਘ ਢਿੱਲੋਂ ਨੇ, ਔਰ ਉੱਥੇ ਸਿੱਖ ਇੱਕ ਅਲੱਗ ਕੌਮ ਆ ਜਿਹੜੀ, ਉਹਦਾ ਨਾਰਾ ਲੱਗਿਆ ਸੀ ਜੀ। ਉਹ ਬੜੀ ਵੱਡੀ ਗੱਲ ਸੀ ਉਸ ਟਾਈਮ ਤੇ, ਸਿੱਖ ਸਾਰੇ ਸੈਪਰੇਟ ਨੇਸ਼ਨ। ਉਹਦੇ ਤੇ ਉਹਦਾ ਪੈਂਫਲੇਟ ਵੀ ਉਹਨਾਂ ਨੇ ਵੰਡਿਆ ਸੀ। ਇਹ ਇਦਾਂ ਦੀਆਂ ਗੱਲਾਂ ਜਿਹੜੀਆਂ ਸ਼ੁਰੂਆਤੀ ਦੌਰ ਦੇ ਵਿੱਚ ਹੁੰਦੀਆਂ ਰਹੀਆਂ, ਔਰ ਲੋਕ ਇਦਾਂ ਦਾ ਹੌਲਾ ਹੌਲਾ ਜਿਹੜਾ ਹਲਕਾ ਹਲਕਾ ਕੰਮ ਕਰਦੇ ਰਹੇ। ਪਰ ਇਹ ਜਿਹੜੀ ਫਲਿੱਪ ਆ ਇਹਨੂੰ ਮਿਲੀ ਆ 1984 ਦੇ ਘੱਲੂਘਾਰੇ ਤੋਂ ਬਾਅਦ। ਦੇਖੋ ਕੋਈ ਨਾ ਕੋਈ ਘਟਨਾ ਹੀ ਹੁੰਦੀ ਆ ਜਿਹੜੀ ਤੁਹਾਨੂੰ ਮੋੜ ਲਿਆਉਂਦੀ ਆ। ਮੈਂ ਸਮਝਦਾ ਵੀ 1984 ਦੇ ਘਟਨਾ ਤੋਂ ਬਾਅਦ ਸਾਰੇ ਮੁਲਕਾਂ ਦੇ ਵਿੱਚ ਹੀ, ਔਰ ਅਮਰੀਕਾ ਦੇ ਵਿੱਚ ਖਾਸ ਕਰਕੇ, ਕੈਨੇਡਾ ਦੇ ਵਿੱਚ ਖਾਸ ਕਰਕੇ, ਸਿੱਖ ਫਿਰ ਤੋਂ ਇੱਕ ਵਾਰ ਜਥੇਬੰਦ ਹੋ ਕੇ ਉਹਨਾਂ ਨੇ ਸੰਘਰਸ਼ ਦੇ ਪ੍ਰਤੀ ਆਪਣਾ ਰੁਖ ਜਿਹੜਾ ਸੀ ਉਹ ਸਿੱਧਾ ਕੀਤਾ। ਔਰ ਕਾਫੀ ਇੱਥੋਂ ਇਮਦਾਦ ਤੁਸੀਂ ਦੇਖੋ ਵੀ ਜੀ, ਪੰਜਾਬ ਦੀ ਜਿਹੜੀ ਇਕੋਨਮੀ ਆ ਈਸਟ ਪੰਜਾਬ ਦੀ, ਉਹਦੀ ਰੀਬਿਲਡਿੰਗ ਦੇ ਵਿੱਚ ਬਾਹਰਲੇ ਸਿੱਖਾਂ ਦਾ ਬਹੁਤ ਵੱਡਾ ਰੋਲ ਹੈ ਹੁਣ ਵੀ। ਚਾਹੇ ਉਹ ਸਕੂਲ ਬਣਾਉਣ ਤੇ ਲਾ ਲਓ, ਪਿੰਡਾਂ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਉਣ ਤੇ ਲਾ ਲਓ। ਮਤਲਬ ਜਿਹੜੀ ਸਿੱਖ ਵਸੋਂ ਸੀਗੀ ਬਾਹਰ ਵਾਲੀ, ਉਹਨਾਂ ਨੇ ਆਪਣੀਆਂ ਰੂਟਸ ਨੂੰ ਫਿਰ ਡਿਵੈਲਪ ਕਰਨ ਦੀ ਕਦੀ ਕਸਰ ਨਹੀਂ ਛੱਡੀ। ਸੋ ਇਹ ਪੈਰਲਲ ਤੌਰ ਤੇ ਸਾਰਾ ਕੁਝ ਜਿਹੜਾ ਵਰਤਾਰਾ ਸੀ ਨਾ, ਇਹ ਨਾਲ ਚੱਲਦਾ ਰਿਹਾ। ਇਹ ਸਿੱਖਾਂ ਦੇ ਹਿੱਸੇ ਹੀ ਆਉਂਦੀ ਹੈ ਗੱਲ, ਹੋਰ ਕੋਈ ਕੌਮਾਂ ਬਹੁਤ ਘੱਟ ਦੰਦ ਕਰਦੀਆਂ। ਅਸੀਂ ਆਪਣਾ ਵੀ ਧਿਆਨ ਕਰਦੇ ਹਾਂ, ਜਿਹੜੀਆਂ ਸਾਡੇ ਕੋਐਗਜ਼ਿਸਟੈਂਸ ਵਾਲੀਆਂ ਕੌਮਾਂ ਨਾਲ ਸਾਡੇ ਬੰਦੇ ਹੁੰਦੇ ਆ, ਕੋਈ ਕਿਸੇ ਵੀ ਕੌਮ ਦਾ ਹੋਵੇ, ਉਹ ਗੁਰੂ ਬਾਬੇ ਦੇ ਦੇਸ਼ ਦੇ ਅਨੁਸਾਰ ਅਸੀਂ ਉਹਨਾਂ ਦੀ ਵੀ ਟੇਕ ਕੇਅਰ ਕਰਦੇ ਹਾਂ। ਚਲੋ ਇਹ ਇੱਕ ਅਲੱਗ ਗੱਲ ਆ। ਫਿਰ ਜਦੋਂ ਜਿਹੜੀ ਪਾਕਿਸਤਾਨ, ਜੇ ਆਪਾਂ ਉਹਦੇ ਵਿੱਚ ਹੀ ਆਈਏ ਮੁੜ ਕੇ, ਫਿਰ ਅਮਰੀਕਾ ਦੇ ਵਿੱਚ ਹੀ ਜਦੋਂ ਸੈਂਚੁਰੀ ਟਰਨਓਵਰ ਲੈ ਰਹੀ ਸੀ ਨਾ, ਜਦੋਂ ਨਵੀਂ ਸਦੀ ਆਉਣੀ ਸੀ, ਉਦੋਂ ਅਸੀਂ ਸੋਚਿਆ ਕਿ ਸਾਰੇ ਲੋਕ ਜਿਹੜੇ ਹੈਗੇ ਆ ਕੌਮਾਂ ਦੇ, ਉਹ ਦੇਖਦੇ ਰਹੇ ਵੀ ਪਿਛਲੇ 100 ਸਾਲ ਦੇ ਵਿੱਚ ਸਾਡੇ ਕੋਲ ਕਿਹੜਾ ਵੱਡਾ ਬੰਦਾ ਸੀ ਜਿਹਨੇ ਸਾਨੂੰ ਲੀਡ ਦਿੱਤੀ ਆ। ਔਰ ਅਸੀਂ ਸਾਨੂੰ ਇਹ ਪਰਮਾਤਮਾ ਨੇ ਕਿਰਪਾ ਕੀਤੀ, ਬਾਬੇ ਨੇ ਵੀ ਸਾਡੀ ਦਿਮਾਗ ਦੇ ਵਿੱਚ ਇਹ ਸੋਚ ਆਈ। ਔਰ ਸਭ ਤੋਂ ਪਹਿਲਾਂ ਮੈਂ ਇਹ ਗੱਲ ਕੀਤੀ ਡਾਕਟਰ ਅਮਰਜੀਤ ਸਿੰਘ ਨਾਲ ਮੇਰਾ ਜਿਹੜਾ ਰਿਲੇਸ਼ਨਸ਼ਿਪ ਬਹੁਤ ਮਤਲਬ 50 ਸਾਲ ਦਾ ਪੁਰਾਣਾ ਰਿਲੇਸ਼ਨਸ਼ਿਪ, ਅਸੀਂ ਇਕੱਠੇ ਵਿੱਚ ਰਹੇ ਸਟੂਡੈਂਟ ਲਾਈਫ ਤੋਂ। ਤੇ ਮੈਂ ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲ ਕੀਤੀ ਕਿ ਆਹ ਮੇਰੇ ਮਨ 'ਚ ਇੱਕ ਆਈਡੀਆ ਹੈਗਾ, ਤੁਹਾਡਾ ਕੀ ਖਿਆਲ ਹੈ? ਫਿਰ ਉਹ ਕਹਿੰਦੇ ਜੀ ਵੰਡਰਫੁਲ ਆਈਡੀਆ, ਫਿਰ ਤੁਸੀਂ ਹਰਪਾਲ ਨਾਲ ਗੱਲ ਕਰ ਲਓ। ਹਰਪਾਲ ਸਿੰਘ ਚੀਮਾ ਜਿਹੜੇ ਹਰੇ ਦਲ ਖਾਲਸਾ ਦੇ ਪ੍ਰਧਾਨ ਆ, ਉਦੋਂ ਉਹ ਜੇਲ੍ਹ 'ਚ ਸੀਗੇ। ਅਸੀਂ ਤਿੰਨਾਂ ਨੇ ਇਹਦੇ ਤੇ ਗੱਲ ਕੀਤੀ ਕਿ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਵੀ ਆਪਾਂ ਆਪਣੀ ਜਿਹੜਾ ਪਿਛਲੇ ਸਦੀ 'ਚ ਕਿਹੜਾ ਸਭ ਤੋਂ ਵੱਡਾ ਬੰਦਾ ਹੋਇਆ ਸਿੱਖ, ਜਾਂ ਕੌਣ ਐਸਾ ਸਿੱਖ ਸੀ ਜਿਹਨੇ ਸਾਨੂੰ ਲੀਡ ਦਿੱਤੀ ਹੋਵੇ। ਫਿਰ ਅਸੀਂ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ, ਔਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਮੇਰੀ ਸਪੋਰਟ ਹੈ ਉਹ ਭਾਈ ਜਸਜੀਤ ਸਿੰਘ ਸਾਡੇ ਏਰੀਏ 'ਚ ਹੀ ਹੈਗੇ। ਅਸੀਂ ਸਾਰੇ ਅਮਰੀਕਾ 'ਚ ਫਿਰ ਟਰੈਵਲ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ, ਔਰ ਅਸੀਂ ਦਸੰਬਰ ਦੇ ਵਿੱਚ ਜਾ ਕੇ ਐਂਟਰੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਵੀ ਤੁਸੀਂ ਦੱਸੋ ਵੀ ਤੁਹਾਨੂੰ ਕੀ ਲੱਗਦਾ ਵੀ ਸਭ ਤੋਂ ਵੱਡਾ ਕੌਣ ਬੰਦਾ ਸੀ ਪਿਛਲੇ ਸਮੇਂ। ਔਰ ਇਹਦੇ ਵਿੱਚ ਅਸੀਂ ਬਕਾਇਦਾ ਇੰਡੀਆ 'ਚ ਆਫਿਸ ਖੋਲ੍ਹਿਆ, ਜਿਹਦੇ ਵਿੱਚ ਸਰਦਾਰ ਗੁਰਤੇਜ ਸਿੰਘ ਔਰ ਸੰਤਾਂ ਦੇ ਇੱਕ ਬਹੁਤ ਨਜ਼ਦੀਕੀ ਸਰਦਾਰ ਬਲਦੇਵ ਸਿੰਘ ਸੋਤਾ, ਜਿਨ੍ਹਾਂ ਨੇ ਸਾਡੇ ਮੇਰੇ ਹੁਣ ਤੱਕ ਬੜੇ ਪਰਿਵਾਰਕ ਟਾਈਪ ਰਿਲੇਸ਼ਨ ਹੈ, ਉਹ ਤੇ ਇੱਕ ਹਰਿੰਦਰ ਸਿੰਘ ਮਹਿਬੂਬ, ਅਸੀਂ ਇਹਨਾਂ ਤਿੰਨਾਂ ਨੂੰ ਇਹਦੇ ਜੱਜ ਬਣਾਇਆ ਕਿ ਤੁਸੀਂ, ਤੁਹਾਡੇ ਕੋਲ ਐਂਟਰੀਆਂ ਆਉਣਗੀਆਂ ਔਰ ਤੁਸੀਂ ਸਾਨੂੰ ਦੱਸਿਓ ਬਾਅਦ ਵਿੱਚ ਕੀ। ਔਰ 95% ਜਿਹੜੀ ਸੰਗਤ ਆ ਉਹਨਾਂ ਨੇ ਆਪਣੀ ਐਂਟਰੀਜ਼ ਵਿੱਚ ਸੰਤ ਬਾਬਾ ਜਰਨੈਲ ਸਿੰਘ ਦਾ ਜਿਹੜਾ ਨਾਂ ਸੀਗਾ ਉਹ ਲਿਆ। ਔਰ ਉਸ ਸਦੀ ਦੇ ਖਤਮ ਹੋਣ ਤੇ ਅਸੀਂ ਇੱਕ ਬੜਾ ਵੱਡਾ ਫੰਕਸ਼ਨ ਕੀਤਾ ਫਰੀਮਾਉਂਟ ਦੀ ਧਰਤੀ ਤੇ, ਔਰ ਸੰਤਾਂ ਨੂੰ ਜਿਹੜਾ ਹੈਗਾ ਸਾਈਮਲਟੇਨੀਅਸ ਫੰਕਸ਼ਨ ਹੋਇਆ। ਅਸੀਂ ਇੱਥੇ ਵੀ ਕੀਤਾ ਤੇ ਉੱਥੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਰਦਾਰ ਗੁਰਤੇਜ ਸਿੰਘ ਨੇ ਉਦੋਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿਹੜਾ ਪਹਿਲਾ ਫੰਕਸ਼ਨ ਸੀ ਸੰਤਾਂ ਨੂੰ ਸਿੱਖ ਉਹਦਾ ਸੈਂਚੁਰੀ ਐਲਾਨਣ ਦਾ ਉੱਥੇ ਹੋਇਆ। ਤੇ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਇਹ ਫਤਿਹਗੜ੍ਹ ਨੂੰ ਕਿਉਂ ਚੁਣਿਆ, ਇਹ ਜਿਹੜੀ ਧਰਤੀ ਆ ਤੁਸੀਂ ਇੱਥੇ ਕਿਉਂ ਫੰਕਸ਼ਨ ਕਰ ਰਹੇ? ਤੇ ਉਹ ਕਹਿੰਦੇ ਵੀ ਇਹ ਜੀ ਫਸਟ ਕੈਪੀਟਲ ਆਫ ਦਾ ਸਿੱਖਸ, ਇਹ ਸਿੱਖਾਂ ਦੀ ਪਹਿਲੀ ਰਾਜਧਾਨੀ। ਇਹ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਮਤਲਬ ਅੱਗੇ ਲਿਜਾਣ ਦੇ ਵਿੱਚ ਆਈ ਹੁੰਦੀਆਂ। ਸੋ ਮੈਂ ਸਮਝਦਾ ਵੀ ਉਸ ਵੇਲੇ ਸਾਡਾ ਇੱਥੇ ਸਿੱਖਾਂ ਦਾ, ਸਾਰੇ ਅਮਰੀਕਾ ਦੇ ਸਿੱਖਾਂ ਦਾ ਹੀ ਇੱਕ ਬੜੀ ਵੱਡੀ ਪਹਿਲ ਕਦਮੀ ਸੀ। ਔਰ ਐਂਟਰੀਜ਼ ਜਿਹੜੀਆਂ ਸੀਗੀਆਂ ਮੇਰੇ ਕੋਲ ਅਜੇ ਵੀ ਪੂਰਾ ਟਰੱਕ ਭਰਿਆ ਪਿਆ ਸਾਰੇ ਮੁਲਕਾਂ ਤੋਂ। ਅਸੀਂ ਸਾਰਿਆਂ ਨੂੰ ਇਹ ਕਿਹਾ ਸੀ ਵੀ ਇੱਕ ਜਿਹੜੀ ਹੈਗੀ ਆ ਤੁਸੀਂ ਕਾਪੀ ਸਾਨੂੰ ਭੇਜੀ ਜਾਓ, ਇੱਕ ਇੰਡੀਆ ਭੇਜੀ ਜਾਓ। ਸੋ ਸਾਰੀਆਂ ਐਂਟਰੀਜ਼ ਜਿੰਨੀਆਂ ਹੋਈਆਂ ਉਹਦੇ ਹਿਸਾਬ ਦੇ ਨਾਲ 95 ਤੋਂ 98% ਜਿਹੜੇ ਸੀ ਲੋਕਾਂ ਨੇ ਸੰਤਾਂ ਨੂੰ ਹੀ ਉਹ ਸਦੀ ਦੇ ਜਿਹੜੇ ਮਹਾਨ ਸਿੱਖ ਆ ਉਹ ਕਰਾਰ ਦਿੱਤਾ।
ਔਰ ਜਦੋਂ ਉਹ ਅਸੀਂ ਫੰਕਸ਼ਨ ਕੀਤਾ ਤੇ ਕਾਫੀ ਸਿੰਘ ਸਾਰੇ ਇੱਥੇ ਅਮਰੀਕਾ ਤੋਂ ਇਕੱਠੇ ਹੋਏ ਸੀ ਤੇ ਉਹਨਾਂ ਦੇ ਵਿੱਚ ਸਾਰਿਆਂ ਨੇ ਵਿਚਾਰ ਕੀਤੀ। ਮੇਰਾ ਪਰਸਨਲ ਵਿਊ ਇਹ ਸੀਗਾ ਵੀ ਆਪਾਂ ਕੋਈ ਪੋਲੀਟੀਕਲ ਜਿਹੜੀ ਜਥੇਬੰਦੀ ਆ ਉਹ ਬਣਾ ਲਈਏ, ਪਰ ਬਾਕੀ ਸਾਥੀਆਂ ਦਾ ਇਹ ਵਿਚਾਰ ਸੀਗਾ ਵੀ ਨਹੀਂ, ਸਾਨੂੰ ਧਾਰਮਿਕ ਜਥੇਬੰਦੀ ਇਸ ਨਾਂ ਤੇ ਖੜੀ ਕਰਨੀ ਚਾਹੀਦੀ ਹੈ। ਉਦੋਂ ਫਿਰ ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ। ਮੈਂ ਇੱਥੇ ਨਾਲ ਦੀ ਨਾਲ ਹੋਰ ਦੱਸਦਾ ਕਿ ਇਹ SGPC ਵਾਂਗੂ ਨਹੀਂ ਹੈਗੀ। ਕਈ ਲੋਕਾਂ ਨੂੰ ਆਸ ਹੁੰਦੀ ਹੈ ਵੀ ਪਤਾ ਨਹੀਂ ਇਹਨਾਂ ਕੋਲ ਫੰਡਸ ਕਿੰਨੇ ਹੋਣਗੇ, ਸਾਡਾ ਕੋਈ ਕੰਟਰੋਲ ਨਹੀਂ ਹੈਗਾ, ਕੋਈ ਫੰਡਸ ਨਹੀਂ ਹੈਗੇ, ਅਸੀਂ ਪੈਸੇ ਇਕੱਠੇ ਵੀ ਨਹੀਂ ਕਰਦੇ। ਪਰ ਸਾਡੀ ਇੱਕ ਲੂਜ਼ਲੀ ਆਰਗੇਨਾਈਜ਼ਡ ਇਹ ਸੰਸਥਾ ਆ ਜਿਹੜੀ ਕਿ ਸਾਡਾ ਕਲਾਊਟ ਦੱਸਦੀ ਆ। ਜਦੋਂ 9/11 ਤੋਂ ਬਾਅਦ ਇੱਥੇ ਕਾਫੀ ਰੌਲਾ ਪਿਆ ਉਦੋਂ ਸਾਨੂੰ ਆਪਣੀ ਗਿਣਤੀ ਦੱਸਣ ਦੇ ਵਿੱਚ ਇੱਕ ਫਖਰ ਮਹਿਸੂਸ ਹੁੰਦਾ ਸੀ ਵੀ ਸਾਡੀ ਇੱਕ ਸੰਸਥਾ ਆ ਜਿਹਦੇ ਨਾਲ 50 ਤੋਂ ਵੱਧ ਸਾਰੇ ਅਮਰੀਕਾ 'ਚ ਗੁਰਦੁਆਰੇ ਆ, ਇੰਨੀ ਸਾਡੀ ਵਸੋਂ। ਔਰ ਉਹੀ ਨੰਬਰ ਲੈ ਕੇ ਅਸੀਂ, ਸਾਡੇ ਇੱਥੋਂ ਦੇ ਬੜੇ ਪਾਵਰਫੁਲ ਕਾਂਗਰਸਮੈਨ ਹੋਏ ਆ, ਮਾਈਕ ਹੋਂਡਾ, ਉਹਨਾਂ ਨੇ ਇਹ ਜਿਹੜਾ ਇਸ਼ੂ ਸੀਗਾ 9/11 ਤੋਂ ਬਾਅਦ ਅੱਗੇ ਲਿਆਂਦਾ। ਔਰ ਕਾਂਗਰਸ ਦੇ ਵਿੱਚ ਇੱਕ ਬਿੱਲ ਪੇਸ਼ ਹੋਇਆ ਬਾਈਪਾਰਟੀਜ਼ਨ, ਔਰ 125 ਕਾਂਗਰਸਮੈਨ ਨੇ ਉਹਨੂੰ ਪੇਸ਼ ਕੀਤਾ, ਜਨਾਨੀ ਮਸਲੀ ਸਾਰਿਆਂ ਨੇ ਪਾਸ ਕੀਤਾ, ਜਿਹਨੂੰ ਪ੍ਰੈਜ਼ੀਡੈਂਟ ਬੁਸ਼ ਨੇ ਸਾਈਨ ਕਰਾ ਕੇ ਇੱਕ ਕਾਨੂੰਨ ਦੀ ਸ਼ਕਲ ਦਿੱਤੀ। ਔਰ ਉਦੋਂ ਸਾਨੂੰ ਜਿਹੜੀ ਆਪਣੀ ਤਾਕਤ ਆ ਉਹਦਾ ਅਹਿਸਾਸ ਹੋਣਾ ਸ਼ੁਰੂ ਹੋਇਆ ਵੀ ਸਾਨੂੰ ਰੀਗਰੁੱਪ ਹੋਣਾ ਚਾਹੀਦਾ। ਅਸੀਂ ਉਸ ਤੋਂ ਬਾਅਦ ਫਿਰ ਕੋਸ਼ਿਸ਼ ਕੀਤੀ ਕਿ ਸਾਡਾ ਪੋਲੀਟੀਕਲ ਲੈਵਲ ਤੇ ਵੀ ਜ਼ਰੂਰ ਕੋਈ ਨਾ ਕੋਈ ਕਲਾਊਟ ਹੋਣਾ ਚਾਹੀਦਾ। ਜਿਵੇਂ ਕਿ ਤੁਸੀਂ ਅਮਰੀਕਨ ਸਿੱਖ ਨੈਸ਼ਨਲ ਕਾਂਗਰਸ ਦੀ ਗੱਲ ਕੀਤੀ ਆ, ਇਹਦੇ ਵਿੱਚ ਅਸੀਂ ਮੈਂਬਰ ਨਹੀਂ ਹੈਗੇ ਆਪ, ਅਸੀਂ ਉਹਨਾਂ ਵਿੱਚੋਂ ਮਤਲਬ ਜਿਹੜੇ ਸਿੱਖਾਂ ਨੇ ਰਲ ਕੇ ਬਣਾਈ ਆ, ਮੇਰਾ ਵੀ ਉਹਨਾਂ ਦੇ ਵਿੱਚ ਥੋੜਾ ਜਿਹਾ ਯੋਗਦਾਨ ਹੈਗਾ। ਅਸੀਂ ਵਨ ਆਫ ਦੈਮ। ਇਹਦੇ ਵਿੱਚ ਜਿਹੜੇ ਮੈਂਬਰ ਆ ਉਹ ਸਿਰਫ ਔਰ ਸਿਰਫ ਕਾਂਗਰਸ ਦੇ ਮੈਂਬਰ ਹੀ ਹੋ ਸਕਦੇ ਆ। ਜਿਹੜਾ ਕਾਂਗਰਸਮੈਨ ਹੈ ਉਹੀ ਮੈਂਬਰ ਹੋਏਗਾ। ਇਸ ਵੇਲੇ ਮੌਜੂਦਾ ਸਮੇਂ 'ਚ ਸਾਡੇ ਕੋਈ 50 ਦੇ ਕਰੀਬ ਇਹਦੇ ਵਿੱਚ ਕਾਂਗਰਸਮੈਨ ਨੇ, ਬਾਈ ਪਾਰਟੀਜ਼ਨ। ਇਸੇ ਤਰ੍ਹਾਂ ਹੀ ਉਹਨਾਂ ਦੇ ਕੋ ਚੇਅਰ ਨੇ, ਉਹ ਵੀ ਇੱਕ ਉਧਰੋਂ ਹੈਗਾ ਡੈਮੋਕ੍ਰੈਟਿਕ ਹੈ, ਇੱਕ ਉਹ ਆ। ਉਹਦੇ ਵਿੱਚ ਟੂ ਸਟਾਰਟ ਵਿਦ ਅਸੀਂ ਬਹੁਤਾ ਕੁਛ ਪਹਿਲਾਂ ਨਹੀਂ ਸੀ ਕਰ ਸਕੇ। ਉਹਦੇ ਵਿੱਚ ਇਹ ਹੈ ਕਿ ਇੱਕ ਤਾਂ ਸਾਨੂੰ ਹਿੰਦੁਸਤਾਨ ਦੀ ਸਰਕਾਰ ਨੇ ਬੜਾ ਪ੍ਰੈਸ਼ਰਾਈਜ਼ ਕੀਤਾ ਕਿ ਇਹਦੀ ਲੋੜ ਨਹੀਂ ਸੀ। ਫਿਰ ਜਿਹੜੇ ਸਾਡੇ ਕੋਈ ਸਿੰਘ ਇਹਦੇ ਵਿੱਚ ਇਨਵੋਲਵਡ ਸੀ, ਉਹਨਾਂ ਦੇ ਪੁਰਾਣੇ ਕੇਸ ਕੱਢ ਕੇ ਵੀ ਇਹ ਤਾਂ ਦੇਖੋ ਜੀ ਮਤਲਬ ਇਹਨਾਂ ਦਾ ਅੱਤਵਾਦ ਦੇ ਨਾਲ ਜਾਂ ਇਸ ਦੇ ਨਾਲ ਤਲਕ ਰਿਹਾ, ਉਹ ਕਾਫੀ ਉਹਨਾਂ ਨੇ ਸ਼ੁਰੂ ਪਰੇਸ਼ਾਨ ਕੀਤਾ। ਪਲੱਸ ਕੁਛ ਆਪਣੀ ਕਮਿਊਨਿਟੀ ਦੇ ਲੋਕ ਵੀ ਪਤਾ ਨਹੀਂ ਜਾਣ ਬੁੱਝ ਕੇ ਜਾਂ ਕਿੱਦਾਂ ਉਹਨਾਂ ਦੇ ਨਾਲ ਆ ਗਏ, ਉਹ ਵੀ ਕਹਿਣ ਲੱਗ ਪਏ ਵੀ ਇਹਦੀ ਲੋੜ ਨਹੀਂ ਸੀਗੀ। ਔਰ ਹੁਣ ਤੱਕ ਵੀ ਬਹੁਤ ਲੋਕ ਇਹ ਗੱਲ ਕਹਿੰਦੇ ਆ ਵੀ ਦੇਖੋ ਜੀ ਜਿਹੜਾ ਇਹ ਕਾਕਸ ਆ ਇਹਦੇ ਵਿੱਚ ਜਿਹੜੇ ਮੈਂਬਰ ਨੇ ਉਹ ਇੰਡੀਆ ਕਾਕਸ ਤੇ ਵੀ ਹੈਗੇ ਆ, ਸਿੱਖ ਕਾਕਸ ਤੇ ਵੀ ਹੈਗੇ ਆ। ਉਹ ਮੈਂ ਉੱਥੇ ਨਿੱਕੀ ਜਿਹੀ ਗੱਲ ਕਲੀਅਰ ਕਰਨੀ ਚਾਹੁੰਦਾ ਵੀ ਅਸੀਂ ਜਿਹੜਾ ਕੋਈ ਵੀ ਕਾਂਗਰਸਮੈਨ ਆ ਤੇ ਉਹ ਕਿਸੇ ਦਾ ਕੋਈ ਜਾਂ ਖਲੀਦ ਗੁਲਾਮ ਨਹੀਂ ਹੈਗਾ। ਉਹਨਾਂ ਦੀ ਆਪਣੀ ਇੰਡੀਪੈਂਡੈਂਟ ਸੋਚ ਆ, ਉਹ ਕਿਸੇ ਵੀ ਲੈਵਲ ਤੇ ਜਾ ਕੇ ਕੋਈ ਵੀ ਕੰਮ ਕਰ ਸਕਦੇ, ਕਿਸੇ ਨਾਲ ਵੀ ਰਲ ਸਕਦੇ, ਕਿਸੇ ਨਾਲ ਵੀ ਮਿਲ ਸਕਦੇ। ਇੱਕ ਨਹੀਂ ਮਤਲਬ ਇੱਥੇ ਸੈਂਕੜੇ ਕਾਕਸ ਕਾਂਗਰਸ ਦੇ ਵਿੱਚ ਬਣੇ ਹੋਏ, ਔਰ ਬਹੁਤ ਲੋਕ ਜਿਹੜੇ ਆ ਉਹਦੇ ਮੈਂਬਰ ਵੀ ਨੇ। ਮੈਂ ਉਹਦੀ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਕਿ ਪਿਛਲੇ ਦਿਨਾਂ 'ਚ ਇੱਥੇ ਕਸ਼ਮੀਰ ਦੇ ਉੱਪਰ ਸੁਣਵਾਈ ਹੋਈ ਸੀ। ਉਹ ਜਿਹੜੇ ਸਾਡੇ ਮਤਲਬ ਜਿਹੜਾ ਉਹਦਾ ਕ੍ਰਿਟਿਸਾਈਜ਼ ਕਰਦੇ ਸੀ ਵੀ ਜਿਹੜੇ ਬੰਦੇ ਜਿਹੜੇ ਕਾਂਗਰਸਮੈਨ ਕਾਕਸ ਦੇ ਵਿੱਚ ਮੈਂਬਰ ਨੇ ਉਹ ਇੰਡੀਆ ਕਾਕਸ ਦੇ ਵੀ ਮੈਂਬਰ ਨੇ, ਤੇ ਇਹ ਉਹ ਡਾਇਰੈਕਸ਼ਨ ਇੰਡੀਆ ਤੋਂ ਲੈਣਗੇ, ਸਿੱਖਾਂ ਦਾ ਕੁਛ ਨਹੀਂ ਕਰਨਗੇ। ਮੈਂ ਉੱਥੇ ਤੁਹਾਨੂੰ ਇਹਦੀ ਛੋਟੀ ਜਿਹੀ ਇੱਕ ਮਿਸਾਲ ਦੇਣੀ ਚਾਹੁੰਦਾ ਕਿ 3-4 ਮਹੀਨੇ ਪਹਿਲਾਂ ਜਿਹੜੀ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਜਿਹੜਾ ਬਿੱਲ ਜਾਂਦਾ ਸੀ, ਉਹਦੀ ਜਦੋਂ ਸੁਣਵਾਈ ਹੋਈ, ਸਾਡੇ ਕਾਂਗਰਸ ਦੇ ਇੱਕ ਉਹ ਸਾਡੇ ਕਾਕਸ ਦੇ ਵੀ ਮੈਂਬਰ ਨੇ ਔਰ ਇੰਡੀਆ ਕਾਕਸ ਹੈ ਜਿਹੜਾ ਉਹਦੇ ਉਹ ਚੇਅਰਮੈਨ ਨੇ। ਉਹਨਾਂ ਨੇ ਸੁਣਵਾਈ ਕੀਤੀ ਔਰ ਟੋਟਲ ਸੁਣਵਾਈ ਜਿਹੜੀ ਆ ਹਿੰਦੁਸਤਾਨ ਦੇ ਐਸੀ ਟਕਾਈ ਕੀਤੀ ਹੈ ਉਹਨਾਂ ਨੇ ਵੀ ਤੁਸੀਂ ਮਹਿਸੂਸ ਕਰੋਗੇ ਵੀ ਹਾਂ ਕਿਸੇ ਬੰਦੇ ਨੇ ਕੋਈ ਗੱਲ ਕੀਤੀ। ਸੋ ਮੈਂ ਇੱਥੇ ਨਾਲ ਦੀ ਨਾਲ ਜਿਹੜੇ ਆਪਣੇ ਕਾਂਗਰਸਮੈਨ ਨੇ ਉਹਨਾਂ ਦੀ ਜਿਹੜੀ ਸੋਚ ਆ ਜਾਂ ਜਿਹੜਾ ਉਹਨਾਂ ਕੰਮ ਕਰਨ ਦਾ ਤਰੀਕਾ, ਉਹਨੂੰ ਵੀ ਵਧਾਈ ਦਿੰਦਾ ਕਿ ਉਹ ਆਪਣੇ ਕੰਸਟੀਚੁਐਂਟਸ ਦੀ ਤਕਲੀਫਾਂ ਨੂੰ ਸੁਣ ਕੇ ਉਹੀ ਫੈਸਲੇ ਲੈਂਦੇ ਨੇ ਜਿਹੜੇ ਕਿ ਉਹਨਾਂ ਦੇ ਕੰਸਟੀਚੁਐਂਟ ਦੇ ਹੱਕ 'ਚ ਜਾਂਦੇ ਹੋ। ਸੋ ਕਿ ਜੇ ਕੋਈ ਬੰਦਾ ਜੂਸ ਕਾਕਸ ਦਾ ਮੈਂਬਰ ਆ ਜਾਂ ਸਿੱਖ ਕਾਕਸ ਦਾ ਮੈਂਬਰ ਆ, ਤੇ ਅਸੀਂ ਸਾਨੂੰ ਇਹ ਕੋਈ ਯਕੀਨ ਨਹੀਂ ਹੁੰਦਾ ਕਿ ਜਿਹੜੇ ਸਾਡੇ ਕਾਕਸ ਦਾ ਸਿੱਖ ਕਾਕਸ ਦਾ ਮੈਂਬਰ ਹੈ ਉਹ ਜ਼ਰੂਰ ਸਿੱਖਾਂ ਦੀ ਗੱਲ ਕਰੇ। ਕੱਲ੍ਹ ਨੂੰ ਹੋ ਸਕਦਾ ਕੋਈ ਅਸੀਂ ਕੋਈ ਗਲਤ ਕੰਮ ਕਰੀਏ ਤਾਂ ਸਾਡੇ ਖਿਲਾਫ ਵੀ ਗੱਲ ਜਾ ਸਕਦੀ ਹੈ। ਸੋ ਇਹ ਇੱਕ ਇੰਡੀਪੈਂਡੈਂਟ ਉਹਨਾਂ ਦੀ ਸੋਚ ਆ ਔਰ ਜਿਹੜਾ ਸਿੱਖ ਕਾਕਸ ਆ ਇੰਡੀਪੈਂਡੈਂਟ ਤੌਰ ਤੇ
ਉਹ ਕੰਮ ਕਰਦਾ। ਔਰ ਸਾਡਾ ਉਹਦਾ ਇੱਕ ਅਸੀਂ ਅਮਰੀਕਨ ਸਿੱਖ ਕਾਕਸ ਕਮੇਟੀ ਉਹਦੀ ਸਪੋਰਟ ਵਾਸਤੇ ਬਣਾਈ ਹੋਈ ਆ। ਉਹਦਾ ਪੇਜ ਵੀ ਜਿਹੜਾ ਫੇਸਬੁੱਕ ਤੇ ਅਮਰੀਕਨ ਸਿੱਖ ਕਾਕਸ ਕਮੇਟੀ ਦਾ ਪੇਜ ਆ। ਔਰ ਪਿਛਲੇ 6-7 ਸਾਲ 'ਚ ਜੋ ਅਸੀਂ ਥੋੜਾ ਬਹੁਤਾ ਕਰ ਸਕੇ ਹਾਂ। ਔਰ ਉਹਦੇ ਵਿੱਚ ਇੱਕ ਮਿਸਾਲ ਮੈਂ ਹੋਰ ਦੇਣੀ ਚਾਹਾਂਗਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਮੇਰੇ ਤਾਂ ਬੱਚਿਆਂ ਵਾਂਗ ਨੇ, ਡਾਕਟਰ ਇਕਤਦਾਰ ਚੀਮਾ। ਮੈਂ ਪਿਛਲੇ 18-20 ਸਾਲ ਤੋਂ, ਬਹੁਤ ਛੋਟੀ ਉਮਰ ਦੇ ਸੀਗੇ ਉਹ ਜਦੋਂ ਤੋਂ ਮੇਰਾ ਇਹਨਾਂ ਦਾ ਪਾਕਿਸਤਾਨ ਤੋਂ ਹੀ ਸੰਬੰਧ ਹੈ। ਮੈਂ ਸਮਝਦਾ ਸਿੱਖਾਂ ਵਾਸਤੇ ਵੀ ਉਹ ਇੱਕ ਤੋਹਫੇ ਦਾ ਹੀ ਕੰਮ ਕਰ ਰਹੇ ਨੇ। ਔਰ ਉਹਨਾਂ ਨੇ ਸਾਡੀ ਕੌਕਸ ਦੇ ਵਿੱਚ ਬੜੀ ਹੈਲਪ ਕੀਤੀ ਹੈ। ਔਰ 2 ਵਾਰੀ ਜਿਹੜਾ UNO ਦੇ ਵਿੱਚ ਅਡਾਮਾ ਡਿਆਂਗ ਨਾਂ ਦੇ ਜਿਹੜੇ ਵਿਅਕਤੀ ਨੇ ਉਹ ਐਡੀਸ਼ਨਲ ਅੰਡਰ ਸੈਕਟਰੀ ਜਨਰਲ ਨੇ ਔਰ ਪ੍ਰੀਵੈਂਸ਼ਨ ਔਨ ਜੈਨੋਸਾਈਡ ਉਹਦੇ ਤੇ ਉਹਦਾ ਕੰਮ ਦੇਖਦੇ ਨੇ। ਔਰ 2 ਵਾਰੀ ਕਾਂਗਰਸ 'ਚ ਆ ਕੇ ਉਹ ਇਸ ਗੱਲ ਦੀ ਸੁਣਵਾਈ ਕਰ ਚੁੱਕੇ ਨੇ। ਸੋ ਜਿੰਨਾ ਕਿ ਸਾਡੇ ਕੋਲ ਯਤਨ ਹੁੰਦਾ, ਪ੍ਰੈਸ਼ਰ ਸਾਰੇ ਪਾਸਿਓਂ ਬਹੁਤ ਆ। ਜਦੋਂ ਤੁਸੀਂ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਤੁਹਾਡੇ ਵਿਰੋਧੀ ਰੋਕਦੇ ਆ, ਇੰਡੀਆ ਗਵਰਨਮੈਂਟ ਵੀ ਰੋਕੇਗੀ ਕਿਉਂਕਿ ਉਹ ਚਾਹੁੰਦੇ ਨਹੀਂ ਹੈਗੇ। ਔਰ ਉਸ ਦੀ ਇੱਕ ਮਿਸਾਲ ਮੈਂ ਪਿਛਲੇ ਦਿਨਾਂ 'ਚ ਦਿੰਦਾ ਕਿ ਜਿਹੜਾ UN ਦੇ ਵਿੱਚ ਦੁਬਾਰਾ ਫਿਰ ਤੋਂ ਇਹ ਜਿਹੜੀ ਆਵਾਜ਼ ਉੱਠੀ ਆ, ਉਹ ਵੀ ਇਹ ਸਾਰੇ ਅਸੀਂ ਹੈਂਡ ਇਨ ਗਲਵ ਹੋ ਕੇ ਡਾਕਟਰ ਚੀਮਾ ਦੇ ਨਾਲ ਜਾਂ ਬਾਕੀ ਸਾਰੀਆਂ ਜਥੇਬੰਦੀਆਂ, ਇਹ ਕਿਸੇ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ। ਸੋ ਇੱਕ ਬਕਾਇਦਾ ਟੀਮ ਵਰਕ ਆ। ਸੋ ਮੈਂ ਉੱਥੇ ਫਿਰ ਉਸੇ ਗੱਲ ਤੇ ਆ ਰਿਹਾ ਸੀ ਕਿ ਇਹ ਸਾਰਾ ਕੁਝ ਜਿਹੜਾ ਵਰਤਾਰਾ ਆ ਇਹ 1984 ਦੇ ਘੱਲੋ ਘਰੇ ਦੀ ਉਪਜ ਆ। 1984 ਦੇ ਘੱਲੋ ਘਰੇ ਦੇ ਬਾਹਰ ਹੀ ਜਿੰਨੀ ਸਾਡੀ ਸੰਗਤ ਜਿਹੜੇ ਉੱਥੋਂ ਰੀਲੋਕੇਟ ਹੋਏ ਆ, ਡਿਸਲੋਕੇਟ ਹੋਏ ਆ, ਉਹ ਇੱਥੇ ਆ ਕੇ ਜਦੋਂ ਐਸਟੈਬਲਿਸ਼ ਹੋਏ ਆ, ਉਹਨਾਂ ਨੇ ਆਪਣਾ ਫਰਜ਼ ਸਮਝਦੇ ਹੋਏ ਇਕੱਲੇ ਅਮਰੀਕਾ ਦੇ ਵਿੱਚ ਹੀ ਨਹੀਂ, ਸਾਨੂੰ ਲੱਗਦਾ ਵੀ ਸਾਡਾ ਅਸੀਂ ਬਹੁਤ ਵੱਡਾ ਕੰਮ ਕੀਤਾ ਹੋਊਗਾ। ਤੁਹਾਡੇ ਕੈਨੇਡਾ ਵਿੱਚ ਵੀ, ਯੂਰਪ ਦੇ ਵਿੱਚ ਵੀ, ਆਸਟ੍ਰੇਲੀਆ ਦੇ ਵਿੱਚ ਵੀ, ਜਿੱਥੇ ਜਿੱਥੇ ਵੀ ਸਾਡੇ ਜਿਹੜੇ ਸੰਗਤ ਦੇ ਮੈਂਬਰ ਨੇ ਸਿੱਖ ਜਾ ਕੇ ਬਸੇ ਨੇ, ਉਹਨਾਂ ਨੇ ਰਿਮਾਰਕੇਬਲ ਜਿਹੜਾ ਹੈਗਾ ਆਪਣਾ ਕੰਮ ਕੀਤਾ। ਔਰ ਅਸੀਂ ਆਸ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਤੁਸੀਂ ਹੋਰ ਬਲ ਦਿਓ ਕਿ ਉਹ ਕੌਮ ਦੀ ਵੱਧ ਚੜ੍ਹ ਕੇ ਸੇਵਾ ਕਰ ਸਕਣ। ਔਰ ਮੈਂ ਆਪਣੇ ਸਾਰੇ ਸੁਹਿਰਦ ਵੀਰਾਂ ਨੂੰ, ਚਾਹੇ ਮੈਂ ਕਦੀ ਜੇ ਕੋਈ ਤੁਹਾਡਾ ਆਲੋਚਨਾ ਕਰਦਾ, ਮੈਂ ਕਦੀ ਇਸ ਗੱਲ ਤੇ ਦੁਖੀ ਨਹੀਂ ਹੁੰਦਾ। ਹਰ ਬੰਦੇ ਦਾ ਰਾਈਟ ਆ ਗੱਲ ਕਰਨ ਦਾ, ਉਹਨੂੰ ਉਹਦਾ ਰਾਈਟ ਮਿਲਣਾ ਚਾਹੀਦਾ। ਮੈਂ ਫਿਰ ਵੀ ਸਾਰਿਆਂ ਨੂੰ ਬੜੀ ਵਾਰੀ ਬੇਨਤੀ ਕੀਤੀ ਹੈ, ਹੁਣ ਵੀ ਮੈਂ ਦੁਬਾਰਾ ਫਿਰ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਬੇਨਤੀ ਕਰੂੰਗਾ ਕਿ ਜਿੰਨੀਆਂ ਵੀ ਜਥੇਬੰਦੀਆਂ ਸਿੱਖਾਂ ਦੇ ਕੰਮ ਵਾਸਤੇ, ਸਿੱਖਾਂ ਦੇ ਕਾਜ਼ ਵਾਸਤੇ ਕੰਮ ਕਰ ਰਹੀਆਂ ਨੇ, ਉਹ ਆਪਣੇ ਕੋਲੋਂ ਆਪਣਾ ਟਾਈਮ ਸੋਰਸਸ ਕੱਢ ਕੇ ਕੰਮ ਕਰਦੇ ਨੇ। ਕੋਈ ਸੌਖਾ ਕੰਮ ਤਾਂ ਨਹੀਂ ਹੈਗਾ, ਪਰ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਸਪੋਰਟ ਕਰਨੀ ਚਾਹੀਦੀ ਹੈ। ਔਰ ਜੇ ਅਸੀਂ ਕਿਸੇ ਦਾ ਕੁਝ ਸਵਾਰ ਨਾ ਸਕੀਏ, ਕਿਸੇ ਦਾ ਵਿਰੋਧ ਨਾ ਕਰੋ। ਹਾਂ, ਅਗਰ ਕੋਈ ਤੁਹਾਡੇ ਡਿਫਰੈਂਸ ਆਫ ਓਪੀਨੀਅਨ ਹੈਗਾ, ਤੁਸੀਂ ਬੈਠ ਕੇ ਗੱਲ ਕਰ ਲਓ, ਉਹਨੂੰ ਹੱਲ ਕੀਤਾ ਜਾ ਸਕਦਾ। ਤੇ ਇਹ ਸਾਨੂੰ ਇਸ ਲਈ ਜਿਹੜੀ ਸਾਡੀ ਸਿਚੁਏਸ਼ਨ ਹੈ ਉਹ ਇਹ ਆ ਵੀ ਸਾਨੂੰ ਵੱਧ ਤੋਂ ਵੱਧ ਜਥੇਬੰਦੀਆਂ ਦੀ ਲੋੜ ਆ ਜਿਹੜੀਆਂ ਕੰਮ ਕਰ ਸਕਣ। ਇੱਕ ਕੰਮ ਨਹੀਂ ਹੈਗਾ, ਤੁਸੀਂ ਮੁਲਕ ਬਣਾਉਣ ਦੀ ਜੇ ਗੱਲ ਕਰਦੇ ਹੋ, ਤੁਹਾਡਾ ਇੱਕ ਕੰਮ ਨਹੀਂ ਹੁੰਦਾ। ਇਹ ਨਹੀਂ ਹੈ ਵੀ ਇਕੱਲਾ ਇੱਕ ਪਾਸੇ ਹੀ ਤੁਰੋਗੇ ਤੁਸੀਂ, ਤੁਹਾਨੂੰ ਓਵਰਆਲ ਜਿਹੜੀ ਡਿਵੈਲਪਮੈਂਟ ਆ ਉਹ ਕਰਨੀ ਚਾਹੀਦੀ। ਐਜੂਕੇਸ਼ਨ ਦੇ ਲੈਵਲ ਤੇ ਲਾ ਲਓ, ਤੇ ਆਰਥਿਕ ਤੌਰ ਤੇ ਲਾ ਲਓ, ਸਮਾਜਿਕ ਤੌਰ ਤੇ ਲਾ ਲਓ, ਇੱਕ ਡਿਵੈਲਪਮੈਂਟ ਨਹੀਂ ਹੈਗੀ। ਜਿੱਥੇ ਜਿੱਥੇ ਵੀ ਕੋਈ ਸਿੱਖ ਸੁਹਿਰਦ ਹੋ ਕੇ ਕੌਮ ਦੀ ਸੇਵਾ ਕਰ ਰਿਹਾ, ਸਾਨੂੰ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ। ਔਰ ਸਾਰਿਆਂ ਦੀ ਜੇ ਸਪੋਰਟ ਨਾ ਵੀ ਕਰ ਸਕੀਏ ਤੇ ਤੁਹਾਡੇ ਸੋਰਸਸ ਵੀ ਉਨੇ ਕੀ ਹੁੰਦੇ, ਤੁਸੀਂ ਕਿੰਨੀ ਕੁ ਸਪੋਰਟ ਕਰ ਸਕਦੇ ਹੋ। ਪਰ ਤੁਹਾਡੇ ਮੂੰਹੋਂ ਜਿਹੜੇ ਸ਼ਬਦ ਨਿਕਲਣ ਉਹ ਚੰਗੇ ਨਿਕਲਣ। ਤੁਸੀਂ ਉਹਨਾਂ ਦੇ ਨਾਲ ਉਹਨਾਂ ਦੀ ਸਪੋਰਟ ਕਰੋ, ਤੇ ਜਾਂ ਉਹਨਾਂ ਦੇ ਨਾਲ ਖੜੇ ਹੋਵੋ, ਜੇ ਨਹੀਂ ਖੜੇ ਹੋ ਸਕਦੇ ਕਮ ਸੇ ਕਮ ਵਿਰੋਧ ਨਾ ਕਰੋ। ਜੀ ਬਿਲਕੁਲ ਡਾਕਟਰ ਸਾਹਿਬ, ਜਿੰਨੀ ਡਿਟੇਲ ਦੇ ਵਿੱਚ ਤੁਸੀਂ ਜਿਹੜਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਦੱਸਿਆ, ਰਿਮਾਰਕੇਬਲ ਕੰਮ ਹੈ। ਔਰ ਇਹਦੇ ਨਾਲ ਮੈਂ ਸਮਝਦਾ ਕਿ ਬਹੁਤ ਸਾਰੇ ਵੀਰਾਂ ਦੇ ਭੁਲੇਖੇ ਵੀ ਦੂਰ ਹੋਣਗੇ। ਕਈ ਵਾਰੀ ਬਹੁਤ ਸਾਰਿਆਂ ਨੂੰ ਇਹ ਲੱਗਦਾ ਹੁੰਦਾ ਕਿ ਸਿੱਖ ਜਿਹੜੇ ਨੇ ਇਕੱਲੇ ਨਾਰੇ ਮਾਰਨ ਤੱਕ ਸੀਮਤ ਨੇ, ਉਸ ਤੋਂ ਬਾਅਦ ਪਰ ਆ ਜਿਹੜਾ ਕੰਮ ਤੁਸੀਂ ਦੱਸਿਆ, ਖਾਸ ਕਰਕੇ ਜਿਹੜਾ UN ਦੇ ਵਿੱਚ ਕੰਮ ਹੋਇਆ, ਔਰ ਜਿਹੜੀ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਆ ਉਹਦੇ ਵਿੱਚ ਜੋ ਕੰਮ ਹੋ ਰਿਹਾ, ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਜਿਹੜਾ ਆਪਣੇ ਟਾਰਗੇਟ ਵੱਲ ਜਿਹੜੀਆਂ ਲਿਜਾਣ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਜਿਹੜੀ ਇਹਨਾਂ ਦੀ ਹੁੰਦੀ ਹੈ। ਸੋ ਸਮਾਂ ਆਪਣੇ ਕੋਲ ਲਗਭਗ 10 ਮਿੰਟ ਦਾ ਹੀ ਮੇਰਾ ਖਿਆਲ ਰਹਿ ਗਿਆ ਕਿ ਆਪਾਂ ਇੱਥੇ ਜ਼ਰੂਰ ਗੱਲ ਕਰਾਂਗੇ ਕਿ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਦੇ ਨਾਲ ਵੈਸੇ ਜਿਹੜੇ ਤੁਸੀਂ ਕੰਮ ਦੱਸੇ ਆ, ਬੜੇ ਆਲਾ ਦਰਜੇ ਦੇ ਕੰਮ ਹੋਏ ਨੇ। ਫਿਊਚਰ ਦੇ ਵਿੱਚ ਕੀ ਪਲਾਨ ਨੇ, ਥੋੜਾ ਜਿਹਾ ਉਹਨਾਂ ਬਾਰੇ ਦੱਸੋ, ਫਿਰ ਆਪਾਂ ਕਨਕਲੂਜਨ ਤੇ ਜਾਂਦੇ ਹਾਂ।
ਦੇਖੋ ਜਦੋਂ ਮੇਰਾ ਨਾ ਜਿਹੜਾ originally ਮੈਂ ਗੁਰਦੁਆਰਾ ਪ੍ਰਬੰਧਕ ਵਿੱਚ ਰਿਹਾ ਨਹੀਂ ਕਦੀ। ਜਿੱਦਣ ਤੁਹਾਨੂੰ ਮੈਂ ਛੋਟੀ ਜਿਹੀ ਗੱਲ ਹੀ ਦੱਸਦਾ, ਜਦੋਂ ਇਹ ਕਮੇਟੀ ਬਣੀ ਤੇ ਮੈਂ ਵੀ ਉਸੇ ਹਾਜ਼ਰ ਸੀ ਜਦੋਂ ਕਮੇਟੀ ਬਣੀ, ਤੇ ਬਹੁਤ ਸਾਰੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ, ਉਹਨਾਂ ਸਾਰੇ ਆਪਣੇ ਸਿੰਘਾਂ ਦਾ। ਉਹ ਮੈਨੂੰ ਕਹਿੰਦੇ ਸੀ ਵੀ ਤੁਸੀਂ ਯਤਨ ਕਰਕੇ ਸਾਰਿਆਂ ਨੂੰ ਸਾਨੂੰ ਇਕੱਠੇ ਕੀਤਾ ਔਰ ਤੁਸੀਂ ਇਹਦੀ ਪ੍ਰਧਾਨਗੀ ਲਵੋ, ਫਿਰ ਤੁਸੀਂ ਕੰਮ ਚਲਾਓ। ਮੈਂ ਉਹਨੂੰ ਕਿਹਾ ਵੀ ਨਹੀਂ, ਮੈਂ ਇੱਕ ਤਾਂ ਗੁਰਦੁਆਰਾ ਪ੍ਰਬੰਧਕ ਦੇ ਵਿੱਚੋਂ ਨਹੀਂ ਹੈਗਾ, ਨਾ ਹੀ ਮੈਂ ਇਹਦੇ ਵਿੱਚ ਆਉਣਾ, ਤੇ ਮੈਂ ਤੁਸੀਂ ਬਾਕੀ ਜਿੰਨੀ ਸੰਗਤ ਇੱਥੇ ਆਈ ਹੋਈ ਇਹਨਾਂ ਦੇ ਵਿੱਚ ਜਿਹੜੇ ਯੋਗ ਬੰਦੇ ਆ ਉਹ ਚੁਣ ਕੇ ਤੁਸੀਂ ਬਣਾ ਲਓ। ਫਿਰ ਉਹਨਾਂ ਦੇ ਦੁਬਾਰਾ ਕਹਿਣ ਤੇ ਮੈਂ ਫਿਰ ਇਹ ਕਿਹਾ ਵੀ ਠੀਕ ਹੈ, ਮੈਂ ਐਗਜ਼ੈਕਟਿਵ ਦੇ ਵਿੱਚ ਆ ਜਾਣਾ। ਔਰ ਮੇਰਾ ਇਹ ਕੋਆਰਡੀਨੇਟਰ ਦਾ ਅਹੁਦਾ ਪਹਿਲਾਂ ਸੀਗਾ, ਜਿਹੜਾ ਜਦੋਂ ਸੰਤਾਂ ਦਾ ਜਿਹੜਾ ਫੰਕਸ਼ਨ ਕੀਤਾ ਸੀ, ਤੇ ਤੁਸੀਂ ਇਹਦੇ ਵਿੱਚ ਇੱਕ ਪੋਸਟ ਕ੍ਰੀਏਟ ਕਰ ਲਓ ਕੋਆਰਡੀਨੇਟਰ ਦੀ, ਮੈਂ ਉਹੀ ਰਹੂੰਗਾ। ਤੇ ਪਲੱਸ ਮੈਂ ਗੁਰਦੁਆਰਿਆਂ ਦਾ ਅਮਰੀਕਾ ਵਿੱਚ ਕੋਈ ਕੰਮ ਨਹੀਂ ਕਰੂੰਗਾ। ਇਹ ਮੈਂ ਉਹਨਾਂ ਨੂੰ ਕਿਹਾ ਔਰ ਉਹਨਾਂ ਦਾ ਵਾਅਦਾ ਲਿਆ ਵੀ ਮੈਨੂੰ ਤੁਸੀਂ ਗੁਰਦੁਆਰਿਆਂ ਦੇ ਕੰਮ ਵਾਸਤੇ ਨਹੀਂ ਕਹੋਗੇ। ਮੈਂ ਉਹਨਾਂ ਨੂੰ ਕਿਹਾ ਵੀ ਮੇਰਾ ਇੱਕ ਪਰਸਨਲ ਇੰਟਰਸਟ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਸੰਬੰਧ ਵਿੱਚ ਹੈਗਾ, ਮੈਂ ਉਹਦੇ ਵਿੱਚ ਚਾਹੁੰਦਾ ਵੀ ਮੈਂ ਕੰਮ ਕਰਾਂ, ਤੇ ਜੇ ਤੁਸੀਂ ਮੈਨੂੰ ਇਜਾਜ਼ਤ ਹੋਵੇ ਮੈਂ ਤੁਹਾਡੇ ਨਾਂ ਦੇ ਉੱਪਰ ਉੱਥੇ ਵਿਚਰ ਸਕੂੰਗਾ। ਸੋ ਸਾਰਿਆਂ ਨੇ ਮੈਨੂੰ ਮਾਣ ਦਿੱਤਾ ਔਰ ਮੈਂ ਉਦੋਂ ਤੋਂ ਮਤਲਬ ਆਪਾਂ ਸਾਰੇ ਜਾਣਦੇ ਵੀ ਜਿਹੜਾ ਗੁਰਦੁਆਰਾ ਪ੍ਰਬੰਧ ਹੈ ਇੱਥੇ ਹਰ 2 ਸਾਲ ਬਾਅਦ ਚੇਂਜ ਹੋ ਜਾਂਦਾ, ਸਾਰੇ ਤੁਹਾਨੂੰ ਪਤਾ ਹੀ ਹੈ ਸਾਰੀ ਸਿਚੁਏਸ਼ਨ ਨੇ। ਸੋ ਮੈਂ ਇਹਦੇ ਵਿੱਚ ਨਹੀਂ ਸੀ, ਇਹ 'ਚ ਵੀ ਬਣਨਾ ਨਹੀਂ ਸੀ ਚਾਹੁੰਦਾ। ਸੋ ਪਰਮਾਤਮਾ ਨੇ ਬੜੀ ਬਖਸ਼ਿਸ਼ ਕੀਤੀ ਕਿ ਮੈਨੂੰ ਕੁਛ ਸਮਾਂ ਜਿਹੜਾ ਹੈਗਾ ਪਾਕਿਸਤਾਨ ਦੇ ਗੁਰਧਾਮਾਂ ਦੀ ਸੇਵਾ ਕਰਨ ਦਾ ਤੇ ਦਰਸ਼ਨ ਕਰਨ ਦਾ ਤੇ ਲੋਕਾਂ ਦੇ ਨਾਲ ਮਿਲ ਜੁਲ ਕੇ ਕੰਮ ਕਰਨ ਦਾ। ਉਹਦੇ ਵਿੱਚ ਸਾਡਾ ਵੀ ਇੱਕ ਟੀਮ ਵਰਕ ਸੀਗਾ। ਮੈਨੂੰ ਮਾਣ ਆ ਉਹਨਾਂ ਸਿੰਘਾਂ ਦੇ ਸਾਰਿਆਂ ਤੇ, ਇੰਗਲੈਂਡ ਦੀ ਜਥੇਬੰਦੀ ਆ, ਬਾਕੀ ਇੱਥੋਂ ਨਹੀਂ ਗੱਲ, ਇੰਡੀਆ ਤੋਂ ਵੀ ਜਿਹੜੇ ਮਤਲਬ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਉਹ ਜਦੋਂ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਲੰਬੀ ਹੋ ਜਾਂਦੀ ਹੈ ਕਈ ਵਾਰੀ, ਗੱਲ ਦਾ ਏਡਾ ਕੁ ਜ਼ਿਆਦਾ ਵਿਸਥਾਰ ਹੈ, ਮੈਂ ਉਹ ਕਰਤਾਰਪੁਰ ਸਾਹਿਬ ਦੇ ਹਵਾਲੇ 'ਚ ਹੀ ਗੱਲ ਕਰਦਾ। ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦਾ ਉਹ 'ਚ ਬੜਾ ਵੱਡਾ ਯੋਗਦਾਨ ਹੈ। ਇੱਕ ਟਾਈਮ ਤੇ ਅੱਜ ਤੋਂ 7-8 ਸਾਲ ਪਹਿਲਾਂ ਪਾਕਿਸਤਾਨ ਦੀ ਗਵਰਨਮੈਂਟ ਉਹਨੂੰ ਉੱਦਾਂ ਹੀ ਰੈਨੋਵੇਟ ਕਰਨਾ ਚਾਹੁੰਦੀ ਸੀ ਔਰ ਲਗਭਗ ਇਹ ਤੈਅ ਹੋ ਗਿਆ ਸੀ ਕਿ ਬਾਬਾ ਸੇਵਾ ਸਿੰਘ ਦੀ ਜਿਹੜੀ ਸੇਵਾ ਹੈ ਉਹ ਕਰਾਉਣਗੇ। ਜਿਹੜਾ ਇਸ ਵੇਲੇ ਜਿਹੜਾ ਗੁਰਦੁਆਰਾ ਸਾਹਿਬ ਦਾ ਮੇਨ ਗੁੰਬਦ ਹੈ, ਜਿਹੜਾ ਉਹਦੇ ਤੇ ਇਸ ਵੇਲੇ ਛਤਰ ਸੋਨੇ ਦੇ ਲੱਗੇ ਹੋਏ ਆ, ਉਹ ਬਾਬਾ ਸੇਵਾ ਸਿੰਘ ਨੇ 2004 ਦੇ ਵਿੱਚ ਬਣਾ ਕੇ ਉਹ ਲਿਆਂਦੇ ਸੀ। ਸੋ ਇਕੱਲੇ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈਗਾ। ਇਹ ਕਈ ਵਾਰ ਇਹ ਹੁੰਦਾ ਵੀ ਤੁਸੀਂ ਲੀਡ ਸ਼ੁਰੂ ਕਰ ਦਿੰਦੇ ਹੋ, ਹੌਲੀ ਹੌਲੀ ਫਿਰ ਜਿਹੜਾ ਕਾਫਲਾ ਹੈ ਉਹ ਬਣਦਾ ਜਾਂਦਾ। ਬਿਲਕੁਲ, ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਡਿਟੇਲ ਦੇ ਵਿੱਚ ਇਸ ਬਾਰੇ ਹੋਰ ਵੀ ਗੱਲ ਕਰਾਂਗੇ। ਤੋਂ ਅਖੀਰ ਦੇ ਵਿੱਚ ਮੈਂ ਜ਼ਰੂਰ ਇਹ ਗੱਲ ਜਿਹੜੀ ਤੁਹਾਡੇ ਕੋਲ ਪੁੱਛਣੀ ਚਾਹੁੰਦਾ ਕਿ ਅੱਜ ਅਸੀਂ ਜਿੱਥੇ 36ਵੀਂ ਯਾਦਗਾਰ ਆ ਜਿਹੜੀ ਘੱਲੂਘਾਰੇ ਦੀ ਮਨਾ ਰਹੇ ਆ, ਔਰ ਸਾਡੇ ਸਾਰਿਆਂ ਦੇ ਦਿਲ ਦੇ ਵਿੱਚ ਸੌਂਦੇ ਜਾਗਦੇ ਇੱਕੋ ਹੀ ਜਿਹੜੀ ਚੀਜ਼ ਆ ਉਹ ਘੁੰਮਦੀ ਆ ਸਿੱਖਾਂ ਦੇ ਵਿੱਚ, ਕਿ ਜਿਹੜਾ ਘੱਲੂਘਾਰਾ ਵਰਤਿਆ ਉਹਦੀਆਂ ਯਾਦਾਂ। ਸੋ ਅੱਜ 36 ਸਾਲਾਂ ਦੇ ਬਾਅਦ ਤੁਸੀਂ ਕੌਮ ਨੂੰ ਕਿੱਥੇ ਖੜੀ ਵੇਖਦੇ ਹੋ ਔਰ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਸਾਨੂੰ ਪ੍ਰੋਸੀਡ ਕਰਨਾ ਚਾਹੀਦਾ ਤਾਂ ਕਿ ਜਿਹੜੀ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਜਿਹੜੀ ਸਰਦਾਰੀ ਆ, ਕੌਮ ਦੀ ਸਰਦਾਰੀ ਆ ਸਮਝੇ ਤੌਰ ਤੇ, ਉਹਨੂੰ ਜਿਹੜਾ ਆ ਇੱਕ ਸਟੇਜ ਦਈਏ, ਉਹਨੂੰ ਇੱਕ ਕੌਮੀ ਘਰ ਦਈਏ। ਇਹਦੇ ਬਾਰੇ ਤੁਸੀਂ ਜ਼ਰੂਰ ਕਨਕਲੂਜਨ ਦੇ ਵਿੱਚ ਦੱਸੋ ਜੀ। ਦੇਖੋ 10ਵੇਂ ਪਾਤਸ਼ਾਹ ਦੇ ਇਸ ਸੰਸਾਰ ਤੇ ਜਾਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਪੂਰੀ ਨੇਰੀ ਵਗਾਈ ਸਾਰੇ ਪੰਜਾਬ ਦੇ ਵਿੱਚ, ਔਰ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਦੇ ਵਰ ਬ੍ਰੌਟ ਟੂ ਜਸਟਿਸ, ਤੇ ਉਹਨੇ ਆਪਣਾ ਰਾਜ ਕਾਇਮ ਕੀਤਾ। ਔਰ ਰਾਜ ਦਾ ਜਿਹੜਾ ਸਿੱਕਾ ਆ, ਮੈਂ ਸਮਝਦਾ ਵੀ 200 ਸਾਲ ਜਦੋਂ ਦੀ ਇਹ ਗੱਲ ਆ, ਉਦੋਂ ਇਹਦਾ ਕੋਈ ਪੈਰਲਲ ਨਹੀਂ ਹੈਗਾ। ਜੋ ਸਿੱਖਾਂ ਨੇ ਬਾਬੇ ਬੰਦੇ ਬਹਾਦਰ ਨੇ ਕਿਰਸਾਨੀ ਦੇ ਤੌਰ ਤੇ ਜੋ ਕੀਤਾ ਉਹ ਇੱਕ ਮਿਸਾਲ ਆ। ਥੋੜੀ ਦੇਰ ਹੀ ਉਹ ਰਾਜ ਚੱਲਿਆ, ਉਸ ਰਾਜ ਤੋਂ ਬਾਅਦ ਸਿੱਖਾਂ ਨੇ ਲਗਾਤਾਰ ਫਿਰ 100 ਸਾਲ ਰਾਜ ਦੇ ਵਾਸਤੇ, ਰਾਜ ਦੀ ਪ੍ਰਾਪਤੀ ਵਾਸਤੇ ਹੀ ਕੋਸ਼ਿਸ਼ ਕੀਤੀ। ਔਰ ਫਿਰ 1800 ਦੇ ਵਿੱਚ ਜਾ ਕੇ ਰਣਜੀਤ ਸਿੰਘ ਦਾ ਜਿਹੜਾ ਰਾਜ ਆ ਉਹ ਆਇਆ 50 ਸਾਲ ਦੇ ਬਾਅਦ। ਫਿਰ ਜਿੰਨੀ ਦੇਰ ਤੱਕ ਕੌਮ ਦੇ ਕੋਲ ਜਿਹੜੀ ਫੈਸਲਾ ਕਰਨ ਦੀ ਤਾਕਤ ਆ ਉਹ ਤੁਹਾਡੇ ਕੋਲ ਨਹੀਂ ਨਾ ਹੈਗੀ, ਤੁਹਾਡਾ ਕੁਛ ਨਹੀਂ ਬਣ ਸਕਦਾ। ਤੁਸੀਂ ਸੈਕੰਡ ਗ੍ਰੇਡ ਸਿਟੀਜ਼ਨ ਹੀ ਰਹੋਗੇ, ਤੁਸੀਂ ਕਿਸੇ ਦੇ ਵੱਲ ਦੇਖੋਗੇ, ਫੈਸਲਾ ਤੁਹਾਡਾ ਕੋਈ ਕਰੂਗਾ। ਜਿੰਨੀ ਦੇਰ ਤੱਕ ਤੁਹਾਡੀ ਕੌਮ ਦੇ, ਤੁਹਾਡੇ ਧਰਮ ਪ੍ਰਤੀ ਜਿਹੜੇ ਫੈਸਲੇ ਆ ਉਹ ਕਿਸੇ ਹੋਰ ਨੇ ਕਰਨੇ ਆ, ਤੁਸੀਂ ਸੁਰੱਖਿਅਤ ਨਹੀਂ ਹੈਗੇ। ਸੋ ਜਿਹੜੀ ਡਿਸੀਜਨ ਮੇਕਿੰਗ ਪਾਵਰ ਆ ਤੁਹਾਡੀ ਕੌਮ ਪ੍ਰਤੀ ਜਾਂ ਤੁਹਾਡੇ ਪ੍ਰਤੀ ਕੋਈ ਵੀ, ਉਹ ਸਿੱਖਾਂ ਦੇ ਆਪਣੇ ਹੱਥ 'ਚ ਚਾਹੀਦੀ ਹੈ। ਦੇਖੋ
50 ਸਾਲ ਤੱਕ ਸਿੱਖਾਂ ਨੇ ਉਸ ਖਿੱਤੇ ਦੇ ਵਿੱਚ ਰਾਜ ਕੀਤਾ ਔਰ ਅੱਜ ਵੀ ਉਹਦੀ ਕੋਈ ਮਿਸਾਲ ਨਹੀਂ ਹੈਗੀ। ਜਿਸ ਤਰੀਕੇ ਨਾਲ ਅੱਜ ਤੋਂ ਤੁਸੀਂ ਉਦੋਂ ਦੇ ਹਾਲਾਤ ਨੂੰ ਹੁਣ ਦੇ ਨਾਲ ਕੰਪੇਅਰ ਕਰਕੇ ਦੇਖੋ ਕਿ ਉਦੋਂ ਕੋਈ ਇੰਨੀ ਦੂਰਅੰਦੇਸ਼ੀ ਕਿੱਥੇ ਤਾਈਂ ਹੋਊਗੀ, ਕੋਈ ਮੀਡੀਆ ਨਹੀਂ ਹੈਗਾ, ਕੋਈ ਸਾਧਨ ਨਹੀਂ ਹੈਗੇ, ਪਰ ਫਿਰ ਵੀ ਉਸ ਮਹਾਰਾਜੇ ਨੇ ਕਿਸ ਤਰ੍ਹਾਂ ਉਸ ਖਿੱਤੇ ਦੇ ਵਿੱਚ ਰਾਜ ਕੀਤਾ ਉਹ ਸਾਡੇ ਵਾਸਤੇ ਇੱਕ ਮਿਸਾਲ ਹੈ। ਮੈਂ ਸਮਝਦਾ ਵੀ ਜੇ ਸਿੱਖਾਂ ਨੇ ਸਰਵਾਈਵ ਕਰਨਾ, ਸਿੱਖਾਂ ਨੇ ਆਪਣੀ ਚੜ੍ਹਦੀ ਕਲਾ ਦੇ ਜਾਂ ਖਾਲਸੇ ਦੇ ਬੋਲ ਵਾਲੇ ਕਰਨੇ ਆ, ਤੁਹਾਨੂੰ ਪੋਲੀਟੀਕਲ ਪਾਵਰ ਦਾ ਹੋਣਾ ਤੁਹਾਡੇ ਕੋਲ ਬਹੁਤ ਜ਼ਰੂਰੀ ਆ। ਜਿਹਨੂੰ ਆਪਾਂ ਪੰਜਾਬੀ ਚ ਕਹੀਏ ਵੀ 100 ਹੱਥ ਰੱਸਾ ਸਿਰੇ ਤੇ ਗੰਢ, ਉਹ ਇਹੀ ਆ ਕਿ ਤੁਹਾਡੇ ਕੋਲ ਜਿਹੜੀ ਪੋਲੀਟੀਕਲ ਪਾਵਰ ਆ ਜਾਂ ਫੈਸਲਾ ਕਰਨ ਦੀ ਜਿਹੜੀ ਤਾਕਤ ਆ ਉਹ ਤੁਹਾਡੇ ਹੱਥ 'ਚ ਹੋਊਗੀ ਤੇ ਤੁਹਾਡੀ ਸਰਵਾਈਵਲ ਹੈਗੀ ਆ। ਨਹੀਂ ਤਾਂ ਤੁਸੀਂ ਜਿਸ ਤਰ੍ਹਾਂ ਦੇ ਫੈਸਲੇ ਹੁਣ ਹੋਏ ਆ ਤੁਹਾਡੀ ਕੌਮ ਦੇ ਪ੍ਰਤੀ, ਉਹ ਇੱਕ ਪੈਨ ਦੀ ਨੋਕ ਦੇ ਨਾਲ ਹੀ ਤੁਹਾਨੂੰ ਸਾਰਾ ਕੁਝ ਤੁਹਾਡੇ ਕੋਲ ਖੋਹ ਕੇ ਲੈ ਜਾਂਦੇ, ਚਾਹੇ ਉਹ ਤੁਹਾਡੇ ਰਿਸੋਰਸਿਸ ਹੋਣ, ਚਾਹੇ ਤੁਹਾਡਾ ਗੁਰਦੁਆਰਾ ਹੋਵੇ, ਕੁਛ ਵੀ ਹੋਵੇ, ਉਹਨਾਂ ਨੇ ਲਿਖ ਹੀ ਦੇਣਾ ਵੀ ਨਹੀਂ ਜੀ ਇੱਦਾਂ ਨਹੀਂ, ਇੱਦਾਂ ਹੋਊਗੀ। ਸੋ ਆਪਾਂ ਪਿਛਲੇ 60-70 ਸਾਲ ਦੇ ਵਿੱਚ ਜਿਹੜਾ ਆਜ਼ਾਦੀ ਤੋਂ ਬਾਅਦ ਇਹ ਵਰਤਾਰਾ ਦੇਖਿਆ ਹੈਗਾ ਔਰ ਮੈਂ ਸਮਝਦਾ ਸਿੱਖ ਲੀਡਰਸ਼ਿਪ ਨੂੰ ਵੀ ਅਪੀਲ ਹੈ ਕਿ ਤੁਸੀਂ ਇਸ ਡਾਇਰੈਕਸ਼ਨ ਦੇ ਵਿੱਚ ਕੰਮ ਕਰੋ ਕਿ ਜਿਹੜੀ ਪੋਲੀਟੀਕਲ ਪਾਵਰ ਆ ਉਹ ਤੁਹਾਡੇ ਕੰਟਰੋਲ 'ਚ ਚਾਹੀਦੀ ਆ। ਸੋ ਇਹਦੇ ਵਿੱਚ ਤੁਹਾਡੇ ਕੋਲ ਇੱਕ ਖਿੱਤੇ ਦਾ ਹੋਣਾ ਬਹੁਤ ਜ਼ਰੂਰੀ ਹੈ ਔਰ ਤੁਹਾਡਾ ਉੱਥੇ ਜਿਹੜੀ ਆ ਤਾਕਤ ਹੋਣੀ ਆ ਉਹ ਬਹੁਤ ਜ਼ਰੂਰੀ ਹੈ। ਉਹ ਹੁਣ ਤੁਸੀਂ ਜਿਊਜ਼ ਦਾ ਦੇਖ ਲਓ ਕਿ ਉਹਦੇ ਵਿੱਚ ਛੋਟੀ ਜਿਹੀ ਜਗ੍ਹਾ ਹੀ ਆ ਨਾ ਉਹ, ਪਰ ਉਹਨੂੰ ਬੇਸ ਬਣਾ ਕੇ ਰਾਜ ਉਹ ਸਾਰੀ ਦੁਨੀਆ ਤੇ ਕਰਦੇ ਆ, ਮਤਲਬ ਸਾਰੀ ਦੁਨੀਆ ਦੀ ਸੋਚ ਚੱਲਦੀ। ਸੋ ਇਹ ਮੇਰਾ ਮਕਸਦ ਹੈ ਕਿ ਜਿੰਨੀ ਦੇਰ, ਮੈਂ ਇੱਥੇ ਗੱਲ ਕਨਕਲੂਡ ਕਰੂੰਗਾ ਕਿ ਜਿੰਨੀ ਦੇਰ ਤੁਹਾਨੂੰ ਜਿਹੜੀ ਪੋਲੀਟੀਕਲ ਪਾਵਰ ਆ ਜਾਂ ਡਿਸੀਜਨ ਮੇਕਿੰਗ ਤੁਹਾਡੇ ਹੱਥ 'ਚ ਨਹੀਂ ਹੈਗੀ, ਉਨੀ ਦੇਰ ਤੁਹਾਡੇ ਤਰੱਕੀ ਦੇ, ਤੁਹਾਡੇ ਸਰਵਾਈਵਲ ਦੇ ਚਾਂਸਸ ਬਹੁਤ ਮਿਨੀਮਮ। ਜੀ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਨਾਲ ਸਿਰਫ ਸਾਂਝ ਨਹੀਂ ਪਾਈ, ਕੁਝ ਅਣਛੂਏ ਜਿਹੜੇ ਪਹਿਲੂ ਨੇ ਉਹਨਾਂ ਤੋਂ ਵੀ ਸਾਨੂੰ ਜਾਣੂ ਕਰਾਇਆ ਔਰ ਬਹੁਤ ਜਿਹੜਾ ਦਿਲਕਸ਼ ਜਿਹੜੀਆਂ ਤੁਸੀਂ ਗੱਲਾਂ, ਦਿਲ ਟੁੰਬਵੀਆਂ ਗੱਲਾਂ ਤੁਸੀਂ ਕੀਤੀਆਂ ਨੇ। ਦਿਲ ਤਾਂ ਨਹੀਂ ਕਰਦਾ ਕਿ ਇਸ ਸੈਗਮੈਂਟ ਨੂੰ ਆਪਾਂ ਐਂਡ ਕਰੀਏ ਕਿਉਂਕਿ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਉਹ ਤੁਹਾਡੇ ਪਾਸੋਂ ਮਿਲ ਰਹੀ ਸੀ, ਬਟ ਸਮਾਂ ਜਿਹੜਾ ਇਸ ਵਕਤ ਇਜਾਜ਼ਤ ਨਹੀਂ ਦੇ ਰਿਹਾ। ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਆਪ ਜੀ ਦੇ ਨਾਲ ਸਾਂਝ ਪਾਉਂਦੇ ਰਹਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪ ਜੀ ਤੋਂ ਇੱਥੇ ਹੀ ਜਿਹੜਾ ਖਿਮਾ ਮੰਗਦੇ ਹਾਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ, ਇਹ ਸਨ ਡਾਕਟਰ ਪ੍ਰਿਤਪਾਲ ਸਿੰਘ ਜੀ, ਜਿਹੜੇ ਕੋਆਰਡੀਨੇਟਰ ਨੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਉਹਨਾਂ ਨੇ ਸਾਨੂੰ ਕੁਝ ਅਣਛੂਹੇ ਜਿਹੜੇ ਪਹਿਲੂ ਸਨ ਉਹਨਾਂ ਤੋਂ ਜਾਣੂ ਕਰਵਾਇਆ। ਉਹਦੇ ਵਿੱਚ ਉਹਨਾਂ ਨੇ ਪੰਜਾਬ ਤੋਂ ਲੈ ਕੇ ਪਾਕਿਸਤਾਨ ਦੇ ਲੋਕਾਂ ਦੀ ਗੱਲ, ਗੁਰਧਾਮਾਂ ਦੀ ਗੱਲ, ਤੇ ਜਿਹੜੇ ਸਾਡੇ ਜੁਝਾਰੂ ਸਿੰਘ ਉੱਥੇ ਜ਼ਿਲ੍ਹਾ ਵਤਨੀ ਕੱਟ ਰਹੇ ਨੇ ਉਹਨਾਂ ਦੀ ਗੱਲ ਕੀਤੀ ਔਰ ਉਹਦੇ ਨਾਲ ਨਾਲ ਸਾਨੂੰ ਅਮਰੀਕਾ ਦੇ ਵਿੱਚ ਸਿੱਖ ਕੌਮ ਕਿਸ ਬੁਲੰਦੀਆਂ ਤੇ ਖੜੀ ਆ ਉਹਦੇ ਬਾਰੇ ਵੀ ਸਾਨੂੰ ਜਾਣੂ ਕਰਾਇਆ। ਸੋ ਇਹ ਜਿਹੜੇ ਮਾਰਕੇ ਨੇ ਇਹ ਖਾਲਸਾ ਪੰਥ ਦੇ ਜਿਹੜੇ ਮੈਡਲ ਨੇ ਔਰ ਇਹ ਸਾਨੂੰ ਹਮੇਸ਼ਾ ਜਿਹੜੇ ਨੇ ਆਪਣੇ ਟਾਰਗੇਟ ਵੱਲ, ਆਪਣੇ ਨਿਸ਼ਾਨੇ ਵੱਲ ਜਿਹੜਾ ਸਾਡੇ ਰਾਹ ਸਿਰਾ ਨੇ ਜਿਹੜੇ ਉਹ ਬਣੇ ਰਹਿਣਗੇ। ਤੇ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਆਪ ਜੀ ਨੂੰ ਪਸੰਦ ਆਇਆ ਹੋਵੇਗਾ ਔਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਕਿਹਾ, ਅੱਜ ਫੇਰ ਰਿਪੀਟ ਕਰਨੀ ਚਾਹੁੰਦਾ ਕਿ ਇਹ ਜਿਹੜਾ ਪੂਰਾ ਸਿਲਸਿਲਾ ਜਿਹੜਾ ਚੱਲ ਰਿਹਾ ਸੀ ਵੱਖ-ਵੱਖ ਸ਼ਖਸੀਅਤਾਂ ਦੇ ਨਾਲ, ਜਿਹੜਾ ਘੱਲੂਘਾਰੇ ਦੀ ਜਿਹੜੀ ਤੀਜੇ ਵੱਡੇ ਘੱਲੂਘਾਰੇ ਦੀ ਜਿਹੜੀ ਯਾਦ ਆ, ਅਸੀਂ 36ਵੀਂ ਯਾਦ ਇਹ ਮਨਾ ਰਹੇ ਹਾਂ। ਇਹਦੇ ਵਿੱਚ ਹੋਰ ਵੀ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਆਪ ਜੀ ਨੂੰ ਅਸੀਂ ਗੁਫ਼ਤਗੂ ਦੇ ਵਿੱਚ ਸ਼ਾਮਲ ਕਰਦੇ ਰਹਾਂਗੇ। ਅੱਜ ਦੇ ਲਈ ਇੰਨਾ ਹੀ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖਦੇ ਰਹੋ TV 84।